ਆਨੰਦ ਪਿਆ ਵੱਡ ਭਾਗੀ ਹੋ, ਆਨੰਦ ਪਿਆ ਵੱਡ ਭਾਗੀ ਹੋ, ਗ੍ਰਹਿ ਪ੍ਰਗਟੇ ਪ੍ਰਭੂ ਆਏ ਜਿਉ, ਗ੍ਰਹਿ ਪ੍ਰਗਟੇ ਪ੍ਰਭੂ ਆਏ ਜਿਉ, ਆਨੰਦ ਪਿਆ ਵੱਡ ਭਾਗੀ ਹੋ, ਆਨੰਦ ਪਿਆ ਵੱਡ ਭਾਗੀ ਹੋ, ਗ੍ਰਹਿ ਪ੍ਰਗਟੇ ਪ੍ਰਭੂ ਆਏ ਜਿਉ, ਗ੍ਰਹਿ ਪ੍ਰਗਟੇ ਪ੍ਰਭੂ ਆਏ ਜਿਉ। ਸਗਲ ਵਿੱਚ ਮੇਰੀ ਭੁੱਲਿਆ ਮਿਲਿਆ ਨਿਰੰਜਨ ਰਾਏ ਜੀਓ, ਮਿਲਿਆ ਨਿਰੰਜਨ ਰਾਏ ਜੀਓ, ਆਨੰਦ ਪਿਆ ਵੱਡ ਭਾਗੀ ਹੋ, ਆਨੰਦ ਪਿਆ ਵੱਡ ਭਾਗੀ ਹੋ, ਗ੍ਰਹਿ ਪ੍ਰਗਟੇ ਪ੍ਰਭੂ ਆਏ ਜਿਉ, ਗ੍ਰਹਿ ਪ੍ਰਗਟੇ ਪ੍ਰਭੂ ਆਏ ਜਿਉ, ਗ੍ਰਹਿ ਲਾਲ ਆਏ ਪੂਰਬ ਕਮਾਏ, ਤਾਕਿ ਉਪਮਾ ਕਿਆ ਗਣਾ, ਤਾਕਿ ਉਪਮਾ ਕਿਆ ਗਣਾ, ਗ੍ਰਹਿ ਲਾਲ ਆਏ ਪੂਰਬ ਕਮਾਏ, ਤਾਕਿ ਉਪਮਾ ਕਿਆ ਗਣਾ, ਤਾਕਿ ਉਪਮਾ ਕਿਆ ਗਣਾ, ਬੇਅੰਤ ਪੂਰਨ ਸੁਖ ਸਹਿਜ ਦਾਤਾ, ਕਵਨ ਰਸਨਾ ਗੁਣਪਣਾ, ਕਵਨ ਰਸਨਾ ਗੁਣਪਣਾ, ਆਨੰਦ ਪਿਆ ਵੱਡ ਭਾਗੀ ਹੋ, ਆਨੰਦ ਪਿਆ ਵੱਡ ਭਾਗੀ ਹੋ, ਗ੍ਰਹਿ ਪ੍ਰਗਟੇ ਪ੍ਰਭੂ ਆਏ ਜਿਉ, ਗ੍ਰਹਿ ਪ੍ਰਗਟੇ ਪ੍ਰਭੂ ਆਏ ਜਿਉ, ਆਪੇ ਮਿਲਾਏ ਗਹਿ ਕੰਠ ਲਾਏ, ਤਿਸ ਬਿਨਾ ਨਹੀਂ ਚਾਰੇ ਜੀਓ, ਤਿਸ ਬਿਨਾ ਨਹੀਂ ਚਾਰੇ ਜੀਓ, ਬਲ ਜਾਏ ਲਾਲਚ ਸਦਾ ਕਰਤੇ, ਸਭ ਮਹਿ ਰਹਾ ਸਮਾਏ ਜੀਓ, ਸਭ ਮਹਿ ਰਹਾ ਸਮਾਏ ਜੀਓ, ਆਨੰਦ ਪਿਆ ਵੱਡ ਭਾਗੀ ਹੋ, ਆਨੰਦ ਪਿਆ ਵੱਡ ਭਾਗੀ ਹੋ, ਗ੍ਰਹਿ ਪ੍ਰਗਟੇ ਪ੍ਰਭੂ ਆਏ ਜਿਉ, ਗ੍ਰਹਿ ਪ੍ਰਗਟੇ ਪ੍ਰਭੂ ਆਏ ਜਿਉ, ਆਨੰਦ ਪਿਆ
ਵੱਡ ਭਾਗੀ ਹੋ ਆਨੰਦ ਪਿਆ ਵੱਡ ਭਾਗੀ ਹੋ ਗ੍ਰਹਿ ਪ੍ਰਗਟੇ ਪ੍ਰਭੂ ਆਏ ਜਿਓ ਗ੍ਰਹਿ ਪ੍ਰਗਟੇ ਪ੍ਰਭੂ ਆਏ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰਨਾ ਕਿ ਸਾਡੇ ਗੁਰੂ ਘਰ ਦੇ ਮੁੱਖ ਸੇਵਾਦਾਰ ਸਰਦਾਰ ਗੁਰਮੀਤ ਸਿੰਘ ਜੀ ਮਹਿਮਦਪੁਰ, ਉਹ ਵੀ 2 ਮਿੰਟ ਵਾਸਤੇ ਆ ਜਾਣ, ਅੱਜ ਦੇ ਦਿਹਾੜੇ ਤੇ ਵਧਾਈਆਂ ਦੇਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਨਿੱਘੀ ਹਜ਼ੂਰੀ ਦਾ ਆਨੰਦ ਮਾਣ ਰਹੇ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀ, ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਨਾਨਕ ਪ੍ਰਗਟਿਆ ਮੇਰੀ ਧੁੰਦ ਜਗ ਚਾਨਣ ਹੋਆ। ਅੱਜ ਆਪ ਸਮੂਹ ਸੰਗਤਾਂ ਧੰਨਤਾ ਦੇ ਯੋਗ ਹੋ, ਜੋ ਕਿ ਬਹੁਤ ਹੀ ਲੰਬੇ ਸਮੇਂ ਤੋਂ ਇਸ ਚੀਜ਼ ਦੀ ਅਸੀਂ ਇੰਤਜ਼ਾਰ ਕਰ ਰਹੇ ਸੀ। ਅੱਜ ਉਹ ਘੜੀਆਂ ਸਾਡੇ ਵਿੱਚ ਆ ਪਹੁੰਚੀਆਂ ਹਨ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਗਮਨ ਪੂਰਬ ਨੂੰ ਸਮਰਪਿਤ, ਜੋ ਕਿ 18ਵਾਂ ਮਹਾਨ ਨਗਰ ਕੀਰਤਨ ਗੁਰਦੁਆਰਾ ਬਾਬਾ ਮੱਖਣ ਸ਼ਾਹ ਬਾਣਾ ਸਿੱਖ ਸੈਂਟਰ ਦੀ ਸਮੂਹ ਸੰਗਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨਮਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ ਅਤੇ ਪੰਜ ਪਿਆਰਿਆਂ ਦੇ ਸਹਿਯੋਗ ਦੇ ਨਾਲ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਸੋ ਹੁਣ ਥੋੜਾ ਹੀ ਟਾਈਮ ਰਹਿ ਗਿਆ ਹੈ ਕਿ ਤਕਰੀਬਨ 12:30 ਵਜੇ ਅਸੀਂ ਗੁਰੂ ਘਰ ਤੋਂ ਵਧੀਆ ਫਲੋਟ ਸਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨਾਲ ਲੈ ਕੇ 101 ਐਵਨਿਊ ਤੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਚੱਲਾਂਗੇ। ਹੁਣ ਸਾਡੇ ਕੋਲ ਥੋੜੇ ਹੀ ਮਿੰਟ ਬਾਕੀ ਹਨ। ਮੈਂ ਜਿੰਨੀ ਵੀ ਸੰਗਤ ਆਈ ਹੈ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਔਰ ਜਿਹੜੀ ਸੰਗਤ ਆਉਣ ਵਾਲੀ ਹੈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਸਾਡੇ ਕੋਲ ਬਹੁਤ ਹੀ ਸਤਿਕਾਰਯੋਗ ਵੀਰ ਸਿੱਖ ਚੈਨਲ ਵਾਲੇ ਜੋ ਭਾਈ ਜਗਤਾਰ ਸਿੰਘ ਜੀ, ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜੋ ਦੱਸਿਆ ਹੈ। ਸੋ ਆਪਾਂ ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਹੋਏ ਉਪਦੇਸ਼ਾਂ ਤੇ ਚੱਲ ਕੇ ਆਪਣੇ ਆਪ ਨੂੰ ਸਾਰੇ ਪਹਿਲਾਂ ਬਦਲੀਏ ਅਤੇ ਫਿਰ ਅਸੀਂ ਪ੍ਰਚਾਰ ਕਰੀਏ ਕਿ ਸਾਰੀ ਦੁਨੀਆ ਇਸੇ ਤਰ੍ਹਾਂ ਹੀ ਜਿਵੇਂ ਇਹਨਾਂ ਨੇ ਕਿਹਾ ਹੈ ਅਸੀਂ ਇਕੱਠੇ ਹੋ ਜਾਈਏ। ਸੋ ਮੈਂ ਬਹੁਤਾ ਟਾਈਮ ਨਹੀਂ ਲੈਣਾ। ਸਮੂਹ ਜਿੰਨੇ ਵੀ ਸਾਡੇ ਕੋਲ ਮੀਡੀਆ ਪਹੁੰਚਿਆ ਹੈ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਡੀ ਕਮੇਟੀ ਸਟਾਫ ਜੋ ਬਹੁਤ ਹੀ ਸਤਿਕਾਰਯੋਗ ਹਨ, ਸਾਡੀ ਕਮੇਟੀ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਸਟਰੋਂਗ ਹੈ। ਜੋ ਸਾਡੇ ਸਤਿਕਾਰਯੋਗ ਵੱਡੇ ਭਰਾ ਮਾਸਟਰ ਮਹਿੰਦਰ ਸਿੰਘ ਜੀ, ਰਘਬੀਰ ਸਿੰਘ ਜੀ, ਜਿਨ੍ਹਾਂ ਨੇ ਇਹ ਚਲਾਇਆ ਸੀ ਨਗਰ ਕੀਰਤਨ, ਉਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਅਤੇ ਸਮੁੱਚੀ ਸੰਗਤ ਨੂੰ ਅਸੀਂ ਜੀ ਆਇਆਂ ਫਿਰ ਦੁਬਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਗੁਰੂ ਘਰ ਦੇ ਮੁੱਖ ਸੇਵਾਦਾਰ ਸਰਦਾਰ ਗੁਰਮੀਤ ਸਿੰਘ ਜੀ ਮਹਿਮਦਪੁਰ, ਜਿਨ੍ਹਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਅੱਜ ਦੇ ਨਗਰ ਕੀਰਤਨ ਤੇ ਅਤੇ ਵਧਾਈਆਂ ਵੀ ਦਿੱਤੀਆਂ। ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ। ਜੇ ਆਪਾਂ ਮੀਡੀਆ ਦੀ ਗੱਲ ਕਰਦੇ ਹਾਂ ਤੇ ਵਿਦਾਸ ਨੇ ਪਹਿਲਾਂ ਵੀ ਦੱਸਿਆ ਕਿ ਸਾਡੇ ਕੋਲ ਉਹ ਗਰਭ ਪੰਜਾਬ ਦੀ ਉਹ ਵੀ ਲਾਈਵ ਕਰ ਰਿਹਾ, 84 ਚੈਨਲ ਸਾਡੇ ਕੋਲ ਪਹੁੰਚਿਆ ਹੋਇਆ, ਉਹ ਵੀ ਰਿਕਾਰਡਿੰਗ ਕਰ ਰਹੇ ਨੇ, ਕੁਝ ਲਾਈਵ ਵੀ ਦਿਖਾਣਗੇ ਕਿਉਂਕਿ ਸਾਡੇ ਕੋਲ ਇਸ ਟਾਈਮ 6 ਚੈਨਲ ਪਹੁੰਚੇ ਹੋਏ ਨੇ। ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਆਪਾਂ ਸਾਰੇ ਵਰਲਡ ਵਾਈਡ ਇਹ ਸਾਰਾ ਆਪਾਂ ਅੱਜ ਦਾ ਮਹਾਨ ਨਗਰ ਕੀਰਤਨ ਸਾਰੇ ਦੁਨੀਆ ਨੂੰ ਦਿਖਾ ਸਕੀਏ ਔਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ। ਹੁਣ ਮੈਂ ਬੇਨਤੀ ਕਰਦਾ ਕਿ ਸਾਡੇ ਕੋਲ ਮੋਹਨ ਸਿੰਘ ਜੀ ਵਡਾਣਾ, ਉਹ ਢਾਡੀ ਜਥਾ, ਉਹ ਆ ਜਾਣ। ਉਹਨਾਂ ਦੀ ਪੂਰੀ ਟੀਮ ਬਹੁਤ ਵਧੀਆ ਇਹ ਜੋ ਢਾਡੀ ਵਾਰਾਂ ਦੇ ਨਾਲ ਨਿਹਾਲ ਕਰਦੇ ਨੇ। ਔਰ ਮੈਂ ਇੱਕ ਹੋਰ ਬੇਨਤੀ ਕਰਨਾ ਕਿ ਬਾਹਰੋਂ ਜਿਹੜੇ ਸੋਵੀਨਾਰ ਬਣਿਆ ਉਹ ਸਾਰੇ ਇੱਕ ਅੱਧਾ ਬਕਸਾ ਚੁੱਕ ਲਿਓ। ਸੋ ਅਸੀਂ ਬੇਨਤੀ ਕਰਦੇ ਹਾਂ ਕਿ ਸ਼ਾਨਪਜਾ USA ਉਹਦੇ ਨਾਲ ਵੀ ਸਾਰੇ ਸੰਪਰਕ ਰੱਖੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
नानक तेरी महिमा अपरिपार है, सतगुरु नानक तेरी महिमा अपरिपार है। आके कलयुग दे विच, आके कलयुग दे विच लखां पापी तारे। रब तो टुटिया नूं तू नाल प्रभु दे जोड़दा, रब तो टुटिया नूं तू नाल प्रभु दे जोड़दा। पर उपकार कमाया कीते जोड़ न्यारे। टुटदा महान मर्द दा वेख्या कुल लुकाई ने, टुटदा महान मर्द दा वेख्या कुल लुकाई ने। भाई लालो वर्गे, ओ भाई लालो वर्गे किरती सी सत्कारे। कहे भमरी दा तां खैर पा दिओ बंदगी दी, कहे भमरी दा तां खैर पा दिओ बंदगी दी। ए अवलाखा लेके खड़ गए आन दुआरे, ए अवलाखा लेके खड़ गए आन दुआरे, ए अवलाखा लेके खड़ गए आन दुआरे। हो सतਿ वाहिगुरू। आप नारायण कला धार जग में परवरियो, सतगुरु नानक प्रगटिया मिटी धुंध जग चानन हुआ। चौं कर सूरज निकलिया तारे छपे अंधेर परोआ। सिंह मुके मिरगावली भंडी जाए ना धीर धरोआ। जिथे बाबा पैर धरे पूजा आसन तापण सोआ। करीबन बात धन गुरु नानक साहिब महाराज सच्चे पातशाह दे आगमन पुरब दे संबंध विच अज दा महान नगर कीर्तन गुरुद्वारा बाबा मक्खण शाह वाड़ा सिख सेंटर तो आरंभ होण जा रहा है, जिस दे अंदर ठाठा मारदे इकट्ठ के रूप में बड़े चावां सद्धरां दे नाल दूरों नेड़े गुरु की संगतां पहुंच रही ने। जिन्ने भी गुरुमुख प्यारे इस वेले तक पहुंच चुके ने आ पहुंच रहे ने, सारे ढाडी जिथे वालों दोवें हाथ जोड़ के प्यार सहित श्री गुरु नानक साहिब महाराज के आगमन पुरब की बधाई देने हुए गुरु फतेह बुलाई जाती है। प्रवान करो जी। वाहिगुरू जी का खालसा, वाहिगुरू जी की फतेह। धन गुरु नानक साहिब महाराज के आगमन पुरब की आप सारी संगत को बहुत बहुत बधाई, बहुत बहुत मुबारक। अज का यह महानगर कीर्तन इतिहासिक नगर कीर्तन होगा, जिस की कई दिनों को अनाउंसमेंटा करिया जा रही ने मीडिया द्वारा। प्रबंधक कमेटी मैनेजमेंट वालों, प्रधान जी साहब वालों, सैकटरी साहबान वालों, समूची संगत वालों बड़े उपराले किए जा रहे हैं। अज का नगर कीर्तन बड़ा ठाठा मारदा इकट्ठ होगा और इस आप खुशियां लैण वास्ते गुरु नानक के दर कर दिया साहिब के मुबारक चरणों में जुड़ना है। और मैं खास तौर पर जिथे मीडिया का धन्यवाद करना चाहना वा, उत्थे मैं ये गल बड़े उच्चे हौसले नाल कहना चाहना वा, दावे नाल कहना चाहना वा। ये अस्थान जिस अस्थान से समूची संगत मैनेजमेंट प्रबंधक कमेटी गुरु की संगतां, मैं एक बेनती करनी चाहांगा जिहड़े बाहर खड़े ने, क्योंकि पंज प्यारे जिहड़े हुंदे ने गुरु गोबिंद सिंह का रूप है। मैं जिहड़ी बेनती कर रहा गौर नाल सुणिओ, ਜਿਹੜੇ बाहर खड़े ने इधर उधर खड़े ने, पंज प्यारे साहब गुरु गोबिंद सिंह का रूप है। जे एक छोटे जे किसी लीडर ने आना होवे ना ते आप सब तो अगे होकर बहने हुण साडा पातशाह आवेगा, गुरु गोबिंद सिंह आवेगा पंजां प्यारियां दे विच। ਜਿਹੜੇ इधर उधर खड़े ने वो गुरु दरबार में पहुंचने की कृपालता कारण आप पंजां प्यारियां दा गुरु गोबिंद सिंह महाराज सच्चे पातशाह समझ के सन्मान करना है। जिन्हें इधर उधर खड़ के गल्लां कर रहे ने, ਜਿਹੜੇ ਕੰਮਾਂ ਵਿੱਚ रुझे ने, ठीक है सेवा करनी अति जरूरी है, पर यह भी सच है परम सन्मानित प्यारे गुरु खालसा जी हुण पंज प्यारे साहब आउण जा रहे ने। आप जकारियां नाल जिथे उन्हां दा स्वागत करने ना, गुरु गोबिंद सिंह साहब समझ के सत्कार करना है।
ਉੱਥੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਉਹਨਾਂ ਤੋਂ ਪਹਿਲਾਂ ਆਪਾਂ ਇੱਥੇ ਗੁਰੂ ਘਰ ਵਿੱਚ ਆ ਕੇ ਜੁੜਨ ਦੀ ਕਿਰਪਾਲਤਾ ਕਰੀਏ। ਮੈਂ ਕਵਿਤਾ ਆਪ ਜੀ ਦੀ ਸੇਵਾ ਦੇ ਵਿੱਚ ਕਹਿਣ ਜਾ ਰਿਹਾ ਹਾਂ। ਰਿਸ਼ੀ ਮੁਨੀ ਅਵਤਾਰ ਆਏ, ਪੈਗੰਬਰ ਤੇ ਔਲੀਏ ਦੁਨੀਆ ਵਿੱਚ ਬੜੇ ਆਏ, ਦੁਨੀਆ ਨੇ ਦੁਨੀਆ ਨੂੰ ਪੁੱਜਿਆ, ਪਰ ਜੋ ਬਾਬਾ ਨਾਨਕ ਆਇਆ ਨਾ ਉਹਦੇ ਵਰਗਾ ਕੋਈ ਆਇਆ ਤੇ ਨਾ ਕਦੇ ਕੋਈ ਆਏਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕੌਣ ਨਹੀਂ? ਬੰਦਾ ਘਰੋਂ ਨਿਕਲਦਾ ਇੱਛਾ ਲੈ ਕੇ ਮੈਂ ਕੁਝ ਕਮਾ ਕੇ ਘਰ ਪਰਤਾਂ, ਪਰ ਬਾਬਾ ਨਾਨਕ ਆਪਣੇ ਘਰ ਤੋਂ ਨਿਕਲਿਆ ਲੋੜਵੰਦ ਦੇ ਦਰਵਾਜ਼ੇ ਤੇ ਜਾ ਕੇ ਹੱਥ ਮਾਰ ਕੇ ਕਹਿੰਦੇ ਸਨ, ਮੇਰੇ ਪਾਤਸ਼ਾਹ ਜੀ ਮੰਗ ਲੈ ਸੱਜਣਾ, ਅੱਜ ਨਾਨਕ ਦੇਣ ਵਾਸਤੇ ਆਇਆ ਹੈ, ਜੋ ਚਾਹੇਗਾ ਅੱਜ ਤੇਰੀ ਝੋਲੀ ਵਿੱਚ ਪਾ ਕੇ ਜਾਵਾਂਗੇ। ਧੰਨ ਗੁਰੂ ਨਾਨਕ ਮਹਾਰਾਜ ਦਾਤਾਂ ਮੰਨਣ ਵਾਲੇ ਨਹੀਂ, ਧੰਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਅਧਿਆਤਮਿਕ ਦਾਤਾਂ ਦੇਣ ਵਾਲੇ ਨਹੀਂ। ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਆਗਮਨ ਪੁਰਬ ਮਨਾਉਣ ਵਾਸਤੇ ਆਏ ਪਰਮ ਸਨਮਾਨਿਤ ਪਿਆਰੇ ਗੁਰੂ ਖਾਲਸਾ ਜੀ, ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਿਉਂ ਆਉਣਾ ਪਿਆ? ਕੰਨ ਕਾਤੀ ਰਾਜੇ ਕਸਾਈ, ਧਰਮ ਪੰਥ ਕਰ ਉਡਰਿਆ, ਕੂੜ ਅਮਾਵਸ ਸੱਚ ਚੰਦਰਮਾ, ਦਿਸੇ ਨਾਹੀ ਕਹਿ ਚੜਿਆ, ਭਾਲ ਬਕੁੰਨੀ ਹੋਈ, ਹੰਦੇਰੇ ਰਾਹ ਨਹੀਂ ਕੋਈ, ਕਿਸੇ ਪਾਸੇ ਸੱਚ ਦਾ ਸੂਰਜ ਨਜ਼ਰ ਨਹੀਂ ਸੀ ਆ ਰਿਹਾ। ਮੇਰੇ ਪਾਤਸ਼ਾਹ ਨੇ ਦੁਨੀਆ ਦੇ ਅੰਦਰ ਆਉਣਾ ਕੀਤਾ, ਔਰ ਦੁਨੀਆ ਗਾਉਂਦੀ ਤੇ ਗਾਉਂਦੀ ਰਹੇਗੀ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਸੰਸਾਰ ਦਾ ਚਾਨਣ ਬਣ ਕੇ ਧੰਨ ਗੁਰੂ ਨਾਨਕ ਮਹਾਰਾਜ ਦੁਨੀਆ ਨੂੰ ਤਾਰਨ ਵਾਸਤੇ ਇੰਜਾਏ। ਪੰਜ ਪਿਆਰੇ ਸਾਹਿਬਾਨ ਆ ਰਹੇ ਨੇ ਬੜੇ ਆਦਬ ਦੇ ਨਾਲ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਸੋ ਨਿਹਾਲ, ਸਤਿ ਸ੍ਰੀ ਅਕਾਲ, सेवा ले लेनी। आ सेवा छोटी नहीं बहुत बड़ी सेवा है। परम सन्मानक प्यारे गुरु खालसा जी गुरु चरणों में अरदास करते हैं, जिन्नियां भी संगतां आ रही ने, पंज प्यारे साहबान गुरु की संगत और प्यार दे नाल रूहां जेहड़ियां आ रही ने, अज कृपा करियो धन गुरु नानक महाराज तेरे गुण गा लिया, अपनियां गल्लां तां मुकणियां नहीं, अपनियां रोज करदे आ, अपने गुण गवा लियो। अज आओ एक कविता दी चार बंद आप जी दी सेवा दे अंदर कह के फिर आपां अरदास भी शामिल होवांगे। आ जेहड़े अजे भी बाहर खड़ोते ने मैं बेनती करांगा अंदर आ जिओ, आपां अरदास भी शामिल होकर गुरु चरणों में अरदास करके चलना है। सारी संगत नूं बहुत बहुत बधाई, बहुत बहुत बधाई। धन गुरु नानक महाराज दुनिया नूं तारन वास्ते पापां दी ओह मिट्टी धुंद जिहड़ी पाई धुंद सी ओहनूं मिटाउण वास्ते हे इंज आए। घोर पाप जद छाया सारे हिट होए प्रीतम प्यारे, घोर पाप जद छाया सारे हिट होए प्रीतम प्यारे, चरण पवित्र पाए धुंद मिट गई सारे पापा दी, गुरु नानक जग ते आए धुंद मिट गई सारे पापा दी।
ਮਾਨਯੋਗ ਪਿਆਰੇ ਗੁਰੂ ਖਾਲਸਾ ਜੀ, ਸਮਾਂ ਹੋ ਗਿਆ ਹੁਣ ਨਗਰ ਕੀਰਤਨ ਦੀ ਬਿਲਕੁਲ ਤਿਆਰੀ ਹੈ। ਪ੍ਰੋਗਰਾਮ ਦੀ ਵਿਊਟਬੰਦੀ ਸਾਡੇ ਮਾਨਯੋਗ ਸਰਪੰਚ ਸਾਹਿਬ ਦੱਸਣ ਜਾ ਰਹੇ ਨੇ। ਬਸ ਇੱਕ ਬੇਨਤੀ ਜ਼ਰੂਰ ਗੌਰ ਨਾਲ ਸੁਣਿਓ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਏ ਸੀ ਪਰ ਗਏ ਨਹੀਂ। ਅੱਜ ਉਹ ਸਾਡੇ ਵਿੱਚ ਸ਼ਾਮਲ ਹੋਣਗੇ। ਗੁਰੂ ਗ੍ਰੰਥ ਸਾਹਿਬ ਦਸਾਂ ਪਾਤਸ਼ਾਹੀਆਂ ਦੀ ਦੇਹ ਹੈ। ਆਪਣਾ ਫਰਜ਼ ਸਮਝਿਓ, ਕੋਈ ਵੀ ਉਹ ਕੰਮ ਨਾ ਕਰੀਏ ਜਿਹਦੇ ਨਾਲ ਸਿੱਖ ਪੰਥ ਨੂੰ ਕੋਈ ਕਿਸੇ ਤਰ੍ਹਾਂ ਦਾ ਧੱਬਾ ਲੱਗੇ। ਇਸ ਨਗਰ ਕੀਰਤਨ ਦੇ ਵਿੱਚ ਆਪਾਂ ਬੜੇ ਸਤਿਕਾਰ ਦੇ ਨਾਲ ਮਰਿਆਦਾ ਵਿੱਚ ਰਹਿ ਕੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਵਜੋਂ ਔਰ ਪੰਜ ਪਿਆਰਿਆਂ ਦਾ ਸਨਮਾਨ ਕਰਦਿਆਂ ਹੋਇਆਂ ਬੜੇ ਪਿਆਰ ਨਾਲ ਹਾਜ਼ਰੀ ਭਰਨੀ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਅੱਜ ਸਾਨੂੰ ਕੱਲੇ ਕੱਲੇ ਨੂੰ ਵੇਖਣਗੇ ਮੇਰਾ ਪੁੱਤ ਕਿੰਨਾ ਕੁ ਪਿਆਰ ਕਰ ਰਿਹਾ ਸਾਡੀ ਗੱਲ। ਸਾਰੀ ਸੰਗਤ ਦਾ ਧੰਨਵਾਦ। ਸਰਪੰਚ ਸਾਹਿਬ ਨੂੰ ਬੇਨਤੀ ਅਗਲਾ ਪ੍ਰੋਗਰਾਮ ਦੱਸਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਢਾਡੀ ਜਥਾ ਭਾਈ ਸਾਹਿਬ ਭਾਈ ਮੋਹਨ ਸਿੰਘ ਜੀ ਵਡਾਣਾ, ਜਿਨ੍ਹਾਂ ਨੇ ਬਹੁਤ ਆਨੰਦ ਬੰਨਿਆ ਸੀ, ਪਰ ਸਮੇਂ ਦੀ ਸ਼ਾਰਟ ਹੋਣ ਕਰਕੇ ਅਸੀਂ ਇਹਨਾਂ ਤੋਂ ਸੌਰੀ ਵੀ ਮੰਗਦੇ ਹਾਂ ਕਿ ਟਾਈਮ ਵੀ ਥੋੜ੍ਹਾ ਮਿਲਿਆ। ਔਰ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ। ਹੁਣ ਸਾਡੇ ਕੋਲ ਜੋ ਮੁਹੰਮਦ ਹੱਕ ਜੋ ਗਰੁੱਪ ਪ੍ਰੈਜ਼ੀਡੈਂਟ ਦੇ ਆਫਿਸ ਵਿੱਚ ਕੰਮ ਕਰਦੇ ਨੇ, ਬਲਿੰਡਾ ਕੈਟ, ਉਹਨਾਂ ਦੇ ਆਫਿਸ ਵਿੱਚ। ਸੋ ਮੈਂ ਬੇਨਤੀ ਕਰਨਾ ਮਾਸਟਰ ਮਹਿੰਦਰ ਸਿੰਘ ਜੀ ਜੋ ਕਿ ਇਹਨਾਂ ਨੂੰ ਇੰਟਰੋਡਿਊਸ ਕਰਾਉਣਗੇ ਕਿ ਟਾਈਮ ਬਹੁਤ ਥੋੜ੍ਹਾ, ਇੱਕ ਦੋ ਮਿੰਟ ਦੇ ਵਿੱਚ ਆਪਾਂ ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਰੀ ਨੂੰ ਲੈ ਕੇ ਆਪਾਂ ਜਾਣਾ ਫਲੋਰ 'ਤੇ। ਸੋ ਮੈਂ ਬੇਨਤੀ ਕਰਨਾ ਮਾਸਟਰ ਮਹਿੰਦਰ ਸਿੰਘ ਜੀ ਆ ਜਾਣ ਸਟੇਜ 'ਤੇ, ਸੇ ਫਿਊ ਵਰਡ ਔਰ ਇੰਟਰੋਡਿਊਸ ਟੂ ਮੁਹੰਮਦ ਹੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਾ ਪਾਵਨ ਪਵਿੱਤਰ ਦਿਹਾੜਾ ਹੈ ਜਦੋਂ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਪੁਰਬ ਦੇ ਸੰਬੰਧ ਵਿੱਚ ਰਿਚਮੰਡ ਹਿੱਲ ਦੀਆਂ ਗਲੀਆਂ ਦੇ ਵਿੱਚ ਇਹ ਨਗਰ ਕੀਰਤਨ ਸਜਾ ਰਹੇ ਹਾਂ। ਸੋ ਔਨ ਦਿਸ occasion I feel proud that Muhammad Haq, who is the secretary of our borough president Melinda Kaj, she is a very versatile leader and she almost attend all the functions done by all the community. Due to some reason, his pre-programs, she is not able to come today to join with you, but she promised that one Sunday she will be here in our Sad Sangat and will speak to you from her heart. So I know that time is very short. I will ask Muhammad Haq to come on stage and please give the message of the Queen Borough President Melinda Kaj, what he conveyed for you. Muhammad Haq. वाहिगुरु जी का खालसा, वाहिगुरु जी की फतेह। My beloved brothers, my beloved sisters, it is indeed a happy moment for me to be here, especially being bugged by my dear friend to make sure that the borough president comes here. I want to assure him that this is not a broken promise and it is not a forgotten promise that she is not here today. But she will be coming here. She has come here before and she will. She asked me to convey congratulations to the Sikh community in remembering their great leader, in remembering the pioneer of Sikhism, and that is no other than Guru Nanak Ji. He has started a movement, he has started a faith, honorable faith. And today, as we see the celebration going on by our Sikh brothers and sisters, and as we see their involvement in our communities, we can reflect on that great being, Guru Nanak, what he has taught, and what he has dictated in this faith of Sikhism. In our community, wherever there is a Gurdwara, anyone can walk into that Gurdwara and be guaranteed a meal. And you don't have to be a Sikh, any faith. And that is what makes us strong. We are of different faith, we pray differently, but we should never
disrespect each other. Respect should be for everyone, because regardless of what faith we are brothers and sisters and creation of God. So today, on behalf of the Queensborough President, I want to once again congratulate the Sikh community. You know, we have a unique community, we have a unique place where we call our new home. It is unique in the sense that we can continue with our faith and our cultures. And one of the things that Queens enjoy is the beautiful cultures that we all bring to this borough. As you know, the numbers are up. We have people out of 201 countries in the world. We have people residing here from 190 of those 201. And we have languages over 200 being spoken in this diverse borough. The borough that can be considered the most diversified on planet Earth. And it is because of your community and because of great people like the brothers that are here around me and those who are sitting, the sisters who are over in the other corner. It's because of the great humility and dignity that you all have shown that we can enjoy each other's faith and culture and celebrate together. That is what makes us strong. So today, as we celebrate the birth of Sikhism, as we celebrate the great work that the founder Guru Nanak Ji has started, by starting this faith of Sikhism, I want to congratulate all of you. And may God Almighty bless all of us and continue to guide us along what is good and forbid what is evil and harmful for anyone. May God bless all of us. Thank you very much for giving me the opportunity. And I will assure you, the Borough President will be here. It is not a forgotten promise, and it is not a forgetful promise. She's all over the place, but there are times when certain other event pops up that she cannot get out of it. I assure you that she will be here. She has been here before. She has been all around the Sikh community, and she loved the Sikh community dearly, just as how she loved all of Queens and all of humanity. Thank you very much. Waheguru Ji Ka Khalsa, Waheguru Ji Ki Fateh. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਮੁਹੰਮਦ ਹਕ ਜੋ ਕਿ ਬਰੋ ਪ੍ਰੈਜ਼ੀਡੈਂਟ ਬਲਿੰਡਾ ਕੈਟ ਦੇ ਆਫਿਸ ਵਿੱਚ ਜੋ ਕੰਮ ਕਰ ਰਹੇ ਨੇ, ਉੱਥੇ ਦੇ ਸੀਨੀਅਰ ਨੇ। ਸੋ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ। ਹੁਣ ਆਪਾਂ 1 ਮਿੰਟ ਦੇ ਵਿੱਚ ਆਪਾਂ ਸੋਮੀਆਂ ਰਿਲੀਜ਼ ਕਰ ਲਈਏ ਤੇ ਉਸ ਤੋਂ ਬਾਅਦ ਆਪਾਂ ਜੋ ਸਾਹਿਬ ਅਰਦਾਸ ਹੋਏਗੀ। ਸੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਲੈ ਕੇ ਫਲੋਰ ਤੇ ਜਾਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰਸ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਹੈ। ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਕੇ ਅਮਰਦਾਸ ਰਾਮਦਾਸ ਨੂੰ ਸਹਾਇ। ਅਰਜੁਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਧਿਆਈਏ ਜਿਸ ਜਿੱਥੇ ਸਭ ਸਜਾਏ। ਤੇਗ ਬਹਾਦਰ ਸਿਮਰਿਆ ਘਰ ਨੂੰ ਨਿਤਿਆ ਵਿਧਾਏ ਸਭ ਥਾਈਂ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਹੋਏ ਸਹਾਇ। ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਖ ਤਰਾਈ ਤੇਗ ਵਾਈ ਦੇਖ ਕੇ ਅੰਡਿਤ ਕੀਤਾ ਤਿਨਾਂ ਪਿਆਰਿਆਂ ਸਤਿਆਰਿਆਂ ਸਿੱਧਕੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀਸ ਦਿੱਤੇ ਬੰਦ ਕਟਵਾਏ ਕੋ
ਚਰਖੀਆਂ ਤੇ ਚੜੇ ਆਲਿਆਂ ਨਾਲ ਚੀਰੇ ਗਏ ਗੁਰਦੁਆਰਿਆਂ ਦੀ ਸੇਵਾ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਇਹ ਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਉਕਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਆਪ ਜੀ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਹੈ, ਭਇਆ ਆਨੰਦ ਜਗਤ ਵਿੱਚ ਕਲ ਤਾਰਨ ਗੁਰੂ ਨਾਨਕ ਆਇਆ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀਓ, ਆਪ ਜੀ ਦੇ ਆਗਮਨ ਪੁਰਬ ਮਨਾਉਂਦਿਆਂ ਹੋਇਆਂ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਬਾਣਾ ਸਿੱਖ ਸੈਂਟਰ ਦੀਆਂ ਸਮੂਹ ਸੰਗਤਾਂ, ਟਰਾਈ ਸਟੇਟ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਅੱਜ 18ਵਾਂ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ, ਜਿਸ ਦੀ ਤਿਆਰੀ ਕੀਤੀ, ਜਿਸ ਦੇ ਪਾਤਸ਼ਾਹ ਜੀ ਪੰਜ ਪਿਆਰੇ ਆਪ ਦੇ ਚਰਨਾਂ ਵਿੱਚ ਹਾਜ਼ਰ ਹੋਏ ਨੇ। ਸਮੂਹ ਸੰਗਤਾਂ ਆਪ ਦੇ ਚਰਨਾਂ ਵਿੱਚ ਹਾਜ਼ਰ ਹੋਈਆਂ ਨੇ। ਗੁਰੂ ਗਰੀਬ ਨਵਾਜ ਪਾਤਸ਼ਾਹ ਕਿਰਪਾ ਕਰੋ, ਪਾਵਨ ਹੁਕਮਨਾਮੇ ਬਖਸ਼ੋ ਅਤੇ ਨਗਰ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ। ਸੁਖ ਹੋਵੇ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਜਿਹੜੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ
ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੁੰਜਾ ਚਾਨਣ ਹੋਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਨੀਲਮ ਕੌਰ TV 84 ਦੇ ਸਾਰੇ ਦਰਸ਼ਕਾਂ ਦਾ ਇਸ ਮਹਾਨ ਨਗਰ ਕੀਰਤਨ ਵਿੱਚ ਨਿੱਘਾ ਸਵਾਗਤ ਕਰਦੀ ਹਾਂ, ਜਿਹੜਾ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 599ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰੂ ਘਰ ਬਾਬਾ ਮੱਖਣ ਸ਼ਾਹ ਲੁਬਾਣਾ ਦੀ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਕੱਢਿਆ ਜਾ ਰਿਹਾ ਹੈ। ਇਹ ਇਸ ਗੁਰੂ ਘਰ ਵੱਲੋਂ 13ਵਾਂ ਮਹਾਨ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਜਿਸ ਤਰ੍ਹਾਂ ਕਿ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਿ ਜੋ ਇਸ ਨਗਰ ਕੀਰਤਨ ਦਾ ਆਗਾਜ਼ ਹੋ ਚੁੱਕਾ ਹੈ। ਅਸੀਂ ਸਾਰੀ ਸਿੱਖ ਸੰਗਤ ਨੂੰ, ਸਾਰੇ ਜਗਤ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ। ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਏ ਹਨ। ਉਹਨਾਂ ਨੇ ਸਾਰੀ ਸਿੱਖ ਲੁਕਾਈ ਨੂੰ ਆਪਣੇ ਗਿਆਨ ਦੀ ਰੋਸ਼ਨੀ ਦੁਆਰਾ, ਜਿਸ ਤਰ੍ਹਾਂ ਕਿ ਉਸ ਸਮੇਂ ਜੋ ਸਾਰੇ ਸੰਸਾਰ ਵਿੱਚ ਅਗਿਆਨਤਾ ਦਾ ਅੰਧੇਰਾ ਛਾਇਆ ਹੋਇਆ ਸੀ, ਆਪਣੇ ਗਿਆਨ ਦੁਆਰਾ ਉਹਨਾਂ ਨੇ ਸਾਰੇ ਸਿੱਖ ਜਗਤ ਦਾ, ਸਾਰੀ ਇਸ ਦੁਨੀਆ ਦਾ ਆਪਣੇ ਵਿਚਾਰਾਂ ਨਾਲ, ਆਪਣੇ ਗਿਆਨ ਨਾਲ ਜੋ ਅੰਧੇਰਾ ਛਾਇਆ ਸੀ ਉਸ ਨੂੰ ਦੂਰ ਕੀਤਾ। ਉਹਨਾਂ ਨੇ ਜਾਤ ਪਾਤ, ਊਚ ਨੀਚ ਦਾ ਜੋ ਭੇਦਭਾਵ ਦੇ ਜੋ ਸਾਰੇ ਬੰਧਨ ਸਨ ਉਹਨਾਂ ਵਿੱਚੋਂ ਸਾਰੀ ਲੁਕਾਈ ਨੂੰ ਕੱਢਿਆ। ਉਹਨਾਂ ਨੇ ਜਿਸ ਤਰ੍ਹਾਂ ਕਿ ਫਰਮਾਇਆ, ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਉਹਨਾਂ ਨੇ ਜੋ ਇਸਤਰੀ ਨਾਲ ਜੋ ਬੁਰਾ ਵਿਵਹਾਰ ਹੁੰਦਾ ਸੀ ਉਸ ਨੂੰ ਪਿਆਰ ਦੀ ਜੁੱਤੀ ਸਮਝਿਆ ਜਾਂਦਾ ਸੀ, ਉਸ ਨੂੰ ਉੱਚਾ ਦਰਜਾ ਦਿੱਤਾ। ਉਹਨਾਂ ਨੇ ਪਾਂਦੇ ਨੂੰ ਆਪ ਪੜ੍ਹਨੇ ਪਾਇਆ। ਉਹਨਾਂ ਨੇ ਕਾਫੀ ਸਾਰੇ ਕੌਤਕ ਦਿਖਾਏ। ਜੋ ਧਨਾੜ ਸਨ ਉਹਨਾਂ ਦਾ ਜੋ ਹੰਕਾਰ ਸੀ, ਉਹਨਾਂ ਦਾ ਹੰਕਾਰ ਤੋੜਿਆ। ਜੋ ਭੋਲੇ ਭਾਲੇ ਲੋਕਾਂ ਨੂੰ ਜੋ ਪੁੱਠੇ ਰਸਤੇ ਪਾਉਂਦੇ ਸਨ ਉਹਨਾਂ ਨੂੰ ਸਿੱਧੇ ਰਸਤੇ ਪਾਇਆ। ਉਹਨਾਂ ਨੇ ਸਾਰੀ ਲੁਕਾਈ ਨੂੰ ਇਹ ਸੰਦੇਸ਼ ਦਿੱਤਾ ਕਿ ਰੱਬ ਇੱਕ ਹੈ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਕਿਰਤ ਕਰੋ, ਵੰਡ ਛਕੋ, ਨਾਮ ਜਪੋ। ਅਸੀਂ ਜੋ ਨਗਰ ਕੀਰਤਨ ਦੇ ਦੌਰਾਨ ਅਸੀਂ ਵੱਖ-ਵੱਖ ਸਿੱਖ ਸ਼ਖਸੀਅਤਾਂ ਨਾਲ ਆਪਾਂ ਤੁਹਾਡੀ ਗੱਲਬਾਤ ਵੀ ਕਰਵਾਵਾਂਗੇ ਅਤੇ ਸਿੱਖ ਸੰਗਤਾਂ ਨਾਲ ਵੀ ਤੁਹਾਡਾ ਰੂਬਰੂ ਕਰਵਾਵਾਂਗੇ। ਤੁਸੀਂ ਮੇਰੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। TV 84 ਦੀ ਟੀਮ ਇਸ ਨੂੰ ਕਵਰ ਕਰਨ ਵਾਸਤੇ ਉਚੇਚੇ ਤੌਰ 'ਤੇ ਪਹੁੰਚੀ ਹੈ। ਅਸੀਂ ਸਭ ਦਾ ਧੰਨਵਾਦ ਕਰਦੇ ਹਾਂ। ਮੈਂ ਨੀਲਮ ਕੌਰ TV 84 ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। So we are celebrating the birthday of Guru Nanak Dev Ji, the founder of the Sikh religion. We have very good friend of our, Mr. Crowley. He is here to congratulate the people on the birthday of the Guru Nanak Dev Ji, and she is very good friend of Mr. Pritam Singh, who is the ex-president of this organization, and he is our candidate in the member of Legislative Assembly in Punjab. So I will request you to view some word for that. Hello, it's great to be here on the birthday of Guru Nanak. Celebrate with the Sikh community here in Queens and around the world. My name is Elizabeth Crowley, and I love the diversity of Queens, and the Sikh community is loving, giving, so much a part of our community, and I'm happy to be here today. Thank you. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ। ਅੱਜ ਨਿਊਯਾਰਕ ਦੀਆਂ ਗਲੀਆਂ ਵਿੱਚ, ਰਿਚਮੰਡ ਹਿੱਲ ਦੇ ਵਿੱਚ ਜੋ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਵੱਲੋਂ 18ਵਾਂ ਨਗਰ ਮਹਾਨ ਨਗਰ ਕੀਰਤਨ ਕੱਢਿਆ ਜਾਂਦਾ ਹੈ। ਹਰ ਸਾਲ ਦੀ ਤਾਂ ਲੱਖਾਂ ਦੀ ਤਾਦਾਦ ਦੇ ਨਾਲ ਜੋ ਇੱਥੇ ਸੰਗਤਾਂ ਪਹੁੰਚੀਆਂ ਹਨ। ਗੁਰੂ ਨਾਨਕ ਪਾਤਸ਼ਾਹ ਨੇ ਜੋ ਸਾਨੂੰ ਜੀਵਨ ਦੇ ਵਿੱਚ ਦੱਸਿਆ ਹੈ, ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਕੇ ਛਕਣਾ, ਉਹ ਹੀ ਇੱਥੇ ਅੱਜ ਜਿਵੇਂ ਪੂਰੇ ਵਰਲਡ ਦੇ ਵਿੱਚ ਲੰਗਰ ਲੱਗਦੇ ਹਨ, ਥਾਂ ਥਾਂ 'ਤੇ ਇਸ ਤਰ੍ਹਾਂ ਲੰਗਰ ਲੱਗੇ ਹੋਏ ਹਨ। ਨਾਲ ਇੱਥੇ ਸਾਡੇ ਕੋਲ ਅਫੀਸ਼ੀਅਲ ਜੋ ਕਾਂਗਰਸਮੈਨ ਔਰ ਇੱਥੋਂ ਦੇ ਜੋ ਐਲਿਜ਼ਬeth ਕਰੋਲੀ ਆਉਣ ਵਾਲੀ ਜੋ ਇਲੈਕਸ਼ਨ ਹੈ ਕੁਈਨਸਬਰੋ ਦੀ ਲੜ ਰਹੇ ਹਨ, ਉਹ ਵੀ ਪਹੁੰਚੇ ਹਨ। ਉਹਨਾਂ ਨੂੰ ਵੀ ਅਸੀਂ ਜੀ ਆਖਦੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਮੈਂ ਅੱਜ ਦੇ ਦਿਨ 'ਤੇ ਫਿਰ ਆਪਣੇ ਵੱਲੋਂ, ਆਪਣੇ ਛੋਟੇ ਬ੍ਰਦਰ ਸਰਦਾਰ ਬਲਦੇਵ ਸਿੰਘ ਗਿੱਲ ਜੀ ਵੱਲੋਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Yes, good afternoon. How are you? How did you feel? I feel wonderful participating in this parade today. It is beautiful. I feel that we are, as I always feel when I come into this community, which is a part of my district, feel even closer, that we are truly, truly family. Okay, thank you so much to be here. You want to say something? Yeah, it's fantastic to be here with my Sikh brothers and sisters, celebrating the beginning. It is what makes New York and makes America, America. The sharing of culture and ideas and celebration. So it's fantastic being here, enjoying here in Richmond Hill
the rich culture and celebration with my Sikh brothers and sisters. ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਨਗਰ ਕੀਰਤਨ ਦਾ ਆਗਾਜ਼ ਹੋ ਚੁੱਕਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜੋ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ, ਅਸੀਂ ਸਭ ਸਿੱਖ ਜਗਤ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ। ਮੇਰੇ ਨਾਲ ਭਾਈ ਸਾਹਿਬ ਮੌਜੂਦ ਨੇ, ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਹੀ ਪਵਿੱਤਰ ਮਹਾਨ ਦਿਹਾੜਾ ਹੈ ਜੋ ਕਿ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੇ ਸੰਬੰਧ ਵਿੱਚ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਬਾਣਾ ਵੱਲੋਂ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਬਹੁਤ ਹੀ ਵੱਡਾ ਉਪਰਾਲਾ ਹੈ। ਮੈਂ ਅੱਜ ਦੇ ਦਿਨ ਤੇ ਸਾਰੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਗੁਰੂ ਮਾਂ ਦੇ ਚਰਨਾਂ 'ਚ ਅਰਦਾਸ ਕਰਦਾ ਹਾਂ ਕਿ ਇਸੇ ਤਰ੍ਹਾਂ ਬਾਬਾ ਮੱਖਣ ਸ਼ਾਹ ਲਬਾਣਾ ਦੀ ਟੀਮ ਜੋ ਗੁਰਦੁਆਰਾ ਦੀ ਕਮੇਟੀ ਹੈ ਉਸ ਨੂੰ ਉਪਰਾਲਾ ਦਾ ਉਦਮ ਤੇ ਆਸਰਾ ਬਖਸ਼ੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ, ਕੀ ਕਹਿਣਾ ਚਾਹੋਗੇ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ, ਕੀ ਕਹਿਣਾ ਚਾਹੋਗੇ ਤੁਸੀਂ? ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਇਹ ਜਿਹੜਾ ਨਗਰ ਕੀਰਤਨ ਬਾਬਾ ਮੱਖਣ ਸ਼ਾਹ ਗੁਰਦੁਆਰੇ ਵੱਲੋਂ ਕੱਢਿਆ ਜਾ ਰਿਹਾ ਹੈ ਜੀ, ਇਹ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ, ਹਰ ਸਾਲ ਮਨਾਇਆ ਜਾਂਦਾ ਹੈ ਜੀ। ਅੱਜ ਇਹ ਹੁਣ ਅੱਜ 549ਵਾਂ ਗੁਰੂ ਕੀਰਤਨ ਕੱਢਿਆ ਜਾ ਰਿਹਾ ਹੈ ਜੀ ਔਰ ਅਗਲੇ ਸਾਲ ਨੂੰ ਸਾਡੇ 500 ਸਾਲਾ ਨਗਰ ਕੀਰਤਨ ਆ ਰਿਹਾ ਜੋ ਉਹ ਇਸ ਤੋਂ ਵੱਡੇ ਪੱਧਰ ਤੇ ਧੂਮਧਾਮ ਨਾਲ ਮਨਾਇਆ ਜਾਏਗਾ। ਉਸ ਦਿਨ ਦੀ ਉਡੀਕ ਦੇ ਵਿੱਚ ਸਾਰੇ ਸਿੱਖਾਂ ਨੂੰ ਅੰਮ੍ਰਿਤਧਾਰੀ ਬਣਨਾ ਚਾਹੀਦਾ ਹੈ ਜੀ, ਗੁਰੂ ਵਾਲੇ ਬਣਨਾ ਚਾਹੀਦਾ ਹੈ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਕਰੋ ਜੀ। ਔਰ ਇਸ ਦੇ ਨਾਲ ਹੀ ਗੁਰੂ ਘਰ ਦੇ ਇਹ ਜਿਹੜਾ ਨਗਰ ਕੀਰਤਨ ਹੈ ਇਹ 114 ਸੀਟ ਬਾਬਾ ਮੱਖਣ ਸ਼ਾਹ ਗੁਰਦੁਆਰੇ ਤੋਂ ਚੱਲ ਕੇ 111 ਸੀਟ, ਉਸ ਤੋਂ ਬਾਅਦ ਲਿਬਰਟੀ ਤੋਂ ਲੈਫਟ ਹੋਵੇਗਾ, ਉਸ ਤੋਂ 123 ਸੀਟ ਤੋਂ ਫਿਰ ਲੈਫਟ ਹੋਵੇਗਾ ਤੇ ਅਟਲਾਂਟਿਕ ਐਵਨਿਊ ਤੇ ਜਾਏਗਾ। ਅਟਲਾਂਟਿਕ ਐਵਨਿਊ ਤੋਂ ਜਾਂਦਾ ਹੋਇਆ 118 ਵਾਲੇ ਗੁਰਦੁਆਰੇ ਸਿੱਖ ਕਲਚਰ ਸੁਸਾਇਟੀ ਵਾਲੇ ਗੁਰਦੁਆਰੇ ਪਹੁੰਚੇਗਾ। ਉੱਥੇ 10 ਮਿੰਟ ਵਾਸਤੇ ਰੁਕਿਆ ਜਾਏਗਾ, 15 ਮਿੰਟ ਵਾਸਤੇ ਰੁਕਿਆ ਜਾਏਗਾ। ਉਸ ਤੋਂ ਬਾਅਦ ਵਾਪਸੀ ਫਿਰ ਬਾਬਾ ਮੱਖਣ ਸ਼ਾਹ ਸਿੰਘ ਲਮਾਣਾ ਦੇ ਗੁਰਦੁਆਰੇ ਵਿੱਚ ਹੋਵੇਗੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਤੇ ਭਾਈ ਸਾਹਿਬ ਨੇ ਆਪਣੇ ਬਹੁਤ ਹੀ ਵਧੀਆ ਵਿਚਾਰ ਦਿੱਤੇ ਨੇ। ਅਸੀਂ ਇਹਨਾਂ ਭਾਈ ਸਾਹਿਬ ਨਾਲ ਗੱਲਬਾਤ ਕਰਦੇ ਹਾਂ। ਜਿਸ ਤਰ੍ਹਾਂ ਕਿ ਵਿਊਅਰਸ ਤੁਸੀਂ ਦੇਖ ਰਹੇ ਹੋ ਕਿ ਠਾਠਾ ਮਾਰਦਾ ਸਿੱਖ ਸੰਗਤਾਂ ਦਾ ਇੱਕ ਖੱਟ ਤੁਸੀਂ ਦੇਖ ਰਹੇ ਹੋ ਜੀ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਪੂਰੇ ਸਿੱਖ ਜਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। 23 ਤਰੀਕ ਨੂੰ ਜੋ ਪ੍ਰਕਾਸ਼ ਪੁਰਬ ਆ ਰਿਹਾ ਹੈ ਉਸ ਦੇ ਸੰਬੰਧ ਦੇ ਵਿੱਚ ਜੋ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਬਾਣਾ ਸਿੱਖ ਸੈਂਟਰ ਵਿਖੇ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਇਹ ਠਾਠਾ ਮਾਰ ਦੇ ਇਕੱਠ ਨੂੰ ਵੇਖ ਕੇ ਇਹ ਪਤਾ ਚੱਲਦਾ ਹੈ ਕਿ ਬਾਬੇ ਨਾਨਕ ਦੀ ਸ਼ਾਖ ਜਿਹੜੀ ਹੈ ਉਹ ਸਿੱਖਾਂ ਦੇ ਦਿਲ ਵਿੱਚ ਕਿੰਨੀ ਹੈ। ਅੱਜ ਇੰਨੀ ਠੰਡ ਹੁੰਦੇ ਹੋਏ ਵੀ ਪੂਰਾ ਸਿੱਖ ਜਗਤ ਜਿਹੜਾ ਰਿਚਮੰਡ ਹਿੱਲ ਦੀਆਂ ਗਲੀਆਂ ਵਿੱਚ ਪਹੁੰਚਿਆ ਹੋਇਆ ਹੈ। ਤੇ ਮੈਂ ਅਪੀਲ ਵੀ ਕਰਾਂਗਾ ਕਿ ਆਓ ਜਿੱਥੇ ਅਸੀਂ ਗੁਰੂ ਦੇ ਪ੍ਰਤੀ ਸ਼ਰਧਾ ਰੱਖਦੇ ਹਾਂ ਉੱਥੇ ਉਹਨਾਂ ਦਾ ਉਪਦੇਸ਼ ਜਿਹੜਾ ਹੈ ਉਸ ਨੂੰ ਵੀ ਜ਼ਰੂਰ ਮੰਨੀਏ ਤੇ ਉਹ ਜੋ ਬਾਬੇ ਨਾਨਕ ਨੇ ਉਪਦੇਸ਼ ਦਿੱਤਾ ਸੀ ਉਸ ਨੂੰ ਮੰਨ ਕੇ ਜਿੱਥੇ ਅਸੀਂ ਆਪਣੇ ਬੱਚੇ ਨੂੰ ਦੱਸਣਾ ਹੈ ਉੱਥੇ ਇੱਥੇ ਦੀ ਕਮਿਊਨਿਟੀਆਂ ਨੂੰ ਵੀ ਅਸੀਂ ਸੱਚੇ ਤੇ ਸੁੱਚੇ ਸਿੱਖ ਬਣ ਕੇ ਕਿਰਤਕਾਰੀ ਸਿੱਖ ਬਣ ਕੇ ਦੱਸਣਾ ਹੈ। ਆਓ ਗੁਰੂ ਨਾਨਕ ਦਾ ਉਪਦੇਸ਼ ਮੰਨੀਏ ਤੇ ਗੁਰੂ ਨਾਨਕ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਅਰਸ, ਭਾਈ ਸਾਹਿਬ ਨੇ ਬਹੁਤ ਹੀ ਵਧੀਆ ਵਿਚਾਰ ਦਿੱਤੇ ਨੇ। ਅਸੀਂ ਸਿੱਖ ਸੰਗਤ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜੇ ਤੇ ਜੋ ਨਗਰ ਕੀਰਤਨ ਨਿਕਲ ਰਿਹਾ ਹੈ ਸਿੱਖ ਸੰਗਤਾਂ ਦਾ ਠਾਠਾ ਮਾਰਦਾ ਇੱਕ ਅੱਠ ਤੁਸੀਂ ਦੇਖ ਰਹੇ ਹੋ। ਮੇਰੇ ਪਿੱਛੇ ਭਾਈ ਸਾਹਿਬ ਖੜੇ ਨੇ, ਇਹਨਾਂ ਨੂੰ ਆਪਾਂ ਗੱਲਬਾਤ ਕਰਦੇ ਹਾਂ। ਭਾਈ ਸਾਹਿਬ, ਵਾਹਿ ਖਾਲਸਾ, ਵਾਹਿ ਜੀ ਫਤਿਹ। ਵਾਹਿ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਅੱਜ ਨਿਊਯਾਰਕ ਦੀ ਧਰਤੀ ਹੈ, ਰਿਚਮੰਡ ਦੀਆਂ ਗਲੀਆਂ ਦੇ ਵਿੱਚ 18ਵਾਂ ਨਗਰ ਕੀਰਤਨ ਬਾਬਾ ਮੱਖਣ ਸ਼ਾਹ ਲਬਾਣੇ ਵੱਲੋਂ ਕੱਢਿਆ ਜਾਂਦਾ ਜੀ। ਸੰਗਤਾਂ ਦੇ ਸੰਯੋਗ ਦੇ ਨਾਲ ਬਹੁਤ ਭਾਰੀ ਇਕੱਠ ਹੈ। ਅੱਜ ਪਹਿਲਾਂ ਨਾਲੋਂ ਠੰਡ ਥੋੜੀ ਘੱਟ ਹੈ, ਇਸ ਕਰਕੇ ਬਹੁਤ ਬਹੁਤ ਵਧਾਈ ਸਿੱਖ ਜਗਤ ਨੂੰ। ਮੈਂ ਸੁੱਚਾ ਸਿੰਘ ਗਿਲਜੀਆਂ ਬੋਲ ਰਿਹਾ ਮੇਰੇ ਵੱਲੋਂ ਔਰ ਮੇਰੇ ਪਰਿਵਾਰ ਵੱਲੋਂ ਪੂਰੇ ਸਿੱਖ ਜਗਤ ਨੂੰ ਲੱਖ ਲੱਖ ਵਧਾਈ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਗੁਰੂ ਨਾਨਕ ਜੀ ਦੇ ਪੁਰਬ ਤੇ ਪੂਰੇ ਸਮੂਹ ਸਿੱਖ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਅਤੇ ਅੱਜ ਆਪ ਸਭ ਦੇਖ ਹੀ ਰਹੇ ਹੋ ਕਿ ਠਾਠਾ ਮਾਰਦਾ ਇਹ ਇਕੱਠ ਨਿਊਯਾਰਕ ਦੀ ਧਰਤੀ ਤੇ ਬਾਬੇ ਨਾਨਕ ਦੀਆਂ ਖੁਸ਼ੀਆਂ ਲੁੱਟਦਾ ਹੋਇਆ ਨਜ਼ਰ ਆ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਨਿਊਯਾਰਕ ਦੀ ਧਰਤੀ ਤੇ ਰਿਚਮੰਡ ਹਿੱਲ ਬਾਬਾ ਮੱਖਣ ਸ਼ਾਹ ਲਬਾਣਾ ਦੇ ਨਗਰ ਕੀਰਤਨ ਠਾਠਾ ਮਾਰਦਾ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਗੁਰੂ ਨਾਨਕ ਦੇਵ ਦੇ ਨਗਰ ਕੀਰਤਨ ਦੀਆਂ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਵੀਅਰਸ ਤੁਸੀਂ ਦੇਖ ਰਹੇ ਹੋ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਪ੍ਰਕਾਸ਼ ਦਿਹਾੜਾ ਹੈ ਉਸ ਦਾ ਜੋ ਨਗਰ ਕੀਰਤਨ ਹੈ ਉਹ ਸਿੱਖ ਸੰਗਤਾਂ ਵਿੱਚ ਜਿਸ ਤਰ੍ਹਾਂ ਠਾਠਾ ਮਾਰਦਾ ਇਕੱਠ ਤੁਸੀਂ ਦੇਖ ਰਹੇ ਹੋ। ਬੀਬੀਆਂ ਵਿੱਚ ਵੀ ਬੜਾ ਉਤਸ਼ਾਹ ਹੈ, ਉਹ ਵਾਹਿਗੁਰੂ ਦਾ ਨਾਮ ਜਪਦੀਆਂ, ਵਾਹਿਗੁਰੂ ਦਾ ਸਿਮਰਨ ਕਰਦੀਆਂ, ਗੁਰੂ ਨਾਨਕ ਦੇਵ ਜੀ ਦਾ ਜੋ ਪ੍ਰਕਾਸ਼ ਦਿਹਾੜੇ ਨੂੰ ਮਨਾ ਰਹੀਆਂ ਹਨ, ਖੁਸ਼ੀਆਂ ਲੈ ਰਹੀਆਂ ਹਨ। ਭੈਣ ਸਾਹਿਬ ਨਾਲ ਗੱਲ ਕਰਦੇ ਹਾਂ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਸੋ ਕੀ ਮੰਦ ਆਖੀਏ ਜਿਤ ਜੰਮੇ ਰਾਜਾਨ। ਜੀ ਭੈਣ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਇਹ ਕਹਿਣਾ ਚਾਹੁੰਦੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਸਭ ਸੰਗਤ ਨੂੰ ਹੋਵੇ, ਜੋ ਕਿ ਸਾਡੇ ਲਈ ਸਭ ਕੁਝ ਕਰਕੇ ਗਏ ਹੈਗੇ ਨੇ। ਅਸੀਂ ਸਿੱਖੀ ਵਿੱਚ ਕਿਉਂ ਜਾ ਰਹੇ ਹਾਂ? ਇਸੇ ਕਰਕੇ ਜਦ ਕਿ ਸਾਡੇ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਸਿੱਖੀ ਸ਼ੁਰੂ ਕੀਤੀ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਸਿੱਖ ਸੈਂਟਰ ਨਿਊਯਾਰਕ ਵਿਖੇ ਟਰਾਈ ਸਟੇਟ ਦੀਆਂ ਸੰਗਤਾਂ ਦੇ ਸਹਿਯੋਗ ਨਾਲ 18ਵਾਂ ਮਹਾਨ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਤੁਸੀਂ ਵੇਖ ਰਹੇ ਹੋ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਅੱਜ ਇਹ ਦਰਸਾ ਰਿਹਾ ਹੈ ਕਿ ਸਾਨੂੰ ਆਪਣੇ ਗੁਰੂ ਦੇ ਨਾਲ ਕਿੰਨਾ ਪਿਆਰ ਹੈ। ਕਿੰਨੀ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਨੇ। ਕੇਸਰੀ ਦਸਤਾਰਾਂ ਸਜਾ ਕੇ, ਕੇਸਰੀ ਦੁਪੱਟੇ ਲੈ ਕੇ ਭੈਣਾਂ ਇਸ ਦੇ ਵਿੱਚ ਸ਼ਾਮਲ ਹੋਈਆਂ ਨੇ। ਇਹ ਜਿਹੜੇ ਨਗਰ ਕੀਰਤਨ ਨੇ ਵਿਦੇਸ਼ਾਂ ਵਿੱਚ ਖਾਸ ਤੌਰ 'ਤੇ ਇਹਨਾਂ ਦੀ ਲੋੜ ਹੈ, ਕਿਉਂਕਿ ਇਹ ਸਾਡੀ ਪਹਿਚਾਣ ਦਰਸਾਉਂਦੇ ਹਨ। ਜਿਹੜੀਆਂ ਦੂਜੀਆਂ ਕੌਮਾਂ ਦੇ ਵਿੱਚ ਅਸੀਂ ਰਹਿ ਰਹੇ ਹਾਂ ਉਹਨਾਂ ਨੂੰ ਸਾਡੇ ਬਾਰੇ ਪਤਾ ਲੱਗੇ ਕਿ ਸਿੱਖੀ ਕੀ ਹੈ, ਇਹਨਾਂ ਦਾ ਮੋਟਿਵ ਕੀ ਹੈ, ਸਿੱਖੀ ਗੁਰੂ ਨਾਨਕ ਦੇਵ ਜੀ ਨੇ ਫੈਲਾਈ, ਇਹਦਾ ਮਕਸਦ ਕੀ ਸੀ। ਤੋਂ ਮੈਂ ਸਮੁੱਚੇ ਜਗਤ ਨੂੰ ਅੱਜ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ। ਸਤਿਗੁਰੂ ਸਦਾ ਚੜ੍ਹਦੀਆਂ ਕਲਾ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 18ਵਾਂ ਮਹਾਨਗਰ ਕੀਰਤਨ ਟਰਾਈ ਸਟੇਟ ਦੀਆਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਵੱਲੋਂ ਕੱਢਿਆ ਜਾ ਰਿਹਾ ਹੈ। ਬੜੀ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਹਨ। ਮੇਰੀ ਇਹ ਹੀ ਸਮੁੱਚੇ ਸਿੱਖ ਜਗਤ ਨੂੰ ਬੇਨਤੀ ਹੈ ਵੀ ਆਓ ਸਾਰੇ ਅਸੀਂ ਇੱਕ ਕੇਸਰੀ ਨਿਸ਼ਾਨ ਥੱਲੇ ਇਕੱਠੇ ਹੋਈਏ, ਜਾਤਾਂ ਪਾਤਾਂ ਤੋਂ ਉੱਪਰ ਉੱਠੀਏ, ਕਿਉਂਕਿ ਕੌਮ ਦੇ ਅੱਗੇ ਬਹੁਤ ਚੁਣੌਤੀਆਂ ਹਨ। ਜਦੋਂ ਅਸੀਂ ਸਾਰੇ ਇੱਕ ਕੇਸਰੀ ਨਿਸ਼ਾਨ ਥੱਲੇ ਇਕੱਠੇ ਹੋ ਜਾਵਾਂਗੇ, ਯੂਨੀਅਨ ਜਿਸ ਤਰ੍ਹਾਂ ਏਕੇ ਦੇ ਵਿੱਚ ਹੀ ਬਲ ਹੈ ਤੇ ਸਾਰੇ ਸਾਡੇ ਕਾਰਜ ਵਾਹਿਗੁਰੂ ਆਪ ਠੀਕ ਕਰੇਗਾ। ਪਰ ਸਭ ਤੋਂ ਪਹਿਲਾਂ ਸਾਨੂੰ ਇਹ ਨਿਰਣਾ ਕਰਨਾ ਪਏਗਾ ਵੀ ਸਾਨੂੰ ਇੱਕ ਪਲੇਟਫਾਰਮ ਥੱਲੇ ਇਕੱਠੇ ਹੋਣਾ ਪਏਗਾ। ਸੋ ਮੈਂ ਵੱਖਰੀਆਂ ਸਟੇਟਾਂ ਦੇ ਵਿੱਚ ਇੰਡੀਆ ਵੀ ਬਹੁਤ ਜ਼ਿਆਦਾ ਜਿਹੜੇ ਪੰਥ ਦੇ ਜਿਹੜੇ ਮਸਲੇ ਹਨ ਉਹਨਾਂ ਨੂੰ ਪ੍ਰੋਬਲਮਾਂ ਆ ਰਹੀਆਂ ਹਨ। ਸੋ ਅਸੀਂ ਸਾਰਿਆਂ ਨੇ ਇੱਥੇ ਜੋ ਜਿਹੜੀਆਂ ਕੈਨੇਡਾ ਦੀ ਧਰਤੀ ਤੇ ਲਾ ਲਓ, ਸਾਡੀ ਜਿਹੜੀ ਸਿੱਖ ਕੌਮ ਬਹੁਤ ਚੜ੍ਹਦੀ ਕਲਾ ਤੋਂ ਜਾ ਰਹੀ ਹੈ। ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਸਾਰੇ ਹੀ ਕੰਟਰੀਆਂ ਦੇ ਵਿੱਚ। ਸੋ ਮੈਂ ਆਸ ਕਰਦਾ ਆਉਣ ਵਾਲੇ ਸਮੇਂ 'ਚ ਗੁਰੂ ਚਰਨਾਂ 'ਚ ਅਰਦਾਸ ਕਰਦਾ ਹਾਂ ਸਿੱਖ ਕੌਮ ਸਾਡੀ ਜਿਹੜੀ ਨਵੀਂ ਪਨੀਰੀ ਹੈ ਆਉਣ ਵਾਲੇ ਸਮੇਂ 'ਚ ਚੜ੍ਹਦੀ ਕਲਾ ਵਿੱਚ ਜਾਵੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਅਰਸ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਨਗਰ ਕੀਰਤਨ ਦਾ ਆਗਾਜ਼ ਹੋ ਚੁੱਕਾ ਹੈ। ਪੰਜ ਪਿਆਰਿਆਂ ਤੇ ਪੰਜ ਨਿਸ਼ਾਨਚੀਆਂ ਦੇ ਅਗਵਾਈ ਹੇਠ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਜੋ ਫਲੋਟ ਹੈ ਉਹ ਜਾ ਰਿਹਾ ਹੈ। ਸਿੱਖ ਸੰਗਤਾਂ ਨਾਮ ਜਪ ਰਹੀਆਂ ਹਨ, ਵਾਹਿਗੁਰੂ ਦਾ ਸਿਮਰਨ ਕਰ ਰਹੀਆਂ ਹਨ। ਦੂਰ ਦਰੇੜੇ ਤੋਂ ਸੰਗਤਾਂ ਪਹੁੰਚ ਚੁੱਕੀਆਂ ਹਨ। ਦੇਸ਼ਾਂ ਵਿਦੇਸ਼ਾਂ ਵਿੱਚ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹੈ ਉਹ ਮਨਾਇਆ ਜਾ ਰਿਹਾ ਹੈ। ਇੱਥੇ ਵੀ ਅਮਰੀਕਾ ਦੀ ਧਰਤੀ ਤੇ ਵੀ ਸਿੱਖ ਸੰਗਤਾਂ ਬੜੇ ਉਤਸ਼ਾਹ ਤੇ ਪਿਆਰ ਨਾਲ ਇਹ ਦਿਹਾੜਾ ਮਨਾ ਰਹੀਆਂ ਹਨ। ਅਸੀਂ ਭਾਈ ਸਾਹਿਬ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਤੁਸੀਂ ਭਾਈ ਸਾਹਿਬ? ਅੱਜ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਦੀ ਸੰਗਤਾਂ ਵੱਲੋਂ ਗੁਰਦੁਆਰਾ ਦੇ ਸਾਰੀ ਸਾਧ ਸੰਗਤ ਵੱਲੋਂ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋ ਨਗਰ ਕੀਰਤਨ ਸਜਾਇਆ ਗਿਆ ਹੈ। ਸਾਡਾ ਸਾਰੇ ਸਿੱਖ ਜਗਤ ਨੂੰ ਬੇਨਤੀ ਹੈ ਕਿ ਆਓ ਰਲ ਮਿਲ ਕੇ ਹਰ ਸਿੱਖ ਜਗਤ ਦਾ ਜੋ ਪ੍ਰੋਗਰਾਮ ਹਨ, ਸਾਰੇ ਕੰਮ ਹਨ, ਰਲ ਮਿਲ ਕੇ ਕਰੀਏ ਔਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਜੋ ਵੀ ਸੇਵਾ ਕਰਦੇ ਹਨ ਉਹ ਰੱਜ ਖੁਸ਼ੀਆਂ ਪਾਉਂਦੇ ਹਨ। ਇਸ ਕਰਕੇ ਆਓ ਆਪਾਂ ਸਾਰੇ ਵੱਧ ਚੜ ਕੇ ਇਹ ਨਗਰ ਕੀਰਤਨ ਜੋ ਸਜਾਇਆ ਜਾਂਦਾ ਉਹਦੇ ਵਿੱਚ ਹਿੱਸਾ ਪਾਈਏ ਔਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਅਰਸ ਅਸੀਂ ਕਿਹਾ ਸੀ ਕਿ ਜਦੋਂ ਨਗਰ ਕੀਰਤਨ ਦਾ ਆਗਾਜ਼ ਹੋਏਗਾ ਅਸੀਂ ਵੱਖ-ਵੱਖ ਸ਼ਖਸੀਅਤਾਂ ਨਾਲ ਤੁਹਾਡੀ ਗੱਲਬਾਤ ਕਰਵਾਵਾਂਗੇ। ਭਾਈ ਸਾਹਿਬ ਮੇਰੇ ਨਾਲ ਮੌਜੂਦ ਨੇ, ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਲੱਖ ਲੱਖ ਮੁਬਾਰਕਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਦਿਹਾੜੇ ਦੀਆਂ। ਕੀ ਕਹਿਣਾ ਚਾਹੋਗੇ?
ਅਸੀਂ ਗੁਰਦੁਆਰਾ ਮੱਖਣ ਸ਼ਾਹ ਲਬਾਣਾ ਸਿੱਖ ਕਮੇਟੀ ਵੱਲੋਂ ਸਿੱਖ ਸੰਗਤਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਜੋ ਇਸ ਨਗਰ ਕੀਰਤਨ ਵਿੱਚ ਵੱਧ ਤੋਂ ਵੱਧ ਹਿੱਸਾ ਲੈ ਰਹੀਆਂ ਹਨ ਅਤੇ ਹਰ ਸਾਲ ਦੀ ਤਰ੍ਹਾਂ ਇਸ ਵਿੱਚ ਹਿੱਸਾ ਲੈਂਦੀਆਂ ਹਨ ਅਤੇ ਆਉਣ ਵਾਲੇ ਸਾਲਾਂ ਵਿੱਚ ਵੀ ਇਸ ਤਰ੍ਹਾਂ ਹਿੱਸਾ ਲੈਣਗੀਆਂ ਅਤੇ ਅਸੀਂ ਗੁਰੂ ਨਾਨਕ ਦੇਵ ਜੀ ਦੇ ਪਾਏ ਪੂਰਨ ਦੇ ਚੱਲੀਏ ਅਤੇ ਸਿੱਖ ਕੌਮ ਦੀ ਅਤੇ ਸਾਰੇ ਸਬੱਬ ਦਾ ਭਲਾ ਮੰਗੀਏ। ਇਹੋ ਹੀ ਸਾਡਾ ਮੁੱਖ ਸੰਦੇਸ਼ ਹੈ। ਗੁਰੂ ਨਾਨਕ ਦੇਵ ਜੀ ਨੇ ਬਹੁਤ ਸਿੱਖ ਕੌਮ ਅਤੇ ਹੋਰ ਕੌਮਾਂ ਵਿੱਚ ਬਹੁਤ ਸਾਰਾ ਸੁਧਾਰ ਕੀਤਾ, ਜਿਸ ਵਿੱਚ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਨੂੰ ਵੀ ਮਾਣ ਬਖਸ਼ਿਆ ਅਤੇ ਉਸ ਨੇ ਕਿਹਾ ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਾਜਾਨ, ਸਿੱਖੀ ਇਸਤਰੀ ਨੂੰ ਵੀ ਮਹਾਨ ਸਥਾਨ ਦਿੱਤਾ। ਇਸ ਲਈ ਅਸੀਂ ਸਾਰਿਆਂ ਦੇ ਧੰਨਵਾਦੀ ਹਾਂ। ਦਾਸ ਕੁਲਵੰਤ ਸਿੰਘ ਨਡਾਲਾ ਸਾਰੀ ਸਿੱਖ ਸੰਗਤ ਅਤੇ ਸਿੱਖ ਸੰਗਤ ਦਾ ਬਹੁਤ ਸਾਰਾ ਧੰਨਵਾਦ ਕਰਦਾ ਹੈ ਜੋ ਵਾਈਸ ਚੇਅਰਮੈਨ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਬਾਣਾ ਹੈ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਜਿਹੜੇ ਭਾਈ ਸਾਹਿਬ ਮੇਰੇ ਨਾਲ ਖੜੇ ਨੇ ਬਾਬਾ ਮਾਝਾ ਸਿੰਘ ਗੁਰਦੁਆਰਾ ਦੇ ਜੋ ਪ੍ਰਬੰਧਕ ਨੇ ਅਤੇ ਨਾਲ ਹੀ ਗ੍ਰੰਥੀ ਸਾਹਿਬ ਨੇ, ਆਪਣਾ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਲੇਵਾ ਸਮੂਹ ਸਾਧ ਸੰਗਤ ਨੂੰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ। ਵੱਲੋਂ ਗੁਰਦੁਆਰਾ ਸੰਤ ਬਾਬਾ ਮਾਝਾ ਸਿੰਘ ਕਰਮਜੋਤ ਸਿੱਖ ਸੈਂਟਰ ਤੇ ਸੰਤ ਬਾਬਾ ਰੋਸ਼ਨ ਸਿੰਘ ਜੀ ਜੋ ਬਾਬਾ ਮਾਝਾ ਸਿੰਘ ਦੇ ਮੁੱਖ ਸੇਵਾਦਾਰ ਬਾਬਾ ਰੋਸ਼ਨ ਸਿੰਘ ਜੀ ਵੱਲੋਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਘਰ ਦੇ ਜੋ ਮੁੱਖ ਹੈੱਡ ਗ੍ਰੰਥੀ ਹਨ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਇਹ ਬਾਬਾ ਮਾਝਾ ਸਿੰਘ ਗੁਰੂ ਘਰ ਦੇ ਹੈੱਡ ਗ੍ਰੰਥੀ ਨੇ ਜੀ। ਭਾਈ ਸਾਹਿਬ ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਤੁਹਾਨੂੰ ਲੱਖ ਲੱਖ ਮੁਬਾਰਕਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਦਿਹਾੜੇ ਦੀਆਂ। ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਮਹਾਨ ਨਗਰ ਕੀਰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀ ਖੁਸ਼ੀ 'ਚ ਟਰਾਈਟ ਸਟੇਟ ਦੀਆਂ ਸਮੂਹ ਸੰਗਤਾਂ ਵੱਲੋਂ ਜੋ ਹਰ ਸਾਲ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਬਾਣਾ ਵੱਲੋਂ ਸੰਗਤਾਂ ਦੇ ਪਿਆਰ ਸਹਿਯੋਗ ਦੇ ਨਾਲ ਕੱਢਿਆ ਜਾ ਰਿਹਾ ਹੈ। ਸੋ ਸਭ ਤੋਂ ਪਹਿਲਾਂ ਦਾਸ ਵੱਲੋਂ ਟੀਵੀ ਚੈਨਲ 84 ਜੋ ਸੰਗਤਾਂ ਦੀ ਵੱਧ ਚੜ੍ਹ ਕੇ ਸੇਵਾ ਕਰਦਾ ਹੈ, ਇਸ ਨੂੰ ਬਹੁਤ ਬਹੁਤ ਵਧਾਈਆਂ ਕਿ ਜੋ ਨਿੱਘੀਆਂ ਸੇਵਾਵਾਂ ਨਿਭਾ ਰਹੇ ਹਨ। ਦੂਸਰਾ, ਦੇਸ਼ਾਂ ਵਿਦੇਸ਼ਾਂ ਜਿੱਥੇ ਵੀ ਸੰਗਤਾਂ ਟੀਵੀ ਮਾਧਿਅਮ ਰਾਹੀਂ ਇਹ ਜੋ ਨਗਰ ਕੀਰਤਨ ਦੇ ਦਰਸ਼ਨ ਕਰ ਰਹੀਆਂ ਹਨ, ਸਰਬੱਤ ਸੰਗਤਾਂ ਨੂੰ ਸੰਤ ਮਹਾਂਪੁਰਸ਼ ਬਾਬਾ ਰੋਸ਼ਨ ਸਿੰਘ ਜੀ ਹੋਰਾਂ ਵੱਲੋਂ ਬਹੁਤ ਬਹੁਤ ਵਧਾਈਆਂ। ਵਿਸ਼ੇਸ਼ ਤੌਰ 'ਤੇ ਧੰਨਵਾਦੀ ਹਾਂ ਸਮੁੱਚੀਆਂ ਸੰਗਤਾਂ ਦੇ ਜੋ ਦੇਸ਼ਾਂ ਵਿਦੇਸ਼ਾਂ 'ਚ ਵੱਖ-ਵੱਖ ਸਟੇਟਾਂ ਤੋਂ ਪਹੁੰਚੀਆਂ ਹਨ। ਮੈਂ ਫਿਰ ਤੋਂ ਟੀਵੀ ਚੈਨਲ ਬਹੁਤ ਬਹੁਤ ਵਧਾਈਆਂ ਦਿੰਦਾ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਅੱਜ ਦਾ ਮਹਾਨ ਨਗਰ ਕੀਰਤਨ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਬਾਣਾ ਸਿੱਖ ਸੈਂਟਰ ਵੱਲੋਂ ਕੱਢਿਆ ਜਾ ਰਿਹਾ, ਮੈਂ ਸਾਰੇ ਸਿੱਖ ਜਗਤ ਨੂੰ ਅੱਜ ਦੇ 18ਵੇਂ ਨਗਰ ਕੀਰਤਨ ਤੇ ਲੱਖ ਲੱਖ ਵਧਾਈ ਦਿੰਦਾ। ਜੋ ਕਿ ਠਾਠਾ ਮਾਰਦਾ ਇਕੱਠ ਆਪਾਂ ਦੇਖ ਰਹੇ ਹਾਂ ਹਜ਼ਾਰਾਂ ਦੀ ਗਿਣਤੀ ਵਿੱਚ। ਸੋ ਇਸੇ ਤਰ੍ਹਾਂ ਹਰ ਸਾਲ ਹੀ ਅਸੀਂ ਜੋ ਗੁਰੂ ਨਾਨਕ ਦੇਵ ਜੀ ਦੇ ਆਗਮਨ ਗੁਰਪੁਰਬ ਤੇ ਤੋਂ ਪਹਿਲਾਂ ਅਸੀਂ ਕੀਰਤਨ ਕੱਢਦੇ ਹਾਂ ਔਰ ਸਾਲੋਂ ਸਾਲ ਸੰਗਤਾਂ ਦਾ ਜੋ ਇਕੱਠ ਹੈ ਉਹ ਵੱਧ ਰਿਹਾ। ਬੜੀ ਖੁਸ਼ੀ ਹੁੰਦੀ ਜਦੋਂ ਕਿ ਨਿਊਯਾਰਕ ਰਿਚਮੰਡ ਦੇ ਹਿੱਲ ਦੇ ਵਿੱਚ ਇੰਨੇ ਸਾਡੇ ਦਸਤਾਰਾਂ ਬੰਨ੍ਹ ਕੇ ਵੀਰ ਸਾਡੀਆਂ ਭੈਣਾਂ ਦੁਪੱਟੇ ਲੈ ਕੇ ਔਰ ਬੱਚੇ ਪਟਕੇ ਬੰਨ੍ਹ ਕੇ ਜਦੋਂ ਚੱਲਦੇ ਨੇ। ਔਰ ਅਸੀਂ ਅਪੀਲ ਵੀ ਕਰਦੇ ਹਾਂ ਕਿ ਵੱਧ ਤੋਂ ਵੱਧ ਤੁਸੀਂ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਕਿਉਂਕਿ ਜੋ ਗੁਰੂ ਨਾਨਕ ਦੇਵ ਜੀ ਸਾਨੂੰ ਉਪਦੇਸ਼ ਦੇ ਗਿਆ ਸੀ ਅਸੀਂ ਉਹਨਾਂ 'ਤੇ ਚੱਲਣਾ। ਸਾਡੇ ਕੋਲ ਜੋ 10 ਗੁਰੂਆਂ ਦੀ ਗੁਰਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਉਹਨਾਂ 'ਤੇ ਸਾਰਿਆਂ 'ਤੇ ਪਹਿਰਾ ਦੇਣਾ ਔਰ ਜੋ ਵੀ ਉਹਦੇ ਵਿੱਚ ਗੁਰੂ ਸਾਹਿਬ ਕਹਿ ਗਏ ਨੇ ਅਸੀਂ ਉਹਨਾਂ 'ਤੇ ਅਮਲ ਕਰਨਾ। ਜੋ ਅੱਜ ਕੱਲ੍ਹ ਦੇ ਮੈਂ ਵੇਖਣਾ ਬਹੁਤ ਸਾਡੇ ਜੋ ਬਾਬੇ ਨੇ ਇੰਡੀਆ ਦੇ ਵਿੱਚ ਹਰ ਪਿੰਡ ਦੇ ਵਿੱਚ ਇੱਕ ਬਾਬਾ, ਉਹਨਾਂ ਤੋਂ ਬਚ ਕੇ ਰਹਿਣਾ ਕਿਉਂਕਿ ਉਹਨਾਂ ਦਾ ਬਹੁਤ ਵੱਡਾ ਪਸਾਰਾ ਹੋ ਗਿਆ। ਸੋ ਆਪਾਂ ਸਭ ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਰਹਿਣਾ, ਉਹ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਨਾ। ਸੋ ਬਾਕੀ ਆਪ ਜੀ ਨੂੰ ਪਤਾ ਕਿ ਇੱਥੇ ਰਿਚਮੰਡ ਦੇ ਵਿੱਚ ਹਜ਼ਾਰਾਂ ਦੇ ਹਿਸਾਬ ਲੋਕ ਰਹਿੰਦੇ ਨੇ। ਅਸੀਂ ਹਰ ਮੀਡੀਆ ਤੇ ਜੋ ਐਡ ਵੀ ਦਿੱਤੀ ਹੋਈ ਆ ਕਿ ਸਾਰੇ ਹੀ ਅੱਜ ਦੇ ਨਗਰ ਕੀਰਤਨ ਤੇ ਜੋ ਬੱਚੇ ਬਜ਼ੁਰਗ ਜੋ ਸਾਡੇ ਭੈਣਾਂ ਭਰਾ ਸਾਰੇ ਹੀ ਹਿੱਸਾ ਲਓ। ਜਿਹੜੇ ਜ਼ਿਆਦਾ ਬਜ਼ੁਰਗ ਨੇ ਪਿੱਛੇ ਸਾਡੇ ਕੋਲ 2 ਫਲੋਰ ਨੇ ਉਹਨਾਂ ਤੇ ਬੈਠ ਕੇ ਆ ਰਹੇ ਨੇ। ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਉਹਨਾਂ ਨੂੰ ਵੀ ਲਿਆ ਕੇ ਜੋ ਗੁਰੂ ਨਾਨਕ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਮੌਕਾ ਦਿਓ। ਔਰ ਅਸੀਂ ਸਾਰਿਆਂ ਨੂੰ ਪੂਰੇ ਸੰਸਾਰ ਦੇ ਵਿੱਚ ਅਸੀਂ ਬੇਨਤੀ ਕਰਨੇ ਆ ਕਿ ਸਾਰੇ ਹੀ
ਇਸੇ ਤਰ੍ਹਾਂ ਵੱਡੇ ਵੱਡੇ ਪੂਰੇ ਵਰਲਡ ਦੇ ਵਿੱਚ ਪ੍ਰੋਗਰਾਮ ਕਰੋ ਔਰ ਜੋ ਸਿੱਖੀ ਦਾ ਅਦਾਰਾ ਆਪਾਂ ਬੜੇ ਵੱਡੇ ਪੱਧਰ ਤੇ ਫੈਲਾਉਣਾ। ਜੋ ਸਿੱਖ ਕੌਮ ਹੈ ਉਹ ਇੱਕ ਬਹੁਤ ਵੱਡੇ ਪੱਧਰ ਤੇ ਜੋ ਇੱਕ ਵੱਖਰੀ ਕੌਮ ਹੈ ਔਰ ਜੋ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਜੋ ਸਾਡੇ 4 ਆਪਣੇ ਪੁੱਤਰ ਵਾਰ ਕੇ ਸਾਨੂੰ ਇਹ ਵਿਰਾਸਤ ਦੇ ਵਿੱਚ ਸਿੱਖੀ ਦੇ ਗਏ ਨੇ। ਅਸੀਂ ਉਹਨਾਂ ਦਾ ਵੀ ਬੜੇ ਵੱਡੇ ਪੱਧਰ ਤੇ ਗੁਰਪੁਰਬ ਮਨਾਉਂਦੇ ਹਾਂ। ਸਾਹਿਬਜ਼ਾਦਿਆਂ ਦਾ ਜਦੋਂ ਕਿ ਹੁਣ ਪੋਹ ਦੇ ਮਹੀਨੇ ਵਿੱਚ ਆਉਣਾ ਅੱਗੋਂ, ਉੱਥੇ ਵੀ ਸੰਗਤਾਂ ਤੋਂ ਬਹੁਤ ਵੱਡੇ ਪੱਧਰ ਤੇ ਜਾਂਦੀਆਂ ਨੇ। ਸੋ ਧੰਨ ਹਨ ਉਹ ਸਾਡੇ ਜੋ ਸਾਹਿਬਜ਼ਾਦੇ ਜਿਨ੍ਹਾਂ ਨੂੰ ਸਾਰੀ ਦੁਨੀਆ ਹਮੇਸ਼ਾ ਯਾਦ ਰੱਖਦੀ ਹੈ। ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਔਰ ਗੁਰੂ ਨਾਨਕ ਦੇਵ ਜੀ ਜੋ ਪਹਿਲੇ ਗੁਰੂ ਨੇ, ਉਹਨਾਂ ਦਾ ਸਾਰਾ ਹੀ ਇਹ ਪ੍ਰਤਾਪ ਹੈ। ਉਹਨਾਂ ਦੇ ਕਰਕੇ ਹੀ ਅਸੀਂ ਬੜੇ ਵੱਡੇ ਪੱਧਰ ਤੇ ਇਹ ਸਾਰੇ ਕੰਮ ਕਰ ਰਹੇ ਹਾਂ। ਸਾਨੂੰ ਹੌਸਲਾ ਮਿਲਦਾ ਔਰ ਇੱਥੇ ਜੋ ਅਮਰੀਕਾ ਦਾ ਜੋ ਮੀਡੀਆ ਉਹ ਵੀ ਅੱਜ ਸਾਨੂੰ ਪਛਾਣ ਗਿਆ ਕਿ ਇੱਥੇ ਜੋ ਸਿੱਖਾਂ ਦਾ ਬੜਾ ਬੋਲਬਾਲਾ। ਅੱਜ ਤੋਂ 25-30 ਸਾਲ ਪਹਿਲਾਂ ਇੱਥੇ ਬਹੁਤ ਘੱਟ ਗਿਣਤੀ ਦੇ ਸੀ, ਬਹੁਤ ਥੋੜ੍ਹੇ ਲੋਕ ਸੀ ਔਰ ਅੱਜ ਦੇਖੋ ਨਿਊਯਾਰਕ ਦੇ ਵਿੱਚ 12-13 ਗੁਰਦੁਆਰੇ ਨੇ ਔਰ ਫਿਰ ਵੀ ਸੰਗਤਾਂ ਦਾ ਹੜ੍ਹ ਆਇਆ ਹੁੰਦਾ ਔਰ ਬਹੁਤ ਵੱਡੇ ਪੱਧਰ ਦੇ ਸਾਡੇ ਮੁੰਡੇ ਨੌਜਵਾਨ ਆ ਰਹੇ ਨੇ। ਖਾਸ ਕਰਕੇ ਦਾਸ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ, ਜੋ ਕਿ ਇੱਥੋਂ ਦੇ ਉਹਨਾਂ ਦੇ ਪੋਲੀਟੀਕਲ ਸਾਲਿਆਂ ਦੇ ਵਿੱਚ ਕੇਸ ਵੀ ਪਾਸ ਹੋ ਰਹੇ ਨੇ ਔਰ ਜਿਹੜੇ ਵੀ ਸਾਡੇ ਕੁਝ ਨਸ਼ਿਆਂ ਦੇ ਵਿੱਚ ਜਾ ਰਹੇ ਨੇ ਉਹਨਾਂ ਅੱਗੇ ਦਾਸ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਨਸ਼ਿਆਂ ਤੋਂ ਰੋਗ ਰਹਿਤ ਰਹੋ। ਪਿੱਛੋਂ ਪਰਿਵਾਰ ਜ਼ਮੀਨਾਂ ਵੇਚ ਕੇ ਔਰ ਕਰਜ਼ੇ ਚੁੱਕ ਕੇ ਤੁਹਾਨੂੰ ਭੇਜਦਾ ਔਰ ਇੱਥੇ ਆ ਕੇ ਸਭ ਤੋਂ ਵੱਡੀ ਗੱਲ ਹੈ ਕਿ ਸਖਤ ਮਿਹਨਤ ਕਰਕੇ ਪਿੱਛੇ ਮਾਂ-ਬਾਪ ਨੂੰ ਯਾਦ ਰੱਖੋ, ਭੈਣ ਭਰਾਵਾਂ ਨੂੰ ਯਾਦ ਰੱਖੋ। ਉਹਨਾਂ ਨੂੰ ਜੋ ਪੈਸੇ ਉਹਨਾਂ ਦੇ ਜੋ ਕਰਜ਼ੇ ਨੇ ਉਹਨਾਂ ਦੇ ਲਾਹ ਕੇ ਆਪ ਆਪਣੇ ਇੱਥੇ ਦਾ ਜੀਵਨ ਸੁਖਾਲਾ ਬਣਾਓ। ਫਿਰ ਦੁਬਾਰਾ 84 ਚੈਨਲ ਵਾਲਿਆਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਜਿਹੜੇ ਕਿ ਬਹੁਤ ਵੱਡੇ ਪੱਧਰ ਤੇ ਕਵਰ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਮੀਤ ਸਿੰਘ ਮਹਿੰਦਪੁਰ, ਪ੍ਰਧਾਨ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਬਾਣਾ ਸਿੱਖ ਸੈਂਟਰ। ਅੱਜ ਬਹੁਤ ਹੀ ਭਾਗਾ ਭਰਿਆ ਦਿਹਾੜਾ ਹੈ ਜੋ ਕਿ ਅਸੀਂ ਬਹੁਤ ਲੰਮੇ ਸਮੇਂ ਤੋਂ ਇਸ ਦਿਨ ਦੀ ਇੰਤਜ਼ਾਰ ਕਰ ਰਹੇ ਸੀ। ਅੱਜ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਹ ਦਿਹਾੜਾ ਆ ਗਿਆ ਹੈ ਜੋ ਕਿ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਬਾਣਾ ਸਿੱਖ ਸੈਂਟਰ ਦੇ ਪ੍ਰਬੰਧਕਾਂ, ਸਮੂਹ ਸੰਗਤ ਅਤੇ ਸਟਾਫ ਵੱਲੋਂ ਬਹੁਤ ਹੀ ਸ਼ਰਧਾ ਦੇ ਭਾਵਨਾ ਦੇ ਨਾਲ ਗੁਰੂ ਨਾਨਕ ਦੇਵ ਜੀ ਦਾ 18ਵਾਂ ਮਹਾਨ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਸੋ ਜਿੰਨੇ ਵੀ ਸੰਗਤ ਜਿੱਥੇ ਤੱਕ ਧਿਆਨ ਜਾ ਰਿਹਾ ਹੈ, ਮੀਲਾਂ ਤੱਕ ਸੰਗਤ ਦਾ ਹਜੂਮ ਜੋ ਕਿ ਵਾਹਿਗੁਰੂ ਦੀ ਕਿਰਪਾ ਨਾਲ ਦਿਖ ਰਿਹਾ ਹੈ। ਇਸ ਤੋਂ ਪ੍ਰਸਿੱਧ ਹੁੰਦਾ ਹੈ, ਸਾਥ ਹੁੰਦਾ ਹੈ ਕਿ ਅਸੀਂ ਆਪਣੇ ਗੁਰੂਆਂ ਪੀਰਾਂ ਨਾਲ ਕਿੰਨਾ ਪਿਆਰ ਕਰਦੇ ਹਾਂ ਅਤੇ ਵਾਹਿਗੁਰੂ ਦੀ ਕਿੰਨੀ ਕਿਰਪਾ ਹੈ ਕਿ ਸੰਗਤ ਜਿੱਥੇ ਤੱਕ ਸਾਡੇ ਧਿਆਨ ਜਾਂਦਾ ਹੈ ਪਿੱਛੇ ਮੀਲਾਂ ਤੱਕ ਬਹੁਤ ਹੀ ਸੰਗਤ ਹੈ। ਸੋ ਸਮੂਹ ਆਈ ਸੰਗਤ ਦਾ ਅਸੀਂ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਬਾਣਾ ਦੀ ਸਮੂਹ ਪ੍ਰਬੰਧਕ ਕਮੇਟੀ, ਸਟਾਫ ਅਤੇ ਜਿੰਨੀਆਂ ਵੀ ਸੰਗਤਾਂ ਹਨ ਗੁਰੂ ਘਰ ਦੀਆਂ, ਸਾਰਿਆਂ ਵੱਲੋਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਜਿੰਨੇ ਵੀ ਹਰ ਮੋੜ ਤੇ ਸਟਾਲ ਲੱਗੇ ਹੋਏ ਹਨ, ਜਿੰਨੇ ਵੀ ਲੋਕਾਂ ਨੇ ਸਟਾਲ ਲਏ ਹਨ ਖੁਸ਼ੀ ਵਿੱਚ, ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਅਰਦਾਸ ਕਰਦੇ ਹਾਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਜਿੰਨਾ ਵੀ ਜਿਹੜੀ ਵੀ ਸ਼ਰਧਾ ਦੇ ਭਾਵਨਾ ਦੇ ਨਾਲ ਸਟਾਲ ਲਾਏ ਹਨ, ਸਮੂਹ ਸੰਗਤ ਪਹੁੰਚੀ ਹੈ, ਉਹਨਾਂ ਨੂੰ ਵਾਹਿਗੁਰੂ ਖੁਸ਼ੀਆਂ ਬਖਸ਼ੇ ਅਤੇ ਉਹਨਾਂ ਨੂੰ ਵਾਹਿਗੁਰੂ ਇਸੇ ਤਰ੍ਹਾਂ ਚੜ੍ਹਦੀ ਕਲਾ ਬਖਸ਼ੇ ਜੋ ਹਰ ਸਾਲ ਇਸੇ ਤਰ੍ਹਾਂ ਹੀ ਇਹੋ ਜਿਹੇ ਮਹਾਨ ਨਗਰ ਕੀਰਤਨਾਂ ਵਿੱਚ ਆਪਣੀ ਸ਼ਿਰਕਤ ਕਰਦੇ ਰਹਿਣ। ਸੋ ਅਸੀਂ ਹੁਣ ਲਿਬਰਟੀ ਐਵੀਨਿਊ ਤੇ ਪਹੁੰਚ ਚੁੱਕੇ ਹਾਂ। ਇਸ ਤੋਂ ਅੱਗੇ ਹੁਣ 23 ਐਵੀਨਿਊ ਤੇ ਅਸੀਂ ਮੋੜਿਆ ਹੈ। ਉਸ ਤੋਂ ਅੱਗੇ ਅਟਲਾਂਟਿਕ ਐਵੀਨਿਊ ਤੇ ਜਾ ਕੇ ਰੈਸਟੋਰੈਂਟ ਗੋਲਡਨ ਟੈਰੇਸ ਅੱਗੇ ਜੋ ਫੁੱਲਾਂ ਦੀ ਕਿਰਪਾ ਹੋਏਗੀ, ਸਮੂਹ ਸੰਗਤ ਲੰਗਰ ਛਕ ਕੇ ਜਾਏਗੀ ਉਹਨਾਂ ਵੱਲੋਂ ਅਤੇ 118 ਸਟੇਟ ਤੋਂ ਹੁੰਦੇ ਹੋਏ ਸਿੱਖ ਕਲਚਰਲ ਸੁਸਾਇਟੀ ਗੁਰੂ ਘਰ ਦੇ ਵਿਖੇ ਪਹੁੰਚੇਗੀ। ਉਸ ਤੋਂ ਅੱਗੇ ਚੱਲਦੇ ਹੋਏ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਬਾਣਾ ਸਿੱਖ ਸੈਂਟਰ ਬਿਟਵੀਨ 4 ਤੇ 5 ਦੇ ਵਿੱਚ ਪਹੁੰਚਣਗੇ। ਫਿਰ ਸਮੁੱਚੀ ਸੰਗਤ ਦਾ ਅਸੀਂ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਬਾਣਾ ਸਿੱਖ ਸੈਂਟਰ ਦੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ।
ਸਾਰੀ ਸੰਗਤ ਨੂੰ ਬਹੁਤ 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 ਵਧਾਈ। ਆਪ ਜੀ ਦੇ ਦਰਸ਼ਨ ਹੋਏ, ਤੁਸੀਂ ਇੱਥੇ ਪਹੁੰਚੇ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਅਸੀਂ ਨਗਾਰੇ ਜੱਥੇ ਤੋਂ, ਦਸ਼ਮੇਸ਼ ਨਗਾਰੇ ਜੱਥੇ ਤੋਂ ਆਪ ਜੀ ਨੂੰ ਸਭ ਤੋਂ ਗੁਰਪੁਰਬ ਦੀਆਂ ਵਧਾਈਆਂ ਦੇ ਰਹੇ ਹਾਂ। ਸਾਡਾ ਮਿਸ਼ਨ ਇੱਥੇ ਇਹੀ ਹੈ ਕਿ ਗੁਰੂ ਸਾਹਿਬ ਦੀ ਜਿਹੜੀ ਹੈ ਸ਼ਾਨ ਵਾਸਤੇ ਨਗਾਰੇ ਵਜਾਏ ਜਾਣ, ਹਰ ਨਗਰ ਕੀਰਤਨ 'ਚ ਨਗਾਰੇ ਵਜਾਏ ਜਾਣ ਅਤੇ ਹਰ ਗੁਰੂ ਘਰ ਵਿੱਚ ਜਿਹੜੇ ਆ ਨਗਾਰੇ ਵਜਾਏ ਜਾਣ। ਜਦੋਂ ਅਰਦਾਸ ਹੋਵੇ ਉਦੋਂ ਨਗਾਰਾ ਵਜਾਇਆ ਜਾਵੇ, ਜੋ ਗੁਰੂ ਸਾਹਿਬ ਦੀ ਸਵਾਰੀ ਆਉਂਦੀ ਹੈ ਉਦੋਂ ਨਗਾਰਾ ਵਜਾਇਆ ਜਾਵੇ। ਇਹ ਸਾਡੀ ਪਰੰਪਰਾ ਹੈ, ਗੁਰੂ ਸਾਹਿਬ ਦੀ ਦੇਣ ਹੈ ਸਾਨੂੰ, ਇਸ ਨੂੰ ਅਸੀਂ ਭੁੱਲ ਨਹੀਂ ਸਕਦੇ। ਆਪ ਜੀ ਨੇ ਇੱਕ ਵਾਰ ਫੇਰ ਸਭ ਨੂੰ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸਾਧ ਸੰਗਤ ਨੂੰ ਬਹੁਤ ਬਹੁਤ ਗੁਰੂ ਨਾਨਕ ਦੇਵ ਜੀ ਦੀਆਂ ਵਧਾਈਆਂ। ਅੱਜ ਬਹੁਤ ਸੰਗਤ ਪਹੁੰਚੀ ਹੋਈ ਹੈ। 114 ਗੁਰੂ ਘਰ ਦੀ ਨਗਰ ਕੀਰਤਨ ਇੱਥੇ ਬਹੁਤ ਸੰਗਤ ਹੈ ਅਤੇ ਅਸੀਂ ਦਸ਼ਮੇਸ਼ ਨਗਾਰਾ ਜਥੇ ਤੋਂ ਅਸੀਂ ਵਧਾਈਆਂ ਸਾਰਿਆਂ ਨੂੰ ਦਿੰਦੇ ਆ, ਜੋ ਵੀ ਦੇਖ ਰਹੇ ਆ, ਜੋ ਵੀ ਆਏ ਹੋਏ ਆ, ਸਾਰਿਆਂ ਨੂੰ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਬੱਚਿਆਂ ਵਿੱਚ ਵੀ ਕਿੰਨਾ ਉਤਸ਼ਾਹ ਹੈ ਆਪਣੇ ਗੁਰੂ ਜੀ ਨਾਲ। ਇਹ ਮੇਰੇ ਨਾਲ ਛੋਟੀ ਜਿਹੀ ਬੱਚੀ ਕਹਿੰਦੀ ਕਿ ਮੈਂ ਪਾਠ ਸੁਣਾਉਣਾ ਹੈ। ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਪਾਠ ਸੁਣਦੇ ਹਾਂ। ਸ਼ਬਦ ਬੋਲੋਗੇ ਕਿ ਪਾਠ ਬੋਲੋਗੇ ਬੱਚੇ? ਐਸੀ ਪ੍ਰੀਥਾ ਕਰ ਮਨ ਮੇਰੇ, ਐਸੀ ਪ੍ਰੀਥਾ ਕਰ ਮਨ ਮੇਰੇ, ਆਠ ਪਹਿਰ ਪ੍ਰਭ ਜਾਲੋ ਲੈ, ਆਠ ਪਹਿਰ ਪ੍ਰਭ ਜਾਲੋ ਲੈ, ਐਸੀ ਪ੍ਰੀਤ ਕਰ ਮਨ ਮੇਰੇ, ਐਸੀ ਪ੍ਰੀਤ ਕਰ ਮਨ ਮੇਰੇ, ਮਨ ਮੈਂ ਸਿੰਧ ਚ ਹਰ ਹਰ ਨਾਮ, ਮਨ ਮੈਂ ਸਿੰਧ ਚ ਹਰ ਹਰ ਨਾਮ, ਆਨ ਦਿਨ ਕੀਰਤਨ ਹਰ ਗੁਣ ਗਾਵ, ਆਨ ਦਿਨ ਕੀਰਤਨ ਹਰ ਗੁਣ ਗਾਵ, ਐਸੀ ਪ੍ਰੀਤ ਕਰ ਮਨ ਮੇਰੇ, ਐਸੀ ਪ੍ਰੀਤ ਕਰ ਮਨ ਮੇਰੇ, ਕਹੋ ਨਾਨਕ ਤੇਰੇ ਮਨ ਭਾਗ, ਕਹੋ ਨਾਨਕ ਜਾ ਕੇ ਮੇਰਾ ਮਨ ਭਾਗ, ਹਰ ਚਰਨੀ ਜਾ ਕਾ ਮਨ ਲਾਗਾ, ਹਰ ਚਰਨੀ ਜਾ ਕਾ ਮਨ ਲਾਗਾ, ਐਸੀ ਪ੍ਰੀਤ ਕਰ ਮਨ ਮੇਰੇ, ਐਸੀ ਪ੍ਰੀਤ ਕਰ ਮਨ ਮੇਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਨਗਰ ਕੀਰਤਨ ਦਾ ਆਗਾਜ਼ ਹੋ ਚੁੱਕਿਆ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲੋਟ ਤੋਂ ਇਲਾਵਾ ਵੀ ਕਾਫੀ ਫਲੋਟ ਹਨ, ਜਿਸ ਤਰ੍ਹਾਂ ਕਿ ਜੋ ਇਹ ਫਲੋਟ ਹੈ ਨਗਾਰੇ ਦਾ ਫਲੋਟ ਹੈ। ਭਾਈ ਸਾਹਿਬ ਸੇਵਾ ਕਰ ਰਹੇ ਹਨ, ਟਰੱਕ ਡਰਾਈਵਿੰਗ ਕਰ ਰਹੇ ਹਨ। ਆਪਾਂ ਨਾਲ ਗੱਲਬਾਤ ਕਰਦੇ ਹਾਂ। ਭਾਈ ਸਾਹਿਬ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਪਾਤਸ਼ਾਹ ਦੇ ਜਨਮ ਦਿਨ ਦੀ ਲੱਖ ਲੱਖ ਸਾਰੀ ਸਾਧ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਠਾਠਾ ਮਾਰਦਾ ਇਕੱਠ ਸਿੱਖ ਸੰਗਤਾਂ ਦਾ, ਜਿਸ ਤਰ੍ਹਾਂ ਕਿ ਸੰਗਤਾਂ ਵਿੱਚ ਕਿੰਨਾ ਪਿਆਰ ਹੈ, ਕਿੰਨਾ ਉਤਸ਼ਾਹ ਹੈ ਆਪਣੇ ਗੁਰੂ ਦੇ ਨਾਲ। ਤੇ ਸਾਡੇ ਨਾਲ ਭਾਈ ਸਾਹਿਬ ਮੌਜੂਦ ਨੇ, ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਪਹਿਲਾਂ ਤੇ ਭਾਈ ਸਾਹਿਬ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀਆਂ ਤੁਹਾਨੂੰ ਲੱਖ ਲੱਖ ਮੁਬਾਰਕਾਂ। ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਮੈਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ ਕਿ ਅੱਜ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਨੂੰ ਮੁੱਖ ਲੈ ਕੇ ਬਾਬਾ ਮੱਖਣ ਸ਼ਾਹ ਲਵਾਣਾ ਸਿੱਖ ਸੈਂਟਰ ਵੱਲੋਂ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਜਿੱਥੇ ਸਾਡੇ ਅੱਜ ਸੰਗਤਾਂ ਦੀ ਬਹੁਤ ਵੱਡੀ ਗਿਣਤੀ ਹੈ, ਉੱਥੇ ਇੱਥੇ ਦੇ ਵਸਣ ਵਾਲੇ ਲੋਕਾਂ ਨੂੰ ਪਤਾ ਲੱਗ ਰਿਹਾ ਹੈ ਤੇ ਸਾਡੇ ਸਿੱਖ ਕਿੰਨੀ ਵੱਡੀ ਗਿਣਤੀ ਵਿੱਚ ਇੱਥੇ ਵਸਦੇ ਹਨ। ਮੈਂ ਇਹ ਮਹਿਸੂਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਵਾਂਗ ਸਾਡੇ ਸਿੱਖ ਵੀ ਜਿਹੜੇ ਆ ਉਹ ਸਰਕਾਰੀ ਤੰਤਰ ਦੇ ਵਿੱਚ ਹਿੱਸਾ ਲੈਣਗੇ ਔਰ ਜਿੰਨੀ ਸੰਗਤ ਸਾਡੀ ਵੱਧ ਰਹੀ ਹੈ ਉਨੀਆਂ ਸਾਡੀਆਂ ਵੋਟਾਂ ਵਧਣਗੀਆਂ। ਔਰ ਜਿਸ ਵੇਲੇ ਸਰਕਾਰੀ ਤੰਤਰ ਦੇ ਵਿੱਚ ਸਾਡੇ ਲੋਕ ਜਾਣਗੇ ਫਿਰ ਮੈਂ ਹਿਸਾਬ ਲਾਉਣਾ ਕਿ ਸਾਡੇ ਸਿੱਖਾਂ ਦੀਆਂ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਮੰਨੀਆਂ ਜਾਣਗੀਆਂ, ਕਿਉਂਕਿ ਅਮਰੀਕਾ ਮੁੱਖ ਪਾਵਰ ਹੈ ਦੁਨੀਆ ਦੀ। ਸਾਡਾ ਜਦੋਂ ਕੋਈ ਅਸੈਂਬਲੀਮੈਨ, ਕਾਂਗਰਸਮੈਨ, ਕੌਂਸਲਮੈਨ ਸਿੱਖ ਹੱਕਾਂ ਦੀ ਗੱਲ ਕਰੇਗਾ ਤੇ ਫਿਰ ਇੰਡੀਆ ਸਰਕਾਰ ਨੂੰ ਵੀ ਸਾਡੀ ਗੱਲ ਸੁਣਨੀ ਪਊਗੀ। ਸੋ ਮੈਂ ਸ਼ਲਾਘਾ ਕਰਦਾ ਹਾਂ। ਇਸੇ ਤਰ੍ਹਾਂ ਮੈਂ ਬੇਨਤੀ ਕਰਦਾ ਹਾਂ ਕਿ ਸਾਨੂੰ ਐਸੇ ਸਮਾਗਮ ਜਿਹੜੇ ਆ ਜਿੱਥੇ ਜਿੱਥੇ ਵੀ ਸਿੱਖ ਵਸਦੇ ਹਨ ਉੱਥੇ ਕਰਨੇ ਚਾਹੀਦੇ ਹਨ। ਗੁਰੂ ਨਾਨਕ ਸਾਹਿਬ ਜੀ ਨੇ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ ਦਾ ਜੋ ਉਪਦੇਸ਼ ਦਿੱਤਾ ਹੈ ਉਹ ਸਾਨੂੰ ਸਾਰੀ ਦੁਨੀਆ ਦੇ ਵਿੱਚ ਪ੍ਰਚਾਰਨਾ ਚਾਹੀਦਾ ਹੈ, ਜਿਸ ਕਰਕੇ ਸਾਡੀ ਸਿੱਖਾਂ ਦੀ ਵਿਲੱਖਣਤਾ ਬਾਰੇ ਔਰ ਸਿੱਖ ਕੌਮ ਇੱਕ ਵੱਖਰੀ ਕੌਮ ਹੈ ਇਹਦੇ ਬਾਰੇ ਸਾਰਿਆਂ ਨੂੰ ਪਤਾ ਲੱਗ ਸਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਪਹਿਲਾਂ ਤਾਂ 84 ਟੀਵੀ ਦਾ ਮੈਂ ਧੰਨਵਾਦ ਕਰਦਾ ਜਿਹੜਾ ਕਿ ਚੈਨਲ ਸਾਰੇ ਵਰਲਡ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਦਿਖਾ ਰਹੇ ਹੋ। ਇਹ ਜੀ ਤੁਹਾਨੂੰ ਲੱਖ ਲੱਖ ਵਧਾਈ ਦੇਣਾ ਇਸ ਚੈਨਲ ਨੂੰ ਵੀ। ਇੱਥੇ ਜਿਹੜੀ ਸੰਗਤ ਹੈਗੀ ਇਹ 18ਵਾਂ ਨਗਰ ਕੀਰਤਨ ਬਾਬਾ ਮੱਖਣ ਸ਼ਾਹ ਵਾਲਾ ਨਿਗਰ ਆ। ਇੱਥੇ ਸੰਗਤਾਂ ਹਰ ਸਾਲ ਹੁਮਾਂ ਕੇ ਇੱਥੇ ਪਹੁੰਚਦੀਆਂ ਨੇ ਤੇ ਜਿੱਦਾਂ ਇੰਡੀਆ ਨਗਰ ਕੀਰਤਨ ਨਿਕਲਦਾ ਇਸੇ ਤਰ੍ਹਾਂ ਵੀ ਨਿਊਯਾਰਕ ਦੀ ਧਰਤੀ ਤੇ ਵੀ ਹਰ ਸਾਲ ਇੱਥੇ ਇਹ ਨਗਰ ਕੀਰਤਨ ਨਿਕਲਦਾ ਹੈ। ਤੇ ਸਾਰੀ ਸੰਗਤ ਨੂੰ ਮੈਂ ਲੱਖ ਲੱਖ ਵਧਾਈ ਦੇਣਾ ਹੈ ਕਿ ਜਿਹੜੇ ਆਪਣਾ ਟਾਈਮ ਕੱਢ ਕੇ ਇੱਥੇ ਪਹੁੰਚਦੇ ਨੇ। ਵਾਹਿਗੁਰੂ ਖਾਲਸਾ ਤੇ ਵਾਹਿਗੁਰੂ ਜੀ ਫਤਿਹ। ਧਰਤੀ ਤਨ ਹੋਏ ਅੰਬਰ, ਸਭੇ ਦੁੱਖ ਮੁਕੇ ਸੱਚੇ ਪਾਤਸ਼ਾਹ ਜੀ। ਹੱਥ ਬੰਨਦੇ ਆ ਮੱਥਾ ਟੇਕਦੇ ਆ, ਤੁਸੀਂ ਆਣ ਟੁੱਕੇ ਸੱਚੇ ਪਾਤਸ਼ਾਹ ਜੀ। ਹੇਠਾਂ ਚਾਨਣ ਦਾ ਦਰਿਆ ਵਗੇ, ਉੱਤੋਂ ਮਿਹਰ ਦਾ ਬਰਸੇ ਮੇਘ ਬਾਬਾ। ਜਿੰਨਾ ਥਾਵਾਂ ਤੇ ਪਾਏ ਪੈਰ ਤੁਸੀਂ, ਉੱਥੇ ਅੱਜ ਵੀ ਵਰਤੇ ਦੇਗ ਬਾਬਾ। ਪਾਰ ਨਾਨਕ ਸਭ ਥਾਂ ਏਕ ਓਂਕਾਰ ਨਾਨਕ। ਨਾਨਕ ਪਾਰ ਨਾਨਕ ਸਭ ਥਾਂ ਏਕ ਓਂਕਾਰ ਨਾਨਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਬਹੁਤ ਹੀ ਧੰਨਵਾਦੀ ਹਾਂ TV 84 ਚੈਨਲ ਦਾ, ਜਿਹੜਾ ਤੁਸੀਂ ਐਡਾ ਵਧੀਆ ਉਪਰਾਲਾ ਕਰਦੇ ਹੋ, ਹਰ ਜਗ੍ਹਾ ਪਹੁੰਚਦੇ ਹੋ, ਪੂਰੇ ਅਮਰੀਕਾ ਨੂੰ ਕਵਰ ਕਰਦੇ ਹੋ। ਤੁਹਾਡਾ ਬਹੁਤ ਹੀ ਥੈਂਕ ਯੂ ਕਰਦੇ ਹਾਂ। ਤਾਂ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆ ਅਤੇ ਬਹੁਤ ਹੀ ਸਿੱਖ ਸੰਗਤਾਂ ਬੜੀ ਧੂਮਧਾਮ ਨਾਲ ਮਨਾ ਰਹੀਆਂ। ਅਸੀਂ ਧੰਨਵਾਦੀ ਹਾਂ ਗੁਰੂ ਘਰ ਮੱਖਣ ਸ਼ਾਹ ਲਵਾਣਾ ਸਿੱਖ ਸੁਸਾਇਟੀ ਦੇ, ਜਿਨ੍ਹਾਂ ਨੇ ਇਹ ਬਹੁਤ ਅੱਜ ਤੋਂ 6-7 ਸਾਲ ਪਹਿਲਾਂ ਉਪਰਾਲਾ ਕੀਤਾ ਸੀ ਤੇ ਕੰਟੀਨਿਊ ਚੱਲ ਰਿਹਾ ਵਾ। ਵਾਹਿਗੁਰੂ ਕਰੇ ਇਸ ਤਰ੍ਹਾਂ ਹੀ ਤਰੱਕੀਆਂ ਬਖਸ਼ੇ ਤੇ ਲੋਕਾਂ ਨੂੰ ਪਤਾ ਲੱਗੇ ਕਿ ਸਿੱਖਾਂ ਦੀ ਤਾਦਾਦ ਅਮਰੀਕਾ ਵਿੱਚ ਕਿੰਨੀ ਆ। ਤੇ ਲੋਕ ਸਾਡਾ TV ਤੇ ਲਾਈਵ ਦੇਖ ਰਹੇ ਨੇ, ਤੁਹਾਨੂੰ ਪੂਰਾ ਵਰਲਡ ਦੇਖ ਰਿਹਾ ਤੇ ਬੜੀ ਵਧੀਆ ਗੱਲ ਆ। ਤੇ ਵਾਹਿਗੁਰੂ ਕਰੇ ਤੁਹਾਡਾ ਚੈਨਲ ਵੀ ਤਰੱਕੀ ਕਰੇ ਤੇ ਇਦਾਂ ਹੀ ਸਾਡੀ ਸਿੱਖ ਸੰਗਤ ਨੂੰ ਤੁਸੀਂ ਦਿਖਾਉਂਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਖੁਸ਼ੀ ਦੇ ਦਿਹਾੜੇ ਤੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ 549ਵਾਂ ਪ੍ਰਕਾਸ਼ ਪੁਰਬ ਆ ਤੇ 18ਵਾਂ ਮਹਾਨ ਨਗਰ ਕੀਰਤਨ ਜਿਹੜਾ ਰਿਚਮੰਡ ਹਿੱਲ ਦੇ ਵਿੱਚ ਗੁਰਦੁਆਰਾ ਬਾਬਾ ਮੱਖਣ ਸ਼ਾਹ ਦੀ ਪ੍ਰਬੰਧਕ ਕਮੇਟੀ ਸਮੂਹ ਜਥੇਬੰਦੀਆਂ ਗੁਰਦੁਆਰਿਆਂ ਦੇ ਸਹਿਯੋਗ ਨਾਲ ਸਜਾਇਆ ਗਿਆ ਹੈ ਜੀ। ਸੰਗਤਾਂ ਦੇ ਵਿੱਚ ਤੁਸੀਂ ਦੇਖਦੇ ਹੀ ਹੋ ਕਿੰਨਾ ਭਾਰੀ ਉਤਸ਼ਾਹ ਆ। ਸੰਗਤਾਂ ਅੱਜ ਇਸ ਦੇ ਵਿੱਚ ਸ਼ਾਮਲ ਹੋ ਕੇ ਆਪਣੇ ਆਪ ਨੂੰ ਵਡਭਾਗੇ ਸਮਝਦੀਆਂ ਆ, ਬੜੀਆਂ ਖੁਸ਼ੀਆਂ ਆ। ਸੋ ਇਸ ਖੁਸ਼ੀ ਦੇ ਮੌਕੇ ਤੇ ਮੈਂ ਸਮੂਹ ਸਿੱਖ ਜਗਤ ਨੂੰ ਗੁਰੂ ਨਾਨਕ ਦੇਵ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਜੀ। ਆਓ ਆਪਾਂ ਸਾਰੇ ਜਿਹੜੇ ਰਲ ਮਿਲ ਕੇ ਇਹ ਜਿਹੜੇ ਇਹ ਮਹਾਨ ਪੁਰਬ ਆ ਇਸੇ ਤਰ੍ਹਾਂ ਖੁਸ਼ੀਆਂ ਚੜ੍ਹਦੀ ਕਲਾ ਨਾਲ ਮਨਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ ਜਿਨ੍ਹਾਂ ਦੇ ਗੁਰਪੁਰਬ ਆਗਮਨ ਨੂੰ ਲੈ ਕੇ ਅੱਜ ਦਾ ਇਹ ਨਗਰ ਕੀਰਤਨ ਨਿਊਯਾਰਕ ਵਿਖੇ ਕੱਢਿਆ ਜਾ ਰਿਹਾ ਹੈ। ਇਹਦੀ ਗੁਰਦੁਆਰਾ ਮੱਖਣ ਸ਼ਾਹ ਲਬਾਣਾ ਸਿੱਖ ਸੈਂਟਰ ਦੀ ਪ੍ਰਬੰਧਕ ਕਮੇਟੀ ਉੱਥੋਂ ਦੀਆਂ ਸੰਗਤਾਂ ਧੰਨਤਾ ਦੇ ਯੋਗ ਨੇ, ਕਿਉਂਕਿ ਜਿੱਥੇ ਅਸੀਂ ਆਪਣੀ ਸਿੱਖੀ ਦੀ ਆਇਡੈਂਟੀ ਨੂੰ ਪ੍ਰਦਰਸ਼ਨ ਕਰਨਾ ਉੱਥੇ ਨਾਲ ਦੀ ਨਾਲ ਦੂਜੇ ਧਰਮਾਂ ਨੂੰ ਵੀ ਸਾਂਝੀ ਵਾਲਤਾ ਦਾ ਜਿਹੜਾ ਇੱਕ ਸੁਨੇਹਾ ਮਿਲਦਾ। ਮੈਂ ਚੇਚੇ ਤੌਰ ਤੇ TV 84 ਵਾਲਿਆਂ ਦਾ ਵੀ ਬਹੁਤ ਧੰਨਵਾਦੀ ਹਾਂ ਕਿ ਕੋਈ ਵੀ ਪੰਥਕ ਪ੍ਰੋਗਰਾਮ ਹੁੰਦਾ ਇਹ ਇਸ ਚੀਜ਼ ਨੂੰ ਆ ਕੇ ਹਮੇਸ਼ਾ ਹੀ ਆਪਣੇ ਘਰ ਬੈਠੇ ਦਰਸ਼ਕ ਜਿਹੜੇ ਆ ਉਹ ਵੀ ਵੇਖ ਸਕਦੇ ਨੇ। ਅੱਜ ਦਾ ਇਹ ਠਾਠਾ ਮਾਰ ਦਾ ਇਕੱਠ ਮੈਂ ਸਮਝਦਾ ਕਿ ਇੱਕ ਸਿੱਖਾਂ ਦੀ ਇੱਕ ਯੂਨਿਟੀ ਆ, ਜਿੱਥੇ ਸਾਡੀ ਇੱਕ ਧਾਰਮਿਕ ਆ ਉੱਥੇ ਇੱਕ ਪੋਲੀਟੀਕਲ ਨੂੰ ਵੀ ਦਰਸਾਉਂਦੀ ਆ, ਕਿਉਂਕਿ ਜਿੰਨੇ ਵੀ ਸਾਡੇ ਇਲੈਕਟਡ ਅਫੀਸ਼ੀਅਲ ਨੇ ਨਿਊਯਾਰਕ ਦੀ ਧਰਤੀ ਦੇ ਉੱਤੇ ਵੀ ਨੇ ਉਹਨਾਂ ਨੂੰ ਵੀ ਸਾਡਾ ਦੱਸਣਾ ਜ਼ਰੂਰੀ ਆ ਕਿ ਸਿੱਖਾਂ ਦੀ ਜਿਹੜੀ ਸਟਰੈਂਥ ਆ ਉਹ ਬਹੁਤ ਵਾ। ਮੈਂ ਚੇਚੇ ਤੌਰ ਤੇ ਫਿਰ ਅੱਜ ਸਿੱਖ ਜਗਤ ਨੂੰ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਜੋ ਨਿਊਯਾਰਕ ਵਿੱਚ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਬਾਣਾ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਅਤੇ ਸੰਗਤਾਂ ਵੱਲੋਂ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ, ਉਸ ਦੇ ਸੰਬੰਧ ਵਿੱਚ ਸਿੱਖ ਕਲਸਟੀ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਸਮੁੱਚੇ ਜਗਤ ਨੂੰ ਲੱਖ ਲੱਖ ਵਧਾਈਆਂ। ਅਤੇ ਨਾਲ ਹੀ ਮੈਂ ਜੋ ਇਹ ਸੰਗਤਾਂ ਹਨ ਤੁਸੀਂ ਖੁਦ ਦੇ ਰਹੇ ਹੋ ਕਿਸ ਤਰ੍ਹਾਂ ਠਾਠਾ ਮਾਰਦਾ ਇਕੱਠ ਨਿਊਯਾਰਕ ਦੀਆਂ ਗਲੀਆਂ ਦੇ ਵਿੱਚ ਗੁਜ਼ਰ ਰਿਹਾ ਹੈ। ਇਹ ਸਾਰੀ ਕਮੇਟੀ ਜੋ ਹੈ ਅਤੇ ਇੱਥੋਂ ਦੀਆਂ ਸਮੁੱਚੀਆਂ ਜਗਤਾਂ ਵਧਾਈ ਦੀਆਂ ਪਾਤਰ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਤੂੰ ਨੂਰ ਦਾ ਫੁੱਟਦਾ ਚਸ਼ਮਾ ਏ, ਤੂੰ ਰੋਸ਼ਨੀਆਂ ਦੀ ਰੇਖਾ ਏ, ਇੱਕ ਤੇਰਾ ਹੀ ਦਰਬਾਰ ਸੱਚਾ, ਬਾਕੀ ਸਭ ਭਰਮ ਭੁਲੇਖਾ ਏ, ਤੇਰਾ ਸ਼ਬਦ ਸੁਣਾ ਵੈਰਾਗ ਹੋਵੇ, ਤਨ ਮਨ ਦੇ ਬਦਲਣ ਵੇਗ ਬਾਬਾ ਨਾਨਕ ਪਾਰ ਨਾਨਕ ਸਭ ਥਾਂ ਓੰਕਾਰ ਨਾਨਕ ਆਰ ਨਾਨਕ ਪਾਰ ਨਾਨਕ ਸਭ ਥਾਂ ਓੰਕਾਰ ਨਾਨਕ। ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਠਾਠਾ ਮਾਰਦਾ ਇਕੱਠ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਜੋ ਸਮਰਪਿਤ ਜੋ ਨਗਰ ਕੀਰਤਨ ਗੁਰੂ ਘਰ ਵੱਲੋਂ ਕੱਢਿਆ ਜਾ ਰਿਹਾ ਹੈ। ਇਹ ਭਾਈ ਸਾਹਿਬ ਨਾਲ ਆਪਾਂ ਗੱਲਬਾਤ ਕਰਦੇ ਹਾਂ ਜੀ। ਭਾਈ ਸਾਹਿਬ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਦਾਸ ਸਤਵਿੰਦਰ ਸਿੰਘ ਮਲਤਾਨੀ ਬਰਲਿੰਗਟਨ ਖਾਲਸਾ ਦਰਬਾਰ ਗੁਰੂ ਘਰ ਤੋਂ ਬਿਲੋਂਗ ਕਰਦਾ ਹੈ ਤੇ ਮੈਂ ਅੱਜ ਇਸ ਨਗਰ ਕੀਰਤਨ ਦੀ ਹਾਜ਼ਰੀ ਲਵਾਉਣ ਆਇਆ ਹਾਂ। ਦਾਸ ਬੜਾ ਵੇਖ ਕੇ ਮਨ ਖੁਸ਼ ਹੋਇਆ ਕਿ ਸਿੱਖਾਂ ਦਾ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਦਾ ਨਗਰ ਕੀਰਤਨ ਠਾਠਾ ਮਾਰ ਦਾ ਇਕੱਠ ਸਿੱਖਾਂ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਕਿ ਸਿੱਖ ਇਸ ਤਰ੍ਹਾਂ ਹੀ ਚੜ੍ਹਦੀ ਕਲਾ ਦੇ ਵਿੱਚ ਰਹਿਣੇ ਚਾਹੀਦੇ ਹਨ। ਦਾਸ ਜਿੱਥੇ ਜਿੱਥੇ ਵੀ ਦੇਖਦਾ ਹੈ ਸਿੱਖਾਂ ਦੇ ਹੀ ਇਸ ਗੁਰੂ ਨਾਨਕ ਦੇਵ ਜੀ ਦਾ ਲੇਵਾ ਜਿੱਥੇ ਵੀ ਵਸਦਾ ਹੈ ਸਿੱਖਾਂ ਦੀ ਚੜ੍ਹਦੀ ਕਲਾ ਹੈ। ਸਿੱਖਾਂ ਨੇ ਆਪਣਾ ਨਾਮ
ਬੜੀ ਚੜ੍ਹਦੀ ਕਲਾ 'ਚ ਕਮਾਇਆ ਹੈ। ਤੇ ਜਿਸ ਕੈਨੇਡਾ ਦੇ ਵਿੱਚ ਲਿਖ ਲਓ, ਜਰਮਨ ਦੇ ਵਿੱਚ ਲਿਖ ਲਓ, ਇਟਲੀ ਦੇ ਵਿੱਚ ਦੇਖ ਲਓ ਜਾਂ ਇੰਗਲੈਂਡ ਦੇ ਵਿੱਚ ਦੇਖ ਲਓ, ਤੇ ਅੱਜ ਅਮਰੀਕਾ ਦੇ ਵਿੱਚ ਵੀ ਦੇਖੋ ਤੇ ਸਿੱਖ ਪੰਜਾਬ ਦੇ ਵਿੱਚ ਇੰਨੇ ਨਹੀਂ ਮਿਲਦੇ ਜਿੰਨੇ ਕਿ ਅੱਜ ਅਮਰੀਕਾ ਦੀ ਧਰਤੀ ਤੇ ਦਿਖਾਈ ਦਿੰਦੇ ਹਨ। ਤੇ ਸਾਰੇ ਸਿੱਖ ਜਿਹੜੇ ਨੇ ਇਹ ਕੇਸਰੀ ਪੱਗਾਂ ਦੇ ਵਿੱਚ ਸਜਾਈਆਂ ਹੋਈਆਂ, ਬੜਾ ਮਨ ਵੇਖ ਕੇ ਖੁਸ਼ ਹੁੰਦਾ ਹੈ ਕਿ ਦਾਸ ਆਸ ਕਰਦਾ ਹੈ ਕਿ ਸਿੱਖ ਕੌਮ ਵਾਹਿਗੁਰੂ ਕਰੇ ਇਸ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਇਸ ਤਰ੍ਹਾਂ ਹੀ ਨਗਰ ਕੀਰਤਨ ਤੇ ਗੁਰੂਆਂ ਦਾ ਦਿਨ ਦਿਹਾੜੇ ਮਨਾਉਂਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। तेरे बंके लोयण दंत रसाला सोहणे नक जिन लमड़े वाला कंचन काया सोने की टाला तेरे रूप जिहा कोई रूप नहीं तेरी दीद जिहा प्रसाद नहीं सरबत दा भला सिखाया तू कोई काट नहीं कोई वाद नहीं वाइजी पापा जी कहने गुरु साहिब ਨੂੰ ਸਿਖਾ ਰੱਖ ਸਕਦੇ तू केंद्र बिंदु ब्रह्मंड दा तू सिरजी सारी खेड बाबा जदों पाया 10वां जामा तूं हत्थां विच फड़ लई तेग बाबा नानक पार नानक सब थां
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ। ਮੈਂ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਗੁਰਪੁਰਬ ਦੀਆਂ। ਤਾਂ ਠਾਠਾਂ ਮਾਰਦੀਆਂ ਸੰਗਤਾਂ 'ਚ ਪੂਰਾ ਆਨੰਦ ਲੈ ਰਹੀਆਂ ਇਸ ਗੁਰਪੁਰਬ 'ਤੇ। ਤਾਂ ਸੰਗਤਾਂ ਸੇਵਾ ਕਰ ਰਹੀਆਂ ਪੂਰੀ ਸ਼ਰਧਾ ਨਾਲ। ਤਾਂ ਥਾਂ ਥਾਂ 'ਤੇ ਲੰਗਰ ਲੱਗੇ ਹਨ। ਤਾਂ ਬੜੀ ਸ਼ਰਧਾ ਨਾਲ ਸੇਵਾ ਕਰ ਰਿਹਾ ਹੈ। ਇਸ ਕਰਕੇ ਸਮੂਹ ਸਾਧ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਦੇ ਗੁਰਪੁਰਬ 'ਤੇ ਜੀ। ਇੰਨਾ ਕਹਿੰਦਾ ਖਮਾ ਦਾ ਆਚੇ ਖਾਂ। ਵਾਹਿਗੁਰੂ ਜੀ ਕਾ ਜੀ ਭਾਈ ਸਾਹਿਬ, ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਸਿੱਖ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ, ਬੜਾ ਹੀ ਚਾਅ ਹੈ ਸਾਡੀਆਂ ਸਿੱਖ ਸੰਗਤਾਂ ਵਿੱਚ। ਕੀ ਕਹਿਣਾ ਚਾਹੋਗੇ ਤੁਸੀਂ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਸਿੱਖ ਜਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ। ਜਿਸ ਤਰ੍ਹਾਂ ਅੱਜ ਤੁਸੀਂ ਠਾਠਾ ਮਾਰਦਾ ਇਕੱਠ ਵੇਖਦੇ ਹੋ, ਕਈ ਵਾਰੀ ਸਾਨੂੰ ਲੋਕ ਜਿਨ੍ਹਾਂ ਨੂੰ ਪਤਾ ਨਹੀਂ ਹੈਗਾ ਉਹ ਕਈ ਵਾਰੀ ਸਾਡੇ ਅੱਗੇ ਸਵਾਲ ਕਰਦੇ ਨੇ ਵੀ ਤੁਸੀਂ ਨਗਰ ਕੀਰਤਨ ਕਿਉਂ ਕਰਦੇ ਹੋ, ਇੰਨਾ ਖਰਚ ਕਿਉਂ ਕਰਦੇ ਹੋ। ਲੇਕਿਨ ਜਿਹੜੇ ਇੱਥੇ ਦੇ ਜੰਮਪਲ ਬੱਚੇ ਨੇ ਅਸੀਂ ਉਹਨਾਂ ਨੂੰ ਕਿਵੇਂ ਦੱਸ ਸਕਣੇ ਆ, ਕਿਉਂਕਿ ਇਹ ਇੱਕ ਇੱਕੋ ਜ਼ਰੀਆ ਸਾਡਾ ਵੀ ਜਿਹੜਾ ਅਸੀਂ ਉਹਨਾਂ ਨੂੰ ਦੱਸ ਸਕੀਏ, ਉਹਨਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚਾ ਸਕੀਏ। ਜਿਹੜੇ ਗੁਰੂ ਸਾਹਿਬ ਜੀ ਨੇ ਕੋਤਕ ਕੀਤੇ ਜਾਂ ਸਾਨੂੰ ਸਾਡੀ ਸਿੱਖੀ ਨੂੰ ਬਚਾਉਣ ਵਾਸਤੇ, ਚੰਗੇ ਮਾਰਗ ਤੇ ਚੱਲਣ ਵਾਸਤੇ ਜੋ ਜੋ ਉਹਨਾਂ ਨੇ ਸਾਡੇ ਵਾਸਤੇ ਕੀਤਾ, ਅਸੀਂ ਉਹ ਦੁਨੀਆ ਦੇ ਅੱਗੇ ਰੱਖਣਾ ਚਾਹੁੰਦੇ ਹਾਂ। ਕਿਉਂਕਿ ਇੱਕ ਵਿਲੱਖਣਤਾ ਦਾ ਸੰਦੇਸ਼ ਹੈ ਗੁਰੂ, ਜਿਹੜਾ ਸਿੱਖੀ ਸਰੂਪ ਗੁਰੂ ਸਾਹਿਬ ਜੀ ਨੇ ਸਾਰਿਆਂ 'ਚੋਂ ਘੜ ਕੇ ਇੱਕ ਸਿੱਖ ਨੂੰ ਪੈਦਾ ਕੀਤਾ। ਲੇਕਿਨ ਐਕਚੁਅਲੀ ਜੇ ਦੇਖਿਆ ਜਾਵੇ, ਜਿਹੜੇ ਬਾਕੀ ਸਾਰੇ ਧਰਮ ਨੇ ਉਹ ਸਿੱਖ, ਜੇਕਰ ਜਦੋਂ ਬੱਚਾ ਜਨਮ ਲੈਂਦਾ ਉਹਨੂੰ ਕੋਈ ਛੇੜਛਾੜ ਨਾ ਹੋਵੇ ਤਾਂ ਸਿੱਖ ਹੀ ਹੁੰਦਾ ਹੈਗਾ, ਸੰਪੂਰਨ ਸਿੱਖ ਹੁੰਦਾ ਹੈਗਾ। ਲੇਕਿਨ ਅਸੀਂ ਆਪਣੇ ਆਪ ਆਪਣੇ ਮਜ਼ਹਬਾਂ ਨੂੰ ਤਿਆਰ ਕੀਤੇ ਨੇ, ਘੜ ਗਏ, ਹਿੰਦੂ ਬਣ ਗਿਆ, ਇਹ ਕੁਛ ਹੋ ਗਿਆ, ਸਿੱਖ ਸਾਰੇ ਇਹਦੇ 'ਚ ਨਿਕਲੇ ਨੇ। ਇਸ ਕਰਕੇ ਇਹ ਗੁਰੂ ਨਾਨਕ ਦਾ ਸੰਦੇਸ਼ ਸੌ ਵਰਨਾਂ ਨੂੰ ਸਾਂਝਾ ਹੈ। ਤੇ ਗੁਰੂ ਸਾਹਿਬ ਜੀ ਨੇ ਕਿਹਾ, ਨੀਚਾ ਅੰਤਰ ਨੀਚ ਹੱਥ ਨੀਚੀ ਹੋ ਹੱਥ ਨੀਚ, ਨਾਨਕ ਦਿਨ ਕੇ ਸੰਗ ਸਾਥ ਵੱਡਿਆ ਕਿ ਉਸੇ ਰੀਸ, ਜਿੱਥੇ ਨੀਚ ਸੰਭਾਲੀਨ ਤਿੱਥੇ ਨਦਰ ਤੇਰੀ ਬਖਸ਼ੀਸ਼। ਉਹ ਜਿੱਥੇ ਵਾਹਿਗੁਰੂ, ਜਿੱਥੇ ਜਿਨ੍ਹਾਂ ਨੂੰ ਅਸੀਂ ਨੀਵੇਂ ਕਿਹਾ, ਦੁਤਕਾਰਿਆ, ਜਿਨ੍ਹਾਂ ਸਮਾਜ ਨੇ ਜਿਨ੍ਹਾਂ ਨੂੰ ਗਲੇ ਨਾਲ ਨਹੀਂ ਲਾਇਆ, ਜਿਨ੍ਹਾਂ ਨੂੰ ਸ਼ੂਦਰ ਕਿਹਾ ਗਿਆ, ਗੁਰੂ ਨਾਨਕ ਨੇ ਆਪਣੇ ਗਲੇ ਨਾਲ ਲਾਇਆ। ਔਰ ਸਿੱਖੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਉਸੇ ਦੇ ਫੁੱਲ ਚੜੇ। ਉਹਨਾਂ ਨੇ ਕਿਹਾ ਸੀ, ਇਨੀ ਹੀ ਕਿ ਕਿਰਪਾ ਸੇ ਸਜੇ ਹਮ ਹੈ, 900 ਲੋਕ ਗਰੀਬ ਕਰੋੜ ਪਰੇ ਹੈ। ਇਹਨਾਂ ਗਰੀਬਾਂ ਨੇ ਅੱਜ ਵੀ ਜੇ ਕਦੀ ਕੌਮ ਦੇ ਭੀੜ ਪੈਂਦੀ ਹੈ, 100 ਕਿੱਲੇ ਵਾਲਿਆਂ, 200 ਕਿੱਲੇ ਵਾਲਿਆਂ ਨੇ ਨਹੀਂ ਲੜਨਾ, ਜਿਨ੍ਹਾਂ ਦੇ ਵੱਡੇ ਵੱਡੇ ਬਿਜ਼ਨਸ ਨੇ ਉਹਨਾਂ ਨੇ ਨਹੀਂ ਲੜਨਾ, ਇਹਨਾਂ ਗਰੀਬਾਂ ਨੇ ਹੀ ਲੜਨਾ, ਰਾਜ ਇਹਨਾਂ ਨੇ ਲੈਣਾ। ਬਾਕੀ ਜੇ ਤੁਸੀਂ ਸੋਚੋ, ਇਸ ਕਰਕੇ ਮੈਂ ਫਿਰ ਦੁਬਾਰਾ ਤੋਂ TV 84 ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਹੜਾ ਸਾਰਾ ਰਿਕਾਰਡਿੰਗ ਕਰ ਰਹੇ ਨੇ। ਮੈਂ ਬਹੁਤ ਤੁਹਾਡਾ ঋਣੀ ਹਾਂ ਵੀ ਤੁਸੀਂ ਸਮੇਂ ਸਮੇਂ ਸਿਰ ਆ ਕੇ ਰਿਕਾਰਡ ਕਰਦੇ ਹੋ, ਸਾਰਾ ਜਿਹੜਾ ਗੁਰੂ ਨਾਨਕ ਦਾ ਸੰਦੇਸ਼ ਜਗਤ ਤੱਕ ਪਹੁੰਚਾਉਂਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਉਸ ਸਮੂਹ ਸਿੱਖ ਜਗਤ ਦਾ ਧੰਨਵਾਦ, ਜਿਹੜੀਆਂ ਇੱਥੇ ਸੰਗਤਾਂ ਪਹੁੰਚੀਆਂ ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਆਪਣੀ ਸਮੂਹ ਸੰਗਤ ਵੱਲੋਂ ਗੁਰਦੁਆਰਾ ਬਾਬਾ ਮੱਖਣ ਸ਼ਾਹ ਮਹਾਰਾਜ ਕਮੇਟੀ ਵੱਲੋਂ ਸਮੂਹ ਲੈਂਡੀ ਵੈਲਫੇਅਰ ਸੁਸਾਇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਹੜੇ ਹਰ ਸਾਲ ਹੀ ਇੱਥੇ ਫਲੋਰ ਲਾ ਕੇ ਨਗਰ ਕੀਰਤਨ ਦਾ ਜੀ ਕਹਿੰਦੇ ਹਨ। ਸਰਦਾਰ ਗੁਰਮੀਤ ਸਿੰਘ ਜੀ, ਸਰਦਾਰ ਦਰਬਾਰ ਸਿੰਘ ਜੀ, ਸਰਦਾਰ ਜਗਦੀਪ ਸਿੰਘ ਜੀ, ਸਰਦਾਰ ਸੁਖਵਿੰਦਰ ਸਿੰਘ ਜੀ, ਸਰਦਾਰ ਸਚਨ ਸਿੰਘ ਜੀ, ਬਿੱਟੂ ਭਾਈ, ਸਰਦਾਰ ਬਲਦੇਵ ਸਿੰਘ ਜੀ, ਸਰਦਾਰ ਪਰਮਜੀਤ ਸਿੰਘ ਜੀ, ਸਰਦਾਰ ਮਨਜੀਤ ਸਿੰਘ ਜੀ ਤੇ ਭਾਈ ਇਹਨਾਂ ਦਾ ਮੈਨੂੰ ਨਾਮ ਨਹੀਂ ਆਉਂਦਾ, ਸਮੂਹ ਸੰਗਤਾਂ ਦਾ ਦਿਲਛੂਟ ਸਿੰਘ ਜੀ, ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਬਿੱਲਾ ਥੱਲੇ ਖੜੇ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੂਰੀ ਸਿੱਖ ਸੰਗਤ ਨੂੰ ਗੁਰੂ ਨਾਨਕ ਦੇਵ ਦੇ ਜਨਮ ਦਿਨ ਦੀ ਬਹੁਤ ਬਹੁਤ ਵਧਾਈ ਹੋਵੇ। ਮਿਆਣੀ ਵੈਲਫੇਅਰ ਸੁਸਾਇਟੀ ਵੱਲੋਂ ਅਸੀਂ ਇਸ ਨਗਰ ਕੀਰਤਨ ਨੂੰ ਜੀ ਆਇਆਂ ਕਹਿੰਦੇ ਹਾਂ ਔਰ ਬਾਬਾ ਮੱਖਣ ਸ਼ਾਹ ਗੁਰਦੁਆਰੇ ਦੀ ਮੈਨੇਜਮੈਂਟ ਨੂੰ ਬਹੁਤ ਵਧਾਈ ਦਿੰਦੇ ਹਾਂ ਜਿਹੜੇ ਹਰ ਸਾਲ ਇਹ ਫੰਕਸ਼ਨ ਨਗਰ ਕੀਰਤਨ ਵਾਲੇ ਕਰਦੇ ਨੇ। ਗੁਰੂ ਕਿਰਪਾ ਕਰੇ ਇਹ ਰੀਤਾਂ ਇੱਦਾਂ ਚੱਲਦੀਆਂ ਰਹਿਣ ਤੇ ਹਰ ਸਾਲ ਅਸੀਂ ਇਸੇ ਤਰ੍ਹਾਂ ਨਗਰ ਕੀਰਤਨ ਮਨਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਜਨਰਲ ਸਕੱਤਰ ਸਾਹਿਬ ਜਿਹੜੇ ਇਸ ਨਗਰ ਕੀਰਤਨ ਦੇ ਵਿੱਚ ਆਪਣੀ ਹਾਜ਼ਰੀ ਲਵਾ ਰਹੇ ਆ। ਸਭ ਤੋਂ ਪਹਿਲਾਂ ਅਸੀਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਦੇ ਹਾਂ ਜੋ ਇਸ ਨਗਰ ਕੀਰਤਨ ਦੀ ਗਵਾਹੀ ਕਰ ਰਹੇ ਆ, ਜਿਹਦੇ ਵਿੱਚ ਇਹ ਸੰਗਤਾਂ ਜਿਹੜੀਆਂ ਆ ਸਤਿਨਾਮ ਦਾ ਵਾਹਿਗੁਰੂ ਦਾ ਜਾਪ ਕਰਦੀਆਂ ਆਪਣੀਆਂ ਹਾਜ਼ਰੀਆਂ ਲਵਾ ਰਹੀਆਂ ਆ। ਵੱਡੇ ਭਾਗ ਆ ਉਹਨਾਂ ਦੇ ਜਿਹੜੇ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਏ ਆ। ਇੱਥੇ ਗੁਰਦੁਆਰਾ ਸਿੱਖ ਸੁਸਾਇਟੀ ਪਹੁੰਚਣ ਤੇ ਅਸੀਂ ਸਮੂਹ ਸਾਧ ਸੰਗਤ ਉੱਥੋਂ ਦੀ ਪ੍ਰਬੰਧਕ ਕਮੇਟੀ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਜੀ। ਸਾਡੇ ਗੁਰੂ ਘਰ ਦੇ ਮੁੱਖ ਗ੍ਰੰਥੀ ਭਾਈ ਭੁਪਿੰਦਰ ਸਿੰਘ ਜੀ, ਸਰਦਾਰ ਗੁਰਦੇਵ ਸਿੰਘ ਜੀ ਕੰਗ, ਮੁੱਖ ਸੇਵਾਦਾਰ ਕੁਲਦੀਪ ਸਿੰਘ ਜੀ ਢਿੱਲੋਂ, ਜਿਨ੍ਹਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਮਾਲੇ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਹੈ। ਸੋ ਅਸੀਂ ਜਿਹੜੀ ਆ ਹੁਣ ਸਟੇਜ ਦੀ ਕਾਰਵਾਈ ਜਿਹੜੀ ਸ਼ੁਰੂ ਕਰਨ ਜਾ ਰਹੇ ਹਾਂ। ਇਹ 18ਵਾਂ ਮਹਾਨ ਨਗਰ ਕੀਰਤਨ ਉੱਥੋਂ ਦੀ ਪ੍ਰਬੰਧਕ ਕਮੇਟੀ ਗੁਰਦੁਆਰਾ ਮੱਖਣ ਸ਼ਾਹ ਲਵਾਣ ਵੱਲੋਂ ਜੋ ਕੱਢਿਆ ਗਿਆ ਹੈ, ਉਹਨਾਂ ਦੀ ਇਹ ਯੋਗ ਅਗਵਾਈ ਆ ਜਿਹੜੀ ਇਸ ਦੀ ਸ਼ਾਨੋ ਸ਼ੌਕਤ ਦੇ ਵਿੱਚ ਹਰ ਸਾਲ ਵਾਧਾ ਕਰਦੀ ਜਾ ਰਹੀ ਆ। ਸਮੁੱਚੇ ਪ੍ਰਬੰਧਕ ਜਿਹੜੇ ਆ ਪਹਿਲਾਂ ਵੀ ਸੀ ਜੋ ਮੌਜੂਦਾ ਵੀ ਆ ਸਾਰੇ ਵਧਾਈ ਦੇ ਪਾਤਰ ਆ ਜੀ। ਸੋ ਬਹੁਤਾ ਲੰਬਾ ਨਾ ਕਰਦਾ ਹੋਇਆ ਸਭ ਤੋਂ ਪਹਿਲਾਂ ਮੈਂ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਕੁਲਦੀਪ ਸਿੰਘ ਜੀ ਢਿੱਲੋਂ ਨੂੰ ਬੇਨਤੀ ਕਰਾਂਗਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਦਿਆਂ ਸਮੂਹ ਆਈਆਂ ਸੰਗਤਾਂ ਨੂੰ ਜੀ ਆਇਆਂ ਕਹਿਣਗੇ ਜੀ। ਸਰਦਾਰ ਕੁਲਦੀਪ ਸਿੰਘ ਜੀ ਢਿੱਲੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟ ਕੋਟ ਧੰਨਵਾਦ ਹੈ ਜਿਨ੍ਹਾਂ ਨੇ ਸਵੇਰ ਤੋਂ ਲੈ ਕੇ ਹੁਣ ਤੱਕ ਨਗਰ ਕੀਰਤਨ ਦੀ ਅਗਵਾਈ ਕਰਦੇ ਆ ਰਹੇ ਸਨ। ਉਸ ਤੋਂ ਬਾਅਦ ਜਿੰਨੇ ਵੀ ਬਾਬਾ ਗੁਰਦੁਆਰਾ ਮੱਖਣ ਸ਼ਾਹ ਬਾਣਾ ਦੀ ਮੈਨੇਜਮੈਂਟ ਅਤੇ ਉੱਥੋਂ ਦੀ ਸੰਗਤ, ਅਸੀਂ ਸਿੱਖ ਸੁਸਾਇਟੀ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਅਤੇ ਸਿੱਖ ਸੁਸਾਇਟੀ ਦੀ ਸਮੁੱਚੀ ਸੰਗਤ ਵੱਲੋਂ ਇਹਨਾਂ ਸਭ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ। ਸਾਧ ਸੰਗਤ ਜੀ, ਅੱਜ ਉਸ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਗੁਰਪੁਰਬ ਦਿਹਾੜਾ ਸੀ, ਉਸ ਦੇ ਸੰਬੰਧ ਵਿੱਚ ਜੋ ਨਗਰ ਕੀਰਤਨ ਹਰ ਸਾਲ ਬਾਬਾ ਮੱਖਣ ਸ਼ਾਹ ਬਾਣਾ ਦੀ ਮੈਨੇਜਮੈਂਟ ਅਤੇ ਉੱਥੋਂ ਦੀਆਂ ਸੰਗਤਾਂ ਜਿਨ੍ਹਾਂ ਨੇ 18 ਸਾਲ ਪਹਿਲਾਂ ਇਸ ਨਗਰ ਕੀਰਤਨ ਦੀ ਸ਼ੁਰੂਆਤ ਕੀਤੀ ਸੀ, ਇਹ ਵਧਾਈ ਦੇ ਪਾਤਰ ਹਨ। ਮੈਂ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਵੀਰ ਰਘਵੀਰ ਸਿੰਘ ਜੀ, ਮਹਿੰਦਰ ਸਿੰਘ ਜੀ ਅਤੇ ਉਹਨਾਂ ਦੀ ਸਮੁੱਚੀ ਮੈਨੇਜਮੈਂਟ, ਮੌਜੂਦਾ ਅਤੇ ਸਾਬਕਾ, ਇਹ ਸਭ ਜਿਨ੍ਹਾਂ ਨੇ ਰਲ ਕੇ ਸ਼ੁਰੂਆਤ ਕੀਤੀ ਸੀ। ਅੱਜ ਜਿਸ ਤਰ੍ਹਾਂ ਸਾਡੇ ਸੈਕਟਰੀ ਸਾਹਿਬ ਨੇ ਦੱਸਿਆ ਹੈ ਕਿ ਇਹ ਨਗਰ ਕੀਰਤਨ ਦਿਨ ਦੁਣੀ ਰਾਤ ਚੌਗਣੀ ਤਰੱਕੀ ਕਰਦਾ ਜਾ ਰਿਹਾ ਹੈ। ਸਾਧ ਸੰਗਤ ਜੀ, ਇਹ ਸਭ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਤੇ ਆਪ ਦਾ ਸੰਯੋਗ ਹੈ ਜੋ ਸਾਰੇ ਇਹਨਾਂ ਇਸ ਕਮੇਟੀ ਨੂੰ ਸਿੱਖ ਸੁਸਾਇਟੀ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਕਾਰ ਮਾਣ ਬਖਸ਼ਦੇ ਹੋ। ਮੈਂ ਅਰਦਾਸ ਕਰਦਾ ਹਾਂ ਗੁਰੂ ਦੇ ਚਰਨਾਂ ਵਿੱਚ ਆਪਾਂ ਸਾਰੇ ਰਲ ਕੇ ਇਸੇ ਤਰ੍ਹਾਂ ਹੀ ਜੋ ਸਾਡੇ ਗੁਰੂਆਂ ਦੇ ਕਾਰਜ ਹਨ ਜਾਂ ਕੋਈ ਸਿੱਖ ਕੌਮ ਦਾ ਕਾਰਜ ਹੁੰਦਾ ਹੈ ਸਾਰੇ ਰਲ ਕੇ ਆਪਾਂ ਇੱਕ ਦੂਸਰੇ ਦਾ ਸਾਥ ਦਿੰਦੇ ਹੋਏ ਇਸੇ ਤਰ੍ਹਾਂ ਜੋ ਸਿੱਖ ਕੌਮ ਹੈ ਇਸ ਨੂੰ ਬੁਲੰਦੀਆਂ ਤੇ ਲੈ ਕੇ ਜਾਈਏ। ਅੱਜ ਤੁਸੀਂ ਖੁਦ ਦੇਖ ਰਹੇ ਹੋ ਆਪਾਂ ਕਿਤੇ ਸੋਚਦੇ ਹੁੰਦੇ ਸੀ ਕਿ ਸਾਨੂੰ ਮੀਡੀਆ ਕਵਰ ਨਹੀਂ ਕਰਦਾ, ਸਾਨੂੰ ਸਾਡੀ ਪਹਿਚਾਣ ਨਹੀਂ ਹੋ ਰਹੀ। ਅੱਜ ਤੁਸੀਂ ਖੁਦ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਇਹ ਜੋ ਸਿੱਖ ਗੁਰੂ ਨਾਨਕ ਦੇਵ ਜੀ ਦਾ ਚਲਾਇਆ ਹੋਇਆ ਪੰਥ ਹੈ ਕਿਸ ਤਰ੍ਹਾਂ ਠਾਠਾ ਮਾਰਦਾ ਨਿਊਯਾਰਕ ਦੀਆਂ ਗਲੀਆਂ ਦੇ ਵਿੱਚ ਹੁੰਦਾ ਹੋਇਆ 4 ਦਿਨ ਦੂਣੀ ਰਾਤ ਚੌਗਣੀ ਤਰੱਕੀ ਕਰ ਗਿਆ ਹੈ ਅਤੇ ਆਸ ਕਰਦਾ ਹਾਂ ਕਿ ਆਪਾਂ ਇਸੇ ਤਰ੍ਹਾਂ ਅੱਗੇ ਤੋਂ ਵੀ ਰਲ ਮਿਲ ਕੇ ਇਸੇ ਹੀ ਇਹਨਾਂ ਪ੍ਰੋਗਰਾਮਾਂ ਨੂੰ ਕਰਾਂਗੇ ਅਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਾਂਗੇ। ਮੈਂ ਧੰਨਵਾਦੀ ਹਾਂ ਹੈਡ ਗ੍ਰੰਥੀ ਬਾਬਾ ਮੱਖਣ ਸ਼ਾਹ ਲਵਾਣਾ ਜੀ ਦਾ ਜਿਨ੍ਹਾਂ ਨੇ ਇੰਨਾ ਯੋਗ ਪ੍ਰਬੰਧ ਕੀਤਾ ਅਤੇ ਉਹਨਾਂ ਦੇ ਨਾਲ ਜਿੰਨੇ ਵੀ ਵਜ਼ੀਰ ਹਨ ਅਸੀਂ ਉਹਨਾਂ ਦੇ ਵੀ ਅਤੀ ਧੰਨਵਾਦੀ ਹਾਂ। ਮੈਂ ਧੰਨਵਾਦੀ ਹਾਂ ਆਪਣੇ ਸਿੱਖ ਸੁਸਾਇਟੀ ਦੇ ਜੋ ਸਾਡੇ ਹੈਡ ਗ੍ਰੰਥੀ ਸਾਹਿਬਾਨ ਭਾਈ ਭੁਪਿੰਦਰਜੀਤ ਸਿੰਘ ਹਨ ਔਰ ਉਹਨਾਂ ਦੇ ਨਾਲ ਜੋ ਸਾਡੇ ਵਜ਼ੀਰ ਹਨ ਉਹਨਾਂ ਦਾ ਵੀ ਜਿਨ੍ਹਾਂ ਨੇ ਹਮੇਸ਼ਾ ਹੀ ਯੋਗ ਅਗਵਾਈ ਦਿੱਤੀ ਅਤੇ ਇਸੇ ਤਰ੍ਹਾਂ ਹੀ ਦੁਬਾਰਾ ਮੈਂ ਆਈਆਂ ਹੋਈਆਂ ਸਮੁੱਚੀਆਂ ਸੰਗਤਾਂ ਦਾ ਸਿੱਖ ਕਲਚਰ ਵੱਲੋਂ ਅਤੀ ਧੰਨਵਾਦੀ ਹਾਂ ਅਤੇ ਜਿੰਨਾ ਵੀ ਮੀਡੀਆ ਸਮੁੱਚਾ ਮੀਡੀਆ ਵਧਾਈ ਦਾ ਪਾਤਰ ਹੈ ਜੋ ਇਹ ਸਾਂਝੇ ਪ੍ਰੋਗਰਾਮ ਹਨ ਗੁਰੂਆਂ ਦੇ ਪੀਰਾਂ ਦੇ ਸਾਡੇ ਸ਼ਹੀਦਾਂ ਦੇ ਆ ਕੇ ਆਪ ਕਵਰ ਕਰਦੇ ਹਨ। ਮੈਂ ਇਕੱਲੇ ਦਾ ਨਾਮ ਨਹੀਂ ਲਵਾਂਗਾ ਕਿਉਂਕਿ ਇਹ ਸਾਡੇ ਬਹੁਤ ਸਤਿਕਾਰਯੋਗ ਹਨ। ਮੈਂ ਬੇਨਤੀ ਕਰੂੰਗਾ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਇਹਨਾਂ ਨੂੰ ਵੀ ਇਸੇ ਤਰ੍ਹਾਂ ਚੜ੍ਹਦੀ ਕਲਾ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਦੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਭਰਿਆ ਰੇ। ਉਹ ਮਹਾਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਪਾਪੁਰ ਮਨਾ ਰਹੇ ਹਾਂ ਥਾਂ ਪ੍ਰਥਾ ਸੇਵਾਵਾਂ ਵਿੱਚ ਇਹ ਨਗਰ ਕੀਰਤਨ ਇੱਕ ਉਸ ਪੁਰਬ ਦੀ ਕੜੀ ਹੈ ਜਿਹਦੇ ਵਿੱਚ ਆਪਸ ਵਿੱਚੀਆਂ ਸੰਗਤਾਂ ਨੇ ਸ਼ਮੂਲੀਅਤ ਕੀਤੀ ਹੈ। ਪਹਿਲਾਂ ਸਾਰੇ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਦੋਨੋਂ ਇਹ ਗੁਰਦੁਆਰੇ ਟਰਾਈ ਸਟੇਟ ਦੇ ਕੇਂਦਰੀ ਸਥਾਨ ਹਨ ਜਿੱਥੇ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਉੱਥੇ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਇਸ ਏਰੀਏ ਦੇ ਵਿੱਚ ਅਸੀਂ 2 ਨਗਰ ਕੀਰਤਨ ਕੱਢਦੇ ਹਾਂ। ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਵਿੱਚ ਬਾਬਾ ਮੱਖਣ ਸ਼ਾਹ ਲਵਾਣਾ ਜੀ ਵੱਲੋਂ ਕੱਢਿਆ ਜਾਂਦਾ ਹੈ ਔਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਵਿੱਚ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਵੱਲੋਂ ਸੋ ਅਸੀਂ ਇਹ ਗੁਰਪੁਰਬ ਰਾਹੀਂ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਅਸੀਂ ਪੀਸਫੁਲ ਲੋਕ ਹਾਂ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਨੁਯਾਈ ਹਾਂ, ਸਰਬੱਤ ਦਾ ਭਲਾ ਮੰਗਣ ਵਾਲੇ ਹਾਂ ਔਰ ਸਾਡੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਮੁੱਚੀ ਮਨੁੱਖਤਾ ਦੇ ਸਰਬ ਸਾਂਝੇ ਸਤਿਗੁਰੂ ਹਨ, ਆਪਣੇ ਕਲਾਵੇ ਵਿੱਚ ਲੈ ਕੇ ਚੱਲਣ ਵਾਲੇ ਹਨ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹ ਗੁਰੂ ਹਨ ਜਿਹੜੇ ਸਮੁੱਚੀ ਮਨੁੱਖਤਾ ਨੂੰ ਹਰ ਥਾਂ ਦੇ ਉੱਤੇ ਹਰ ਸਮੇਂ ਦੇ ਉੱਤੇ ਹਰ ਪ੍ਰਕਾਰ ਦੀ ਸੇਧ ਪ੍ਰਦਾਨ ਕਰਨ ਵਾਲੇ ਨੇ। ਅੱਜ ਦੇ ਸੰਸਾਰ ਦੇ ਵਿਦਵਾਨਾਂ ਨੇ ਵੀ ਇਹ ਗੱਲ ਮੰਨ ਲਈ ਹੈ ਕਿ ਜੇ ਦੁਨੀਆ ਦਾ ਕੋਈ ਸਭ ਤੋਂ ਸਰਬੋਤਮ ਗ੍ਰੰਥ ਹੈ ਤਾਂ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ ਜਿਹਦੇ ਵਿੱਚ ਕੋਈ ਜਾਤ ਪਾਤ ਦਾ ਕੋਈ ਵਰਨ ਵੰਡ ਦਾ ਕੋਈ ਧਰਮ ਮਜ਼ਹਬ ਦਾ ਕੋਈ ਫਰਕ ਭੇਦ ਨਹੀਂ ਹੈ। ਸਾਰਿਆਂ ਨੂੰ ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਬੋਦਾ ਸੁਨੇਹਾ ਦੇਣ ਵਾਲਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਦੀ ਅਗਵਾਈ ਵਿੱਚ ਅਸੀਂ ਸਾਰੇ ਚੱਲਣ ਵਾਲੇ ਹਾਂ। ਅਸੀਂ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਦੇ ਸਮੁੱਚੀ ਪ੍ਰਬੰਧਕ ਕਮੇਟੀ ਨੂੰ ਭਾਈ ਗੁਰਮੀਤ ਸਿੰਘ ਜੀ ਉਹਨਾਂ ਦੀ ਸਮੁੱਚੀ ਟੀਮ ਨੂੰ ਵਧਾਈ ਵੀ ਦਿੰਦੇ ਹਾਂ, ਜੀ ਆਇਆਂ ਵੀ ਆਖਦੇ ਹਾਂ ਔਰ ਭਾਈ ਸਾਹਿਬ ਭਾਈ ਸੁਭਾਸ਼ ਸਿੰਘ ਜੀ ਹੈਡ ਗ੍ਰੰਥੀ ਸਾਹਿਬ ਭਾਈ ਸੇਵਕ ਸਿੰਘ ਜੀ ਭਾਈ ਗੁਰਮੀਤ ਸਿੰਘ ਜੀ ਔਰ ਇਸੇ ਤਰ੍ਹਾਂ ਭਾਈ ਕੁਲਵੰਤ ਸਿੰਘ ਜੀ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ। ਅੰਮ੍ਰਿਤ ਸੰਚਾਰ ਦਾ ਪ੍ਰੋਗਰਾਮ ਜਿਹੜਾ ਅਸੀਂ ਜ਼ਰੂਰੀ ਬੇਨਤੀ ਕਰਨੀ ਜੋ ਸਮਝਦੇ ਹਾਂ ਕਿ ਗੁਰਪੁਰਬ ਤੇ ਆਪਾਂ ਸਾਰਿਆਂ ਨੇ ਗੁਰੂ ਘਰਾਂ 'ਚ ਮਨਾਉਣੇ ਨੇ ਉਹ ਅਸੀਂ 24 ਨਵੰਬਰ ਦਿਨ ਸ਼ਨੀਵਾਰ ਨੂੰ ਰੱਖਿਆ ਭਾਈ 11 ਵਜੇ ਜਿਨ੍ਹਾਂ ਨੇ ਇਦਾਤ ਪ੍ਰਾਪਤ ਕਰਨੀ ਕੇਸੀ ਇਸ਼ਨਾਨ ਕਰਕੇ ਗੁਰੂ ਘਰ ਪਹੁੰਚੋ। ਸਾਰਿਆਂ ਨੂੰ ਫਿਰ ਤੋਂ ਸਤਿਗੁਰੂ ਦੇ ਪੁਰਬ ਦੀਆਂ ਇਸ ਮਹਾਨ ਨਗਰ ਕੀਰਤਨ ਦੀਆਂ ਲੱਖ ਲੱਖ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਗੁਰੂ ਘਰ ਦੇ ਮੁੱਖ ਗ੍ਰੰਥੀ ਭਾਈ ਭੁਪਿੰਦਰ ਸਿੰਘ ਜੀ ਜੋ ਆਈਆਂ ਸੰਗਤਾਂ ਨੂੰ ਜੀ ਕਹਿ ਰਹੇ ਸੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਮੈਂ ਬੇਨਤੀ ਕਰਾਂਗਾ ਸਾਬਕਾ ਮੁੱਖ ਸਾਡੇ ਸੇਵਾਦਾਰ ਭਾਈ ਗੁਰਦੇਵ ਸਿੰਘ ਜੀ ਕੰਗ ਜੋ ਹਿਊਮਨ ਰਾਈਟਸ ਕਮਿਸ਼ਨਰ ਨਿਊਯਾਰਕ ਸਿਟੀ ਦੇ ਹਨ, ਉਹ ਆਈਆਂ ਸੰਗਤਾਂ ਨੂੰ ਜੀ ਆਇਆਂ ਕਹਿਣਗੇ। ਇਹਦੇ ਨਾਲ ਹੀ ਮੈਂ ਸਮੁੱਚੇ ਮੀਡੀਆ ਦਾ ਜਿਹੜਾ ਇਸ ਨੂੰ ਕਵਰੇਜ ਕਰ ਰਿਹਾ ਹੈ ਉਹਨਾਂ ਦਾ ਵੀ ਧੰਨਵਾਦ ਜੋ ਇਹ ਸਮੂਹ ਸੰਗਤ ਨੂੰ ਦੇਸ਼ ਵਿਦੇਸ਼ ਦੇ ਵਿੱਚ ਅੱਜ ਗੁਰੂ ਨਾਨਕ ਸਾਹਿਬ ਦੇ ਪੁਰਬ ਦੀਆਂ ਜਿਹੜੀਆਂ ਖੁਸ਼ੀਆਂ ਉਹ ਦਿਖਾ ਰਹੇ ਆ। ਸੋ NYPD
ਸੋ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਜਿਹੜਾ ਇਸ ਦੇ ਵਿੱਚ ਪੂਰਾ ਸਹਿਯੋਗ ਕਰ ਰਹੇ ਆ। ਭਾਈ ਗੁਰਦੇਵ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਿੱਟੀ ਧੁੰਦ ਜਗ ਚਾਨਣ ਹੋਇਆ, ਸਤਿਗੁਰ ਨਾਨਕ ਪ੍ਰਗਟ ਹੋਇਆ। ਅੱਜ ਉਹ ਪਹਿਲੀ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਗਮਨ ਗੁਰਪੁਰਬ ਦੇ ਸੰਬੰਧ ਦੇ ਵਿੱਚ ਜੋ ਨਗਰ ਕੀਰਤਨ ਹੈ, ਗੁਰਦੁਆਰਾ ਬਾਬਾ ਮੱਖਣ ਸ਼ਾਹ ਲਬਾਣਾ ਸਿੱਖ ਸੈਂਟਰ, ਉੱਥੋਂ ਦੀ ਪ੍ਰਬੰਧਕ ਕਮੇਟੀ, ਸਮੂਹ ਸੰਗਤਾਂ, ਸਮੂਹ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਜੋ 18ਵਾਂ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ, ਦਾਸ ਇਹਨਾਂ ਨੂੰ ਇਸ ਖੁਸ਼ੀ ਦੇ ਮੌਕੇ ਦੇ ਉੱਤੇ ਸਮੂਹ ਲੱਖ ਲੱਖ ਵਧਾਈਆਂ ਪੇਸ਼ ਕਰਦਾ ਹੈ। ਸਾਧ ਸੰਗਤ ਜੀ, ਜਿਸ ਤਰ੍ਹਾਂ ਕਿ ਆਪ ਨੂੰ ਪਤਾ ਹੀ ਹੈ ਕਿ ਸਿੱਖਾਂ ਦੀ ਜੋ ਰਿਚਮੰਡ ਹਿੱਲ ਦੇ ਵਿੱਚ ਆਪਣੀ ਸਟਰੈਂਥ ਹੈ, ਜਿੱਥੇ ਅਸੀਂ ਆਪਣਾ ਇਹ ਉਸ ਪਹਿਲੀ ਪਾਤਸ਼ਾਹੀ ਜਿਹਨੇ ਕਿ ਨਾਨਕ ਨੇ ਵਾਲੇ ਸੰਗਤਾਂ ਨੂੰ ਬਰਾਬਰਤਾ ਦਾ ਦਰਜਾ ਦਿੱਤਾ, ਇਸਤਰੀ ਨੂੰ ਬਰਾਬਰ ਦਾ ਦਰਜਾ ਦਿੱਤਾ, ਦੂਜੇ ਧਰਮਾਂ ਨੂੰ ਬਰਾਬਰ ਦਾ ਦਰਜਾ ਦਿੱਤਾ, ਸਾਰਿਆਂ ਦਾ ਸਤਿਕਾਰ ਕੀਤਾ। ਉੱਥੇ ਜਿੱਥੇ ਸਿੱਖ ਕੌਮ ਨਿਊਯਾਰਕ ਦੇ ਵਿੱਚ ਵਸਦੀ ਆ, ਉੱਥੇ ਇਹਦੇ ਨਾਲ ਆਪਣਾ ਇੱਕ ਪੋਲੀਟੀਕਲ ਮਤਲਬ ਵੀ ਆ ਕਿ ਜਿਹੜਾ ਕਿ ਅਸੀਂ ਆਪਣੀ ਸਿੱਖਾਂ ਦੀ ਆਪਣੀ ਆਇਡੈਂਟੀ ਨੂੰ, ਆਪਣੀ ਇੱਥੋਂ ਦੀ ਰਾਜਸੀ ਸ਼ਕਤੀ ਨੂੰ ਵੀ ਪ੍ਰਦਰਸ਼ਿਤ ਕਰ ਸਕੀਏ ਕਿ ਜਿਸ ਧਰਤੀ ਤੇ ਹੀ ਰਹਿੰਦੇ ਆ, ਉਹ ਇਲੈਕਟਡ ਅਫੀਸ਼ੀਅਲ ਵੀ ਜਿਹੜੇ ਆ ਉਹ ਵੀ ਸਿੱਖਾਂ ਨੂੰ ਜਿਹੜੀ ਆ ਉਹ ਰੈਕੋਗਨਾਈਜ਼ ਕਰਦੇ ਨੇ। ਦੂਸਰਾ, ਜਿਸ ਤਰ੍ਹਾਂ ਕਿ ਅੱਜ ਦਾ ਇੱਕ ਜੋ ਕਿ ਇਕੱਠ ਵਾ, ਉਹ ਮੈਂ ਸਮਝਦਾ ਕਿ ਹਰ ਸਾਲ ਦੀ ਤਰ੍ਹਾਂ ਜਦੋਂ ਕਿ 9/11 ਤੋਂ ਬਾਅਦ ਇਹ ਪਹਿਲਾ ਨਗਰ ਕੀਰਤਨ ਕੱਢਿਆ ਗਿਆ ਸੀ, ਤਾਂ ਕਿ ਉਸ ਟਾਈਮ ਸਿੱਖਾਂ ਦੇ ਉੱਤੇ ਹੇਟ ਕ੍ਰਾਈਮ ਤੇ ਸਾਰੇ ਬਹੁਤ ਜ਼ਿਆਦਾ ਹਮਲੇ ਹੁੰਦੇ ਸੀ, ਸਾਡੇ ਤੇ ਸਾਡੀ ਆਇਡੈਂਟੀ ਨੂੰ ਲੈ ਕੇ ਹੁੰਦੇ ਸੀ। ਉਸ ਤੋਂ ਬਾਅਦ ਸਿੱਖਾਂ ਦੇ ਧਰਮ ਦੇ ਬਾਰੇ ਨੂੰ ਫੈਲਾਉਣ ਵਿੱਚ ਬੜੀ ਜਾਗਰਤੀ ਆਈ ਆ। ਇਹਦੇ ਨਾਲ ਹੀ ਇਸ ਤਰ੍ਹਾਂ ਦੇ ਵਧੀਆ ਜਿੰਨੇ ਵੀ ਪ੍ਰੋਗਰਾਮ ਨੇ, ਗੁਰਦੁਆਰਾ ਸਿੱਖ ਸੁਸਾਇਟੀ ਬਾਬਾ ਮੱਖਣ ਸ਼ਾਹ ਲਬਾਣੀ ਸੁਸਾਇਟੀ ਦੇ ਨਾਲ ਮੋਢੇ ਨਾਲ ਮੋਢਾ ਦੇ ਕੇ ਕੰਮ ਕਰਦਾ, ਲਬਾਣਾ ਸੈਂਟਰ ਦੇ ਨਾਲ ਮੋਢੇ ਨਾਲ ਮੋਢਾ ਦੇ ਕੇ ਕੰਮ ਕਰਦਾ। ਮੈਂ ਵੇਖ ਰਿਹਾ ਕਿ ਮੇਰੇ ਵੀਰ ਸੱਤ ਸਾਬਕਾ ਪ੍ਰਧਾਨ ਸਾਡੇ ਸਾਹਮਣੇ ਖੜੇ ਨੇ, ਕਿਉਂਕਿ ਇਹਨਾਂ ਨੇ ਦਾਸ ਦੇ ਨਾਲ ਵੀ ਸੇਵਾ ਨਿਭਾਈ ਆ। ਪਰ ਮੈਂ ਇਹਨਾਂ ਦੀ ਕੋਈ ਸਿਫਤ ਨਹੀਂ ਕਰਦਾ, ਮੈਂ ਇਸ ਕਰਕੇ ਕਰਦਾ, ਸਿਫਤ ਉਹਦੀ ਹੁੰਦੀ ਆ ਸਾਹਿਬ ਹੱਥ ਵਡਿਆਈਆਂ ਜਿਸ ਭਾਵੇਂ ਸੋ ਦੇਵੇ। ਗੁਰੂ ਇਹਨਾਂ ਦੀ ਸਿਫਤ ਕਰਾਉਂਦਾ ਕਿ ਜਦੋਂ ਵੀ ਸਾਡੇ ਨਾਲ ਕੋਈ ਪ੍ਰੋਗਰਾਮ ਹੁੰਦਾ, ਸਾਡੇ ਨਾਲ ਅਸੀਂ ਕੋਈ ਵੀ ਸਿਟੀ ਦੇ ਵਿੱਚ ਹੁੰਦਾ ਜਾਂ ਕਿਤੇ ਵੀ ਸਿੱਖਾਂ ਦਾ, ਜਿੱਥੇ ਸਿੱਖਾਂ ਦੀ ਆਇਡੈਂਟੀ ਦਾ ਹੁੰਦਾ, ਇਹ ਸਾਡੇ ਨਾਲ ਜਾਂਦੇ ਨੇ। ਅਸੀਂ ਇਹਨਾਂ ਨੂੰ ਹਮੇਸ਼ਾ ਹੀ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ। ਮੈਂ ਚੇਚੇ ਤੌਰ ਤੇ ਆਪਣੇ ਨਵੇਂ ਪ੍ਰਧਾਨ ਭਾਈ ਗੁਰਮੀਤ ਸਿੰਘ ਜੀ ਨੂੰ ਵਧਾਈ ਦਿੰਦਾ ਹਾਂ ਕਿ ਸਿੱਖ ਸੁਸਾਇਟੀ ਹਮੇਸ਼ਾ ਤਰ੍ਹਾਂ ਹੀ ਆਪ ਦੇ ਨਾਲ ਸਹਿਯੋਗ ਦਿੰਦੀ ਰਹੇਗੀ। ਚੇਚੇ ਤੌਰ ਤੇ ਗੁਰੂ ਘਰ ਦੇ ਵਜ਼ੀਰ ਹੈੱਡ ਗ੍ਰੰਥੀ ਭਾਈ ਜਸਪਾਲ ਸਿੰਘ ਜੀ ਤੇ ਸਮੂਹ ਮੇਰੇ ਉਹ ਵਜ਼ੀਰ ਜਿਹੜੇ ਉਹਨਾਂ ਦੇ ਨਾਲ ਨੇ, ਉਹਨਾਂ ਸਾਰਿਆਂ ਦਾ ਸਿੱਖ ਸੁਸਾਇਟੀ ਵੱਲੋਂ ਬਹੁਤ ਧੰਨਵਾਦ। ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਨਾਨਕ ਪ੍ਰਗਟ ਆਗਮਨ ਕੀ ਧੁੰਦ ਜਗ ਚਾਨਣ ਹੋਇਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦਾ ਜੋ ਪ੍ਰਕਾਸ਼ ਪੁਰਬ 23 ਨਵੰਬਰ ਨੂੰ ਆ ਰਿਹਾ ਹੈ, ਸਬੰਧ ਵਿੱਚ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਬਾਣਾ ਦੀ ਸਮੂਹ ਕਮੇਟੀ ਵੱਲੋਂ ਸਤਿਗੁਰਾਂ ਦੀਆਂ ਵਡਿਆਈਆਂ ਨੂੰ ਦਰਸਾਉਂਦੇ ਹੋਏ ਪੂਰੇ ਹੀ ਰਿਚਮੰਡ ਹਿੱਲ ਵਿੱਚ ਨਗਰ ਕੀਰਤਨ ਦੋ ਸਤਿਗੁਰਾਂ ਦੇ ਸਦਰ ਸਾਹਿਬ ਨਿਕਲ ਰਿਹਾ ਹੈ। ਪ੍ਰਬੰਧਕ ਕਮੇਟੀ ਬਹੁਤ ਧੰਨਵਾਦ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਇਸੇ ਤਰ੍ਹਾਂ ਹੀ ਦੋਨਾਂ ਹੀ ਕਮੇਟੀਆਂ ਦੇ ਸਿਰ ਮੇਰੇ ਹੱਥ ਰੱਖ ਕੇ ਕੌਮ ਦੀ ਅਗਵਾਈ ਕਰਦੇ ਰਹਿਣ। ਆਈਆਂ ਸੰਗਤਾਂ ਦਾ ਬਹੁਤ ਧੰਨਵਾਦ। ਸਾਰੇ ਪ੍ਰਬੰਧਕਾਂ ਦਾ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੈਂ ਬੇਨਤੀ ਕਰਾਂਗਾ ਸਾਡੇ ਪ੍ਰਬੰਧਕੀ ਭਾਈ ਕੁਲਵੰਤ ਸਿੰਘ ਜੀ, ਉਹ ਵੀ 1 ਮਿੰਟ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥਾਮੀ ਗੁਰੂ ਨਾਨਕ ਸਾਹਿਬ ਦੇ ਜਨਮ ਦਿਨ ਦੀ ਸਾਰੇ ਪੰਥ ਨੂੰ ਲੱਖ ਵਧਾਈ ਹੋਵੇ। ਬਾਬਾ ਮੱਖਣ ਸ਼ਾਹ ਸਿੱਖ ਸੈਂਟਰ ਜਿਹੜਾ ਬਹੁਤ ਵਧਾਈ ਦਾ ਪਾਤਰ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਅਖੀਰ ਤੇ ਸਾਡੇ ਗੁਰੂ ਘਰ ਦੇ ਚੇਅਰਮੈਨ ਸਰਦਾਰ ਸੁਰਜੀਤ ਸਿੰਘ ਜੀ ਮੂਦਲ ਆਈਆਂ ਸੰਗਤਾਂ ਨੂੰ ਜੀ ਆਇਆਂ ਕਹਿਣਗੇ ਤੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਹੈ ਜੀ। ਬਸ ਅੱਧੇ ਮਿੰਟ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧ ਸੰਗਤ ਦਾ ਬਹੁਤ ਧੰਨਵਾਦ ਹੈ। ਪ੍ਰਬੰਧਕ ਕਮੇਟੀ ਨਵੀਂ ਤੇ ਪੁਰਾਣੀ ਸਾਰੇ ਸਤਿਕਾਰਯੋਗ ਨੇ। ਪੰਥ ਤੇਰੇ ਦੀਆਂ ਗੂੰਜਾਂ ਦਿਨੋਂ ਦਿਨ ਬਹਿਣਗੀਆਂ। ਗੁਰੂ ਨਾਨਕ ਪਾਤਸ਼ਾਹ ਦਾ ਜੋ ਕਨਸੈਪਟ ਹੈ, ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ। ਬਸ ਇਸ ਤੋਂ ਬਾਅਦ ਮੈਂ ਕੁਝ ਨਹੀਂ ਕਹਿਦਾ। ਬਹੁਤ ਬੁਲਾਰਿਆਂ ਨੇ ਬਹੁਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੀ ਜੋ ਸਿੱਖ ਕਲਚਰ ਸੁਸਾਇਟੀ ਦੇ ਸਾਰੇ ਜਿੰਨੇ ਵੀ ਪ੍ਰਧਾਨ ਹੈੱਡ ਗ੍ਰੰਥੀ ਸਾਹਿਬ, ਜਿੰਨੇ ਵੀ ਨੇ ਨੁਮਾਇੰਦੇ, ਸਾਰੇ ਕਮੇਟੀ ਦਾ ਬਹੁਤ ਧੰਨਵਾਦ ਕਰਨਾ ਕਿ ਜਿਨ੍ਹਾਂ ਨੇ ਬਹੁਤ ਹੀ ਵਧੀਆ ਇਹ ਸ਼ਬਦ ਕਹੇ। ਸੋ ਮੈਂ 550 ਸਾਲਾ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਆਗਮਨ ਗੁਰਪੁਰਬ ਆ ਰਿਹਾ, ਅਸੀਂ ਸਾਡੇ ਆਪਾਂ ਮਿਲ ਕੇ ਸਹਿਯੋਗ ਨਾਲ ਸਮੋਕੀ ਪਾਰਕ ਦੇ ਵਿੱਚ ਮਨਾਵਾਂਗੇ। ਇਹਦੇ ਤੇ ਮੈਂ ਕਹਿੰਦਾ ਕਿ ਜਕਾਰਾ ਛੱਡੋ।
ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਡੇ ਮੁੱਖ ਸੇਵਕ ਕੁਲਦੀਪ ਸਿੰਘ ਢਿੱਲੋਂ, ਸੈਕਟਰੀ ਭੁਪਿੰਦਰ ਸਿੰਘ ਅਟਵਾਲ, ਕੁਲਦੀਪ ਸਿੰਘ ਦੀ ਬੜੈਚ, ਪ੍ਰਧਾਨ ਗੁਰਦੇਵ ਸਿੰਘ, ਸਾਬਕਾ ਪ੍ਰਧਾਨ ਗੁਰਦੇਵ ਸਿੰਘ ਜੀ ਕੰਗ ਜੋ ਕਮਿਸ਼ਨ ਨੇ ਮੈਨਹਾਟਨ ਦੇ ਵਿੱਚ, ਔਰ ਸੁਰਜੀਤ ਸਿੰਘ ਜੀ ਮੂਦਲ, ਕੁਲਵੰਤ ਸਿੰਘ ਜੀ, ਬੂਟਾ ਸਿੰਘ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹੁਣ ਮੈਂ ਸਾਡੇ ਗੁਰੂ ਘਰ ਦੇ ਮੁੱਖ ਸੇਵਾਦਾਰ ਸਰਦਾਰ ਕੁਲਵੀਰ ਸਿੰਘ ਨੂੰ ਬੇਨਤੀ ਕਰਨਾ, ਉਹ ਧੰਨਵਾਦ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਬਹੁਤ ਹੀ ਭਾਗਾਂ ਭਰਿਆ ਦਿਹਾੜਾ ਹੈ, ਜੋ ਗੁਰੂ ਨਾਨਕ ਦੇਵ ਜੀ ਦਾ 18ਵਾਂ ਮਹਾਨ ਨਗਰ ਕੀਰਤਨ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਸਿੱਖ ਸੈਂਟਰ ਦੀ ਸਮੁੱਚੀ ਸਿੱਖ ਸੰਗਤ ਵੱਲੋਂ ਅਤੇ ਕਮੇਟੀ ਵੱਲੋਂ ਬੜੇ ਹੀ ਸਤਿਕਾਰ ਦੇ ਨਾਲ ਗੁਰੂ ਮਹਾਰਾਜ ਜੀ ਰਹਿਨਮਾਈ ਦੇ ਵਿੱਚ ਕੱਢਿਆ ਜਾ ਰਿਹਾ। ਅੱਜ ਜੋ ਅਸੀਂ ਸਿੱਖ ਕਲਚਰ ਸੁਸਾਇਟੀ ਅੱਗੇ ਹੁਣੇ ਹੀ ਪਹੁੰਚੇ ਹਾਂ, ਪਤਾ ਨਹੀਂ ਹੈ ਟਰੱਕ ਵਾਲੇ ਕਿਉਂ ਰਸ਼ ਕਰ ਰਹੇ ਨੇ। ਅੱਗੇ ਹਰ ਸਾਲ ਇਹਨਾਂ ਨੂੰ ਡੱਕ ਕੇ ਇੱਥੇ ਪ੍ਰੋਗਰਾਮ ਕਰਾਈਦਾ। ਸੋ ਅਸੀਂ ਸਿੱਖ ਕਲਚਰ ਸੁਸਾਇਟੀ ਦੇ ਸਮੂਹ ਨੁਮਾਇੰਦਿਆਂ ਦਾ, ਸਮੁੱਚੀ ਸੰਗਤ ਦਾ, ਸਮੁੱਚੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਹਰ ਸਾਲ ਹੀ ਸਾਨੂੰ ਸਾਡਾ ਆਇਆਂ ਦਾ ਸਤਿਕਾਰ ਕਰਦੇ ਹਨ ਤੇ ਅਸੀਂ ਵੀ ਇਹਨਾਂ ਦਾ ਸਤਿਕਾਰ ਕਰਦੇ ਹਾਂ ਜਦੋਂ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਅੱਗੇ ਇਹ ਪਹੁੰਚਦੇ ਹਨ। ਸੋ ਸਾਡੇ ਕੋਲ ਟਾਈਮ ਬਹੁਤ ਘੱਟ ਹੈ। ਮੇਰਾ ਮਤਲਬ ਸੀ ਕਿ ਇੱਕ ਮਿੰਟ ਸਾਡੇ ਸਾਰੇ ਨੁਮਾਇੰਦੇ, ਫਿਰ ਦੁਬਾਰਾ ਸਮੁੱਚੀ ਸੰਗਤ ਦਾ ਧੰਨਵਾਦ ਕਰਦਾ ਹਾਂ ਔਰ ਅਸੀਂ ਬੇਨਤੀ ਕਰਾਂਗੇ ਕਿ ਸਾਰੇ ਹੀ ਸਾਡੇ ਜਿੰਨੇ ਸਾਬਕਾ ਪ੍ਰਧਾਨ ਨੇ ਇੱਕ ਮਿੰਟ ਜ਼ਰੂਰ ਬੋਲਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਕਲਚਰ ਸੁਸਾਇਟੀ ਵਾਲਿਆਂ ਵੀਰਾਂ ਅੱਗੇ ਬੇਨਤੀ ਹੈ ਕਿ 550ਵਾਂ ਸਾਲ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਸਿੱਖ ਸੈਂਟਰ ਸਮੋਕੀ ਪਾਰਕ ਦੇ ਆਪਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਆਪਾਂ ਸਾਰੇ ਮਨਾਵਾਂਗੇ। ਜੈਕਾਰਾ ਛੱਡੀਏ, ਭਲੇ ਸੋ ਨਿਹਾਲ। ਸ੍ਰੀ ਅਕਾਲ। ਕੁਲਦੀਪ ਸਿੰਘ ਜੀ ਖਾਲਸਾ, ਇੱਕ ਮਿੰਟ ਸਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਮਨ ਖੁਸ਼ ਹੋਇਆ ਅੱਜ ਮੈਂ ਸਿੱਖ ਕਲਚਰ ਸੁਸਾਇਟੀ ਦੇ ਅੱਗੇ ਅਸੀਂ ਪਹੁੰਚੇ ਹਾਂ। ਬਹੁਤ ਵਧੀਆ ਵਿਚਾਰ ਮੇਰੇ ਸਤਿਕਾਰਯੋਗ ਸਾਰੇ ਹੀ ਵੀਰਾਂ ਨੇ ਰੱਖੇ ਹਨ ਔਰ ਜਿਸ ਤਰ੍ਹਾਂ ਵੀਰ ਢਿੱਲੋਂ ਸਾਹਿਬ ਨੇ, ਇਸ ਗੁਰੂ ਘਰ ਦੇ ਮੁੱਖ ਸੇਵਾਦਾਰ ਅਤੇ ਵੀਰ ਗੁਰਦੇਵ ਸਿੰਘ ਜੀ ਕੰਗ, ਸਾਰੀ ਇਹਨਾਂ ਦੀ ਸਮੁੱਚੀ ਟੀਮ ਨੇ ਕਿਹਾ ਹੈ ਕਿ ਅਸੀਂ ਸਾਰੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਕੌਮ ਦੇ ਕਰਦੇ ਹਨ ਅਸੀਂ ਰਲ ਮਿਲ ਕੇ ਕਰਨੇ ਹਨ। ਅਸੀਂ ਕੋਈ ਐਸਾ ਕੰਮ ਨਹੀਂ ਕਰਨਾ ਕਿ ਜਿਹਦੇ ਨਾਲ ਸਾਡੀ ਕੌਮ ਦਾ ਜਿਹੜਾ ਸਿਰ ਨੀਵਾਂ ਹੋਵੇ। ਅੱਗੇ ਹੀ ਸਾਨੂੰ ਬਹੁਤ ਜ਼ਿਆਦਾ ਚੁਣੌਤੀਆਂ ਹਨ। ਅਸੀਂ ਇੱਕ ਕੇਸ ਦੀ ਨਿਸ਼ਾਨ ਥੱਲੇ ਇਕੱਠੇ ਹੋ ਕੇ ਹਮਲਾ ਮਾਰੀਏ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾ ਰਹੇ ਹਾਂ, ਜਿਹਦੀ ਸਭ ਨੂੰ ਵਧਾਈ ਹੋਵੇ। So I have some different topic from that. So long we are not united, so long we are not politically active, so long we are not working with the American people, we cannot create the influence that we want to create. I know so many organizations, they are doing their best, but it does not have any positive result. We should all be together and we should support the congressmen over here, political figures over here, just as the Canada has made a voice and Prime Minister of Canada go direct to the Amritsar. If we have a political force in New York, have a political force in USA, then our president will fly direct to Amritsar and the Indian government will listen to him. This is what important is. We are standing on the corners and making hue and cry, creating problem for the administration over here, which is not going to help in any way. So long our rep does not speak in the Congress, does not speak in the Senate, does not recognize the Sikh power, so long we will not be success. Let us make it very clear in our head. These organizations are using us and we are not concentrating our effort collectively so that we can create ਜੋ ਸਿੱਖਾਂ ਦੀ ਚੜ੍ਹਦੀ ਕਲਾ ਹੋਣੀ ਚਾਹੀਦੀ ਹੈ ਤਾਂ ਹੋਣੀ ਹੈ ਜੇ ਸਾਡੀ ਕਾਂਗਰਸ 'ਚ ਆਵਾਜ਼ ਹੋਵੇ, ਸਾਡੀ ਸੈਨੇਟ 'ਚ ਆਵਾਜ਼ ਹੋਵੇ, ਸਾਡਾ ਰਾਸ਼ਟਰਪਤੀ ਸਾਨੂੰ ਪਛਾਣਦਾ ਹੋਵੇ ਤੇ ਅਮਰੀਕਾ ਇੰਡੀਅਨ ਗਵਰਨਮੈਂਟ ਦੇ ਸਾਹਮਣੇ ਠੋਕ ਕੇ ਕਹਿ ਸਕੇ ਵੀ ਇਹ ਸਿੱਖਾਂ ਵਰਗਾ ਕੋਈ ਹੋਰ ਹੈ ਹੀ ਨਹੀਂ ਔਰ ਸਾਨੂੰ ਇਹਨਾਂ ਸਿੱਖਾਂ ਤੇ ਅਮਰੀਕਾ ਦੇ ਨਾਗਰਿਕ ਹੋਣ ਦਾ ਮਾਣ ਹੈ, ਫਿਰ ਗਵਰਨਮੈਂਟ ਸੁਣੇਗੀ। ਅੱਜ 2-3 ਅਸੈਂਬਲੀਆਂ ਨੇ ਮਤੇ ਪਾਸ ਕੀਤੇ ਨੇ ਜਨੋਸਾਈਡ ਤੇ ਸਾਰੇ ਹਿੰਦੁਸਤਾਨ ਦੀ ਸਰਕਾਰ ਨੂੰ ਵਕਤ ਪਿਆ ਹੈ
ਔਰ ਜੇ ਅਸੀਂ ਇਸ ਤਰ੍ਹਾਂ ਹੀ ਕਰਦੇ ਰਹੀਏ ਤੇ ਅਸੀਂ ਜ਼ਰੂਰ ਕਾਮਯਾਬ ਹੋਵਾਂਗੇ। ਸਾਡੀਆਂ ਜਿਹੜੀਆਂ ਉਮੀਦਾਂ ਨੇ ਪੂਰੀਆਂ ਹੋਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭੇ ਸਾਂਝੀ ਬਾਲ ਸਦਾਇਨ ਕੋਈ ਨ ਦਿਸੇ ਬਾਹਰਾ। ਅੱਜ ਜੋ ਪੂਰੀ ਮਨੁੱਖਤਾ ਨੂੰ ਕਲਾਵੇ ਦੇ ਵਿੱਚ ਮੇਰੇ ਰਹਿਬਰ ਸਤਿਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਨੇ ਸਮਾਜ ਦੇ ਵਿੱਚ ਸਾਰਿਆਂ ਨੂੰ ਬੜੇ ਵੱਡੇ ਪੱਧਰ ਤੇ ਬੜੇ ਤਰੀਕੇ ਦੇ ਨਾਲ ਸਾਨੂੰ ਸਮਝਾਇਆ ਤੇ ਉਹਨਾਂ ਨੇ ਕਿਰਤ ਕਰਨੀ ਤੇ ਵੰਡ ਕੇ ਛਕਣਾ ਤੇ ਔਰ ਰੱਖਿਆ। ਅੱਜ ਮੈਂ ਇਹ ਗੱਲ ਦੁਨੀਆ ਦੇ ਵਿੱਚ ਜੋ ਕਹਿ ਦਾਂਗਾ ਕਿ ਜੋ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸਿਖਾਇਆ ਸੀ ਉਹ ਹੀ ਸਿੱਖ ਕੇ ਇਸੇ ਵਿਚਾਰ ਤੇ ਅਸੀਂ ਚੱਲ ਰਹੇ ਹਾਂ। ਮੈਂ ਅੱਜ ਦੇ ਦਿਨ ਦੇ ਪੂਰੇ ਸਮੂਰੇ ਜਗਤ ਨੂੰ ਸਮੂਰੇ ਪੰਥ ਨੂੰ ਅੱਜ ਦੇ ਦਿਨ ਤੇ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ। ਅਰਦਾਸ ਕਰਦਾ ਹਾਂ ਵਾਹਿਗੁਰੂ ਇਸੇ ਤਰ੍ਹਾਂ ਸਭਨਾ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਕਾਰੋਬਾਰ ਦੀ ਚੜ੍ਹਦੀ ਕਲਾ ਸਤਿਗੁਰੂ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਕੁਛ ਜਾਣਦਾ ਬਿਨ ਬੋਲਿਆ, ਸਭ ਕੁਛ ਜਾਣਦਾ ਕਿਸ ਆਗੇ ਕੀਜੇ ਅਰਦਾਸ, ਕਿਸ ਆਗੇ ਕੀਜੇ ਅਰਦਾਸ। ਸਭ ਕੁਛ ਜਾਣਦਾ ਬਿਨ ਬੋਲਿਆ, ਸਭ ਕੁਛ ਜਾਣਦਾ। ਸਗਲੀ ਧਰਤੀ ਜੇ ਫਿਰੇ ਉੱਡ ਚੜ੍ਹੇ ਆਕਾਸ, ਕਬੀਰਾ ਸਗਲੀ ਧਰਤੀ ਜੇ ਫਿਰੇ ਉੱਡ ਚੜ੍ਹੇ ਆਕਾਸ, ਉੱਡ ਚੜ੍ਹੇ ਆਕਾਸ। ਬਿਨ ਬੋਲਿਆ ਸਭ ਕੁਛ ਜਾਣਦਾ। ਵੀਅਰਸ, ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਦੱਸਿਆ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਲੰਗਰ ਦੀ ਪ੍ਰਥਾ ਸੀ ਔਰ ਰੀਤ ਸੀ ਉਹ ਸ਼ੁਰੂ ਕੀਤੀ ਸੀ, ਉਹ ਅੱਜ ਵੀ ਕਾਇਮ ਹੈ। ਉਹਨਾਂ ਨੇ 20 ਰੁਪਏ ਦਾ ਜੋ ਭੁੱਖੇ ਸਾਧਾਂ ਨੂੰ ਜੋ ਸੱਚਾ ਸੌਦਾ ਕੀਤਾ ਸੀ ਉਹਨਾਂ ਨੂੰ ਲੰਗਰ ਛਕਾਇਆ ਸੀ। ਜਿਸ ਤਰ੍ਹਾਂ ਕਿ ਭਾਈ ਸਾਹਿਬ ਮੇਰੇ ਕੋਲ ਖੜੇ ਨੇ, ਵੱਖ-ਵੱਖ ਆਪਾਂ ਤੁਸੀਂ ਦੇਖੇ ਨੇ ਸਟਾਲ ਲੱਗੇ ਸੀ ਖਾਣ ਪੀਣ ਦੇ ਲੰਗਰਾਂ ਦੇ। ਔਰ ਇਸ ਟਾਈਮ ਜੋ ਜਿੱਥੇ ਆਪਾਂ ਸਟਾਲ ਤੇ ਖੜੇ ਆ ਉਹ ਕਾਫੀ ਦਾ ਸਟਾਲ ਹੈਗਾ। ਸੰਗਤਾਂ ਦੀ ਸੇਵਾ ਕਰ ਰਹੇ ਨੇ, ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਕੀ ਕਹਿਣਾ ਚਾਹੋਗੇ? ਭਾਈ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਗੁਰੂ ਨਾਨਕ ਸਾਹਿਬ ਦੇ ਦਾ ਨਿਮਿਤ ਨਿਕਲ ਰਿਹਾ ਹੈ ਨਗਰ ਕੀਰਤਨ ਤੇ ਸਾਰੀ ਹੋਮ ਹਮਾ ਕੇ ਸੰਗਤ ਲਾਈ ਹੈ। ਸਪੈਸ਼ਲ ਸਾਰਿਆਂ ਨੇ ਵੱਧ ਤੋਂ ਵੱਧ ਲੰਗਰ ਲਾਏ ਹੋਏ ਨੇ ਤੇ ਅਸੀਂ ਵੀ ਕੌਫੀ ਦੀ ਸੇਵਾ ਕਰ ਰਹੇ ਹਾਂ। ਲੋਕੀ ਛਕ ਰਹੇ ਨੇ, ਨਾਲੇ ਇੰਡੀਆ ਨੂੰ ਯਾਦ ਕਰ ਰਹੇ ਨੇ। ਸਪੈਸ਼ਲ ਜਿਹੜੀ ਕੌਫੀ ਹੈਗੀ ਇੰਡੀਆ ਦੀ ਐਕਸਪ੍ਰੈਸ, ਔਰ ਬਾਕੀ ਸਭ ਠੀਕ ਠਾਕ ਹੈ। ਵਾਹਿ ਖਾਲਸਾ, ਵਾਹਿ ਫਤਿਹ। ਵੀਅਰਸ, ਇਸ ਟਾਈਮ ਮੇਰੇ ਨਾਲ ਖੜੇ ਨੇ ਡੀਜੇ ਸੋਨਾ, ਨਾਲ ਆਪਾਂ ਗੱਲਬਾਤ ਕਰਨੇ ਆ। ਕਿੱਦਾਂ ਮਹਿਸੂਸ ਕਰ ਰਹੇ ਹੋ? ਬਹੁਤ ਵਧੀਆ, ਆਪਣਾ ਪੰਜਾਬੀ ਕਲਚਰ ਵੇਖ ਕੇ ਬਹੁਤ ਵਧੀਆ ਲੱਗਦਾ। ਔਰ ਪਹਿਲੀ ਗੱਲ ਸੱਜਣਾ ਮਿੱਤਰਾਂ ਨੂੰ ਮੈਂ ਅੱਜ ਦੇ ਗੁਰਪੁਰਬ ਦੇ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਵਾਂ ਤੇ ਬੜਾ ਅੱਛਾ ਹੈ। ਸਾਰੀ ਜਗ੍ਹਾ ਸਟਾਲ ਲੱਗੇ ਹੋਏ ਫੂਡ ਦੇ, ਬੜਾ ਮਜ਼ਾ ਆ ਰਿਹਾ ਔਰ ਸਾਰੇ ਟੇਸਟੀ ਹੈਗੇ ਬਹੁਤ ਵਧੀਆ। ਇਸ ਤੋਂ ਥੈਂਕ ਯੂ।
ਇਹ ਸੀ ਅੱਜ ਦਾ ਸਮੁੱਚਾ ਨਗਰ ਕੀਰਤਨ ਜਿਹੜਾ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜੋ ਗੁਰੂ ਘਰ ਬਾਬਾ ਮੱਖਣ ਸ਼ਾਹ ਬਣਾ ਸਿੱਖ ਸੈਂਟਰ ਦੀਆਂ ਸਿੱਖ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਬੜੀ ਸਫਲਤਾਪੂਰਨ ਤਰੀਕੇ ਨਾਲ ਹੋਣ ਨਿਬੜਿਆ। ਸਿੱਖ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਤੁਸੀਂ ਦੇਖਿਆ। ਅਸੀਂ ਵੱਖ-ਵੱਖ ਬੁਲਾਰਿਆਂ ਨਾਲ ਗੱਲਬਾਤ ਵੀ ਕੀਤੀ, ਉਹਨਾਂ ਦੇ ਵਿਚਾਰ ਵੀ ਸੁਣੇ। ਆਈ ਹੋਪ ਤੁਹਾਨੂੰ ਪਸੰਦ ਆਏ ਹੋਣਗੇ। ਅਸੀਂ ਫਿਰ ਅਗਲੇ ਨਵੇਂ ਇਵੈਂਟ ਦੇ ਨਾਲ ਫਿਰ ਤੁਹਾਨੂੰ ਮਿਲਾਂਗੇ। ਮੈਂ ਨੀਲਮ ਕੌਰ TV 84 ਦੇ ਨਾਲ। ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।